ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਤੇ ਪਲੇਟਫਾਰਮ ਹੈਗਾ ਜੀ ਸਾਡਾ ਇੰਡੋਸ ਟੀਵੀ ਆਸਟ੍ਰੇਲੀਆ ਦਾ ਬ੍ਰਿਸਬੇਨ ਸ਼ਹਿਰ ਦੇ ਰੌਕਲੀ ਸਟੂਡੀਓ ਤੋਂ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ, ਯਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ ਹੀ ਆ, ਅੱਜ ਦੇ ਦਿਨ ਐਤਵਾਰ ਦੇ ਦਿਨ 7 ਵਜੇ ਆਪਾਂ ਇਹ ਲਾਈਵ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਦਿੰਦੇ ਨੇ ਦਲਜੀਤ ਸਿੰਘ ਜੀ। ਤੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਆਪਣੇ ਨਾਲ ਨੇ। ਸਭ ਤੋਂ ਪਹਿਲਾਂ ਆਪਾਂ ਕਰਦੇ ਉਹਨਾਂ ਦਾ ਸਵਾਗਤ। ਦਲਜੀਤ ਜੀ, ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਜੀ। ਸਤਿ ਸ਼੍ਰੀ ਅਕਾਲ ਜੀ ਅਜੇਪਾਲ ਜੀ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਜੀ। ਹੋਰ ਸੁਣਾਓ, ਠੀਕ ਠਾਕ? ਬਹੁਤ ਵਧੀਆ। ਨਵੀਂ ਤਾਜੀ? ਠੀਕ ਹੈ ਜੀ। ਨਵੀਂ ਤਾਜੀ ਇਹ ਆ ਕਿ ਕਰੋਨਾ ਵਾਇਰਸ ਫਿਰ ਆ ਗਿਆ ਬ੍ਰਿਸਬੇਨ ਦੇ ਵਿੱਚ। ਹਾਂਜੀ। ਤੇ ਥੋੜੀ ਜਿਹੀ ਅਣਗਹਿਲੀ ਹੋਈ ਆ ਦੋ ਕੁੜੀਆਂ ਦੇ ਦੁਆਰਾ ਜੀ, ਪਰ ਫਿਰ ਵੀ ਅਜੇ 2 ਕੇਸ ਉਸ ਤੋਂ ਬਾਅਦ ਆਏ ਆ। ਜੀ ਜੀ। ਉਸ ਤੋਂ ਬਾਅਦ ਚ ਆਸ ਰੱਖਦੇ ਆ ਕਿ ਠੀਕ ਹੋ ਜਾਏਗਾ ਸਾਰਾ ਕੁਝ। ਜੀ ਜੀ, ਚਲੋ ਖੈਰ। ਤੇ ਦੋਸਤੋ, ਜਿੱਦਾਂ ਕਿ ਕੁਝ ਕੁ ਖਬਰਾਂ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹੁੰਦੇ ਹਾਂ, ਤੇ ਅੱਜ ਵੀ ਆਪਾਂ ਗੱਲ ਕਰਾਂਗੇ ਜਿਹੜੀ ਇੰਡੀਆ ਦੇ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਆਈ ਆ, ਸਿੱਖਿਆ ਨੀਤੀ ਆਈ ਆ, ਤੇ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਰਕੇ ਕਾਫੀ ਮੌਤਾਂ ਹੋਈਆਂ ਨੇ, ਉੱਤੇ ਆਪਾਂ ਗੱਲਬਾਤ ਕਰਾਂਗੇ। ਤੇ ਥੋੜੀ ਜਿਹੀ ਗੱਲਬਾਤ ਆਪਾਂ ਰਾਮ ਮੰਦਿਰ ਬਾਰੇ ਵੀ ਕਰਾਂਗੇ, ਤੇ ਉਸ ਤੋਂ ਬਾਅਦ ਜੇ ਸਮਾਂ ਬਚੇ ਤੇ ਕੁਝ ਕੁ ਆਪਾਂ ਹੋਰ ਖਬਰਾਂ ਲਵਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹਦੇ ਬਾਰੇ। ਜਿਵੇਂ ਕਹਿੰਦੇ ਕਿ ਧੂਪ ਮੇਂ ਨਿਕਲੋ, ਘਟਾओं में नहा कर देखो, ਜ਼ਿੰਦਗੀ ਕਿਆ ਹੈ ਕਿਤਾਬੋਂ ਕੋ ਹਟਾ ਕਰ ਦੇਖੋ। ਸੋ ਇੱਥੇ ਮੈਂ ਗੱਲ ਕਰ ਰਿਹਾ, ਇਹ ਨਹੀਂ ਮੈਂ ਕਹਿ ਰਿਹਾ ਕਿ ਕਿਤਾਬਾਂ ਨੂੰ ਹਟਾ ਦਿਓ, ਸਾਨੂੰ ਕਿਤਾਬਾਂ ਨਹੀਂ ਪੜ੍ਹਨੀਆਂ ਚਾਹੀਦੀਆਂ। ਵੈਸੇ ਤਾਂ ਆਪਾਂ ਕਹਿੰਦੇ ਕਿ ਸਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਬਹੁਤ ਜ਼ਿਆਦੀਆਂ। ਪਰ ਜਿੱਦਾਂ ਕਿ ਸਾਡੀ ਇੰਡੀਆ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹਦੇ ਬਾਰੇ ਕਿਹਾ ਜਾਂਦਾ ਕਿ ਸਾਨੂੰ ਕਿਤਾਬਾਂ 'ਚ ਬਹੁਤ ਮੱਥਾ ਮਰਵਾਇਆ ਜਾਂਦਾ, ਬਹੁਤ ਸਾਰੀ ਰੱਟਾਫਿਕੇਸ਼ਨ ਕਰਵਾਈ ਜਾਂਦੀ ਆ। ਪਰ ਇਸ ਵਾਰ ਜਿਹੜੀ ਮੋਦੀ ਸਰਕਾਰ ਨੇ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ ਹੈ ਨਵੀਂ 2020, ਉਹਦੇ ਵਿੱਚ ਲੱਗਦਾ ਕਿ ਕੁਛ ਹੁਣ ਥੋੜ੍ਹੀ ਜਿਹੀ ਕਿਤਾਬਾਂ ਤੋਂ ਹਟ ਕੇ ਬਾਹਰ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਆਪਾਂ ਕਰਦੇ ਹਾਂ ਦਲਜੀਤ ਜੀ ਨਾਲ ਗੱਲ ਤੇ ਪੁੱਛਦੇ ਹਾਂ ਉਹਨਾਂ ਤੋਂ ਇਹਦੇ ਬਾਰੇ ਕਿ ਕੀ ਹੈ ਸਾਰਾ ਕੁਛ। ਤੇ ਦਲਜੀਤ ਜੀ, ਜਿੱਦਾਂ ਮੈਂ ਕਿਹਾ ਕਿ ਜ਼ਿੰਦਗੀ ਕਿਆ ਹੈ ਨਾ, ਕਿਤਾਬੋਂ ਕੋ ਹਟਾ ਕਰ ਦੇਖੋ ਜੀ। ਤੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਿਤਾਬਾਂ ਨਹੀਂ ਪੜ੍ਹਨੀਆਂ, ਪਰ ਇੱਦਾਂ ਦਾ ਕੁਛ ਲੱਗਦਾ ਕਿ ਨਵੀਂ ਜਿਹੜੀ ਸਿੱਖਿਆ ਪਾਲਿਸੀ ਆਈ ਆ ਵੀ ਉਹਦੇ 'ਚ ਥੋੜ੍ਹਾ ਜਿਹਾ ਕਿਤਾਬਾਂ 'ਚ ਮੱਥਾ ਮਾਰਨ ਦੀ ਗੱਲ ਘੱਟ ਤੇ ਪ੍ਰੈਕਟੀਕਲ ਗੱਲ ਜ਼ਿਆਦਾ ਕਰਨ ਦੀ ਗੱਲ ਕਹੀ ਗਈ ਆ। ਤੇ ਪਾਓ ਮਾੜਾ ਜਿਹਾ ਚਾਨਣਾ, ਫਿਰ ਆਪਾਂ ਅੱਗੇ ਕਰਦੇ ਹਾਂ। ਦੇਖੋ, ਪ੍ਰੈਕਟੀਕਲ ਜਿਹੜੀ ਗੱਲ ਕੀਤੀ ਗਈ ਆ ਬਿਲਕੁਲ ਸਹੀ ਆ, ਤੇ ਸਮੇਂ ਦੀ ਹਾਨੀ ਬਣਾਉਣ ਦੀ ਗੱਲ ਆ ਜੀ। ਜਿੱਥੇ ਤੱਕ ਤੁਸੀਂ ਕਿਹਾ ਕਿ ਕਿਤਾਬਾਂ ਨੂੰ ਵੀ ਥੋੜ੍ਹਾ ਜਿਹਾ ਹਟਾ ਕੇ ਰੱਖਣਾ ਚਾਹੀਦਾ। ਹਾਂਜੀ। ਸਾਡੀ ਇਹ ਬਦਕਿਸਮਤੀ ਕਹਿ ਲਓ ਕਿ ਸਾਡੇ ਕੋਲ ਵਿਦਵਾਨਾਂ ਦੀ ਬਜਾਏ ਨੀਮ ਹਕੀਮ ਖਤਰਾ ਜਾਣ ਵਾਲੇ ਲੋਕ ਜ਼ਿਆਦਾ ਆ। ਜੀ ਜੀ। ਕਿਤਾਬ ਤੁਸੀਂ ਇੱਕ ਪੜ੍ਹ ਲਓ, ਹਾਂਜੀ, ਉਹਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ। ਇੱਕ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਕੋਈ ਵੀ ਕਿਤਾਬ ਪੜ੍ਹੋ ਤੁਸੀਂ, ਬਿਲਕੁਲ ਜੀ, ਪਹਿਲੀ ਗੱਲ ਤੁਹਾਡਾ ਹੁੰਦਾ ਕਿ ਤੁਹਾਡੇ ਤੇ ਹੰਕਾਰ ਚੜ੍ਹਦਾ ਕਿ ਜਿਹੜੀ ਗੱਲ ਦੂਜੇ ਨੂੰ ਪਤਾ ਨਹੀਂ ਮੈਨੂੰ ਉਹ ਪਤਾ ਲੱਗ ਗਈ ਆ। ਇਹ ਸਭ ਤੋਂ ਵੱਡਾ ਸਾਈਡ ਇਫੈਕਟ ਹੈ ਕਿਤਾਬ ਪੜ੍ਹਨ ਦਾ। ਬੜੀ ਵਧੀਆ ਗੱਲ ਕੀਤੀ ਵੈਸੇ ਤੁਸੀਂ। ਤੇ ਇਸੇ ਕਰਕੇ ਮੈਂ ਕਹਿੰਦਾ ਹੁੰਦਾ ਕਿ ਕਿਤਾਬ ਨੂੰ ਪੜ੍ਹਨ ਦੇ ਵੀ ਇੱਕ ਕੁਛ ਨਿਯਮ ਆ। ਬਿਲਕੁਲ ਜੀ। ਪਹਿਲਾਂ ਤੇ ਇਹ ਆ ਕਿ ਕੰਟੈਂਪਰੇਰੀ ਉਹਦੀ ਸਟੱਡੀ ਕਰਨੀ ਚਾਹੀਦੀ ਹੈ ਕਿਸੇ ਵੀ ਕਿਤਾਬ ਨੂੰ ਪੜ੍ਹਨ ਦੇ ਲਈ ਜੀ। ਸਾਡੇ ਇੱਥੇ ਬੜਾ ਕਈ ਵਾਰੀ ਹੋ ਜਾਂਦਾ ਕਿ ਕਈ ਬੰਦੇ ਆ ਕਾਰਲ ਮਾਰਕਸ ਦੀ ਬਹੁਤ ਐਗਜ਼ਾਮਪਲ ਦਿੰਦੇ ਆ, ਜਾਂ ਚਾਈਨਾ ਨੂੰ ਬਹੁਤ ਕਹਿੰਦੇ ਹੁੰਦੇ ਆ ਕਿ ਚਾਈਨਾ ਬਹੁਤ ਵਧੀਆ ਦੇਸ਼ ਆ, ਉੱਥੇ ਤਾਂ ਕੋਈ ਗੱਲ ਹੀ ਨਹੀਂ। ਮੈਂ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਕਿ ਤੁਸੀਂ ਉਹ ਸਨੀ ਬੈਂਕ ਜਾਓ ਆਪਣੇ ਇੱਥੇ ਬ੍ਰਿਸਬੇਨ ਦੇ ਵਿੱਚ, ਉੱਥੇ ਇੱਕ ਚੌਂਕ ਹੈ ਇੱਧਰਲੇ ਔਰਲੇ ਪਾਸਾ ਜਿਹੜਾ ਹੈਗਾ ਮਾਰਕੀਟ ਸਕੁਅਰ ਦੇ ਨਾਲ, ਬਿਲਕੁਲ ਉੱਥੇ 10-12 ਚਾਈਨੀਜ਼ ਰੋਜ਼ ਚਾਹੇ ਮੀਂਹ ਚਾਹੇ ਹਨੇਰੀ ਉਹ ਬੋਰਡ ਲੈ ਕੇ ਖੜੇ ਹੁੰਦੇ ਆ। ਤੇ ਮੈਂ ਕੁਛ ਦੱਸਣਾ ਨਹੀਂ, ਪਰ ਜਿਹੜੇ ਬ੍ਰਿਸਬੇਨ ਦੇ ਬਸ਼ਿੰਦੇ ਆ ਜਾਂ ਆਸਟ੍ਰੇਲੀਆ ਦੇ, ਉਹ ਜ਼ਰੂਰ ਆ ਕੇ ਦੇਖਣ ਤੇ ਉੱਥੇ ਪੜ੍ਹਨ। ਉਹ ਇਹੀ ਹੁੰਦਾ ਕਿ ਤੁਹਾਨੂੰ ਪ੍ਰੈਕਟੀਕਲੀ ਦੇਖਣੀਆਂ ਚਾਹੀਦੀਆਂ ਚੀਜ਼ਾਂ, ਨਾ ਕਿ ਤੁਹਾਨੂੰ ਅੰਕੜਿਆਂ ਦੇ ਉੱਤੇ ਨਿਗਾਹ ਮਾਰਨੀ ਚਾਹੀਦੀ ਆ। ਦੂਜਾ ਹੈ ਕਿ ਜਿਹੜੀ ਐਜੂਕੇਸ਼ਨ ਪਾਲਿਸੀ, ਮੈਂ ਥੋੜਾ ਜਿਹਾ ਸੰਖੇਪ ਵਿੱਚ ਕਰਾਂ ਗੱਲ, ਕਿ ਜਿਹੜੀ ਐਜੂਕੇਸ਼ਨ ਪਾਲਿਸੀ 2020 ਆਈ ਆ, ਜਿਵੇਂ ਕਿ ਬੀਜੇਪੀ ਗਵਰਨਮੈਂਟ ਦਾ ਇੱਕ ਹੈਗਾ ਕਿ ਇਹਨਾਂ ਦਾ ਪ੍ਰਚਾਰ ਬਹੁਤ ਤਕੜਾ ਜੀ। ਇੱਕ ਸੱਥ ਦੇ ਵਿੱਚ ਇੱਕ ਬੰਦਾ ਬੈਠਾ ਹੁੰਦਾ, ਆਪਣੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਉਹ ਬੰਦਾ ਇਸੇ ਗੱਲ ਦੇ ਲਈ ਜਾਣਿਆ ਜਾਂਦਾ ਕਿ ਉਹਦਾ ਪ੍ਰਚਾਰ ਬਹੁਤ ਤਕੜਾ ਹੁੰਦਾ, ਉਹਨੂੰ ਗੱਲ ਕਹਿਣ ਦਾ ਇੱਕ ਨਜ਼ਰੀਆ ਬਹੁਤ ਵਧੀਆ ਹੁੰਦਾ। ਹੁਣ ਅਸੀਂ ਕੰਪੈਰੀਜ਼ਨ ਕਰ ਲਈਏ ਨਰਿੰਦਰ ਮੋਦੀ ਦਾ ਤੇ ਮਨਮੋਹਨ ਸਿੰਘ ਹੋਣਾ ਦਾ, ਬਹੁਤ ਸਾਰੇ ਲੋਕ ਹੁਣ ਕਹਿ ਰਹੇ ਆ ਕਿ ਮਨਮੋਹਨ ਸਿੰਘ ਹੋਣੀ ਬਹੁਤ ਇੰਟੈਲੀਜੈਂਟ ਪਰਸਨ, ਨੋ ਡਾਊਟ ਬਹੁਤ ਇੰਟੈਲੀਜੈਂਟ ਸੀ ਹਨਾ, ਉਹਨਾਂ ਦੀਆਂ ਮਾਰ ਕੇ ਉਹਨਾਂ ਨੇ ਛੱਡੇ ਸਾਰੇ ਵਰਲਡ ਚ, ਉਹਨਾਂ ਦੀ ਧੁੰਮ ਨਾ ਸੀ। ਅੱਜ ਵੀ ਉਹਨਾਂ ਦੀਆਂ ਗੱਲਾਂ ਹੁੰਦੀਆਂ, ਪਰ ਉਹਨਾਂ ਦਾ ਜਿਹੜਾ ਸਾਈਡ ਇਫੈਕਟ ਇਹ ਸੀ ਵੀ ਉਹਨਾਂ ਨੂੰ ਪ੍ਰਚਾਰ ਨਹੀਂ ਸੀ ਕਰਨਾ, ਉਹਨਾਂ ਨੂੰ ਆਪਣੀ ਗੱਲ ਕਹਿਣੀ ਨਹੀਂ ਸੀ ਆਉਂਦੀ। ਨਰਿੰਦਰ ਮੋਦੀ ਹੱਥ ਪੱਲੇ ਹੋਵੇ ਕੁਛ ਨਾ ਹੋਵੇ, ਪਰ ਇਹਨਾਂ ਦਾ ਬੋਲਣ ਦਾ ਲਹਿਜ਼ਾ ਇੰਨਾ ਵਧੀਆ, ਭਾਸ਼ਣ ਏਦਾਂ ਦਿੰਦੇ ਆ ਕਿ ਲੋਕਾਂ ਨੂੰ ਇੱਕ ਵਾਰੀ ਤਾਂ ਜ਼ਮੀਨ ਥੱਲੇੋਂ ਕੱਢ ਦਿੰਦੇ ਆ ਵੀ ਇਹ ਜੋ ਬੰਦਾ ਬੋਲਦਾ ਹੋਣਾ ਸੱਚੇ ਬੋਲਦਾ। ਬਿਲਕੁਲ ਇਹੀ ਐਜੂਕੇਸ਼ਨ ਪਾਲਿਸੀ 2020 ਜਿਹੜੀ ਲਿਆਂਦੀ ਗਈ ਆ, ਉਹ ਏਦਾਂ ਲਿਆਂਦੀ ਗਈ ਕਿ ਜਿੱਦਾਂ ਇੱਕ ਬਹੁਤ ਤਕੜਾ ਮਾਰਕਾ ਮਾਰਿਆ ਗਿਆ, ਜਿੱਦਾਂ 370 ਧਾਰਾ
ਜੰਮੂ ਕਸ਼ਮੀਰ ਚ ਤੁਹਾਨੂੰ ਪਤਾ ਹਟਾਈ ਸੀ, ਬੜਾ ਪ੍ਰਚਾਰ ਹੋਇਆ, ਸਾਲ ਹੋ ਗਿਆ ਪਰ ਹੁਣ ਨਾ ਹੀ ਨਹੀਂ ਕੋਈ। ਬਿਲਕੁਲ। ਉਦੋਂ ਤਾਂ ਇਦਾਂ ਲੱਗਦਾ ਸੀ ਕਿ 370 ਹਟਾਉਣ ਦੇ ਨਾਲ ਉੱਥੇ ਤਾਂ ਸ਼ਾਇਦ ਸਵਰਗ ਬਣ ਜਾਣਾ, ਪਰ ਤਬਦੀਲੀਆਂ ਤਾਂ ਕੋਈ ਲੱਗਦੀਆਂ ਹੀ ਨਹੀਂ। ਬਿਲਕੁਲ। ਕੋਈ ਤੁਹਾਨੂੰ ਲੱਗਦਾ ਕਿ ਜੰਮੂ ਕਸ਼ਮੀਰ ਦਾ ਨਾ ਕਿਸੇ ਹੋਰ ਪਾਸੇ ਜਾਂ ਉੱਥੇ ਅੱਤਵਾਦ ਹਟ ਗਿਆ ਹੋਵੇ? ਈਵਨ ਕਿ ਚਾਈਨਾ ਵਾਲਾ ਮਸਲਾ ਖੜਾ ਹੋ ਗਿਆ, ਈਵਨ ਕਿ ਉਦੋਂ ਰੌਲਾ ਪਿਆ, ਬਾਅਦ ਚ ਕੋਈ ਸੁਣਿਆ ਹੀ ਨਹੀਂ, ਬਾਅਦ ਚ ਉਹੀ ਗੱਲ। ਇਹ ਜਿਹੜੀ ਧਾਰਾ 370 ਤੋਂ ਬਾਅਦ ਹੁਣ ਇਹ ਜਿਹੜੀ ਐਜੂਕੇਸ਼ਨ ਪਾਲਿਸੀ ਵੀ ਲਿਆਂਦੀ ਗਈ ਆ, ਇਹਦਾ ਪ੍ਰਚਾਰ ਹੁਣ ਥੋੜੇ ਦਿਨ ਤੱਕ ਹੋਣਾ। ਹਾਂਜੀ ਹਾਂ। ਪਰ ਅੱਜ ਦਾ ਜਿਹੜਾ ਇਹ ਟੌਪਿਕ ਅਸੀਂ ਮੇਨ ਰੱਖਣ ਦਾ ਕਾਰਨ ਵੀ ਇਹ ਆ ਕਿ ਸਾਡੇ ਜਿਹੜੇ ਮਾਪੇ ਆ ਜੀ, ਉਹਨਾਂ ਦੇ ਲਈ ਇਹ ਬਹੁਤ ਗੱਲ ਜ਼ਰੂਰੀ ਆ ਕਿ ਆਪਣੇ, ਕਿਉਂਕਿ ਬੱਚਿਆਂ ਦਾ ਹੁਣ ਅਸੀਂ ਭਵਿੱਖ ਸਵਾਰਨਾ। ਹਾਂਜੀ ਹਾਂ। ਕੁਝ ਗੱਲਾਂ ਸਹੀ ਵੀ ਆ, ਅਸੀਂ ਇਹ ਨਹੀਂ ਹੈਗਾ ਕਿ ਵਿਰੋਧ ਕਰਨਾ ਸਰਕਾਰ ਦਾ, ਪਰ ਕੁਝ ਗੱਲਾਂ ਬਹੁਤ ਵਧੀਆ। ਬਿਲਕੁਲ। ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਜਿਹੜੇ ਲੋਕ ਇੰਟਰਸਟ ਰੱਖਦੇ ਆ ਕੁਝ ਸਿੱਖਣ ਦਾ, ਉਹਨਾਂ ਨੂੰ ਇਹ ਵੀ ਜਾਣਨਾ ਚਾਹੀਦਾ ਕਿ ਇਹ ਪਾਲਿਸੀ ਕੋਈ ਨਵੀਂ ਨਹੀਂ। ਹਾਂਜੀ ਹਾਂ। ਪਹਿਲਾਂ ਵੀ ਗੱਲਾਂ ਇਹ ਹੋ ਚੁੱਕੀਆਂ ਜੀ। ਸਭ ਤੋਂ ਪਹਿਲੀ ਪਾਲਿਸੀ ਜਿਹੜੀ 1966 ਦੀ ਆ, ਕੋਠਾਰੀ ਕਮਿਸ਼ਨ ਹੈ। ਹਾਂਜੀ ਹਾਂਜੀ। ਕਿਉਂਕਿ ਮੈਂ ਬੜੀ ਡਿਟੇਲ ਵਿੱਚ ਪੜ੍ਹਿਆ ਇਹਨੂੰ, ਕਿਉਂਕਿ ਬੀਐਡ ਵਿੱਚ ਬੀਐਡ ਕੀਤੀ ਤੇ ਉਹਦੇ ਵਿੱਚ ਬੜਾ ਡਿਟੇਲ ਦੇ ਵਿੱਚ ਹੁੰਦੀਆਂ ਕਿ ਪਾਲਿਸੀਜ਼ ਕਿਹੜੀਆਂ ਕੰਮ ਕਰਦੀਆਂ। ਓਕੇ ਓਕੇ। ਵੈਸੇ ਤਾਂ ਲਾਰਡ ਮੈਕੌਲੇ, ਇਹ ਜਿਹੜਾ 1800 ਕੁਛ ਦੇ ਵਿੱਚ ਇਹ ਸੀਗਾ, ਹਾਂਜੀ, ਉਹਨੇ ਇਹ ਵਿਗਾੜ ਪਾਇਆ ਸਾਰਾ। ਓਕੇ। ਮੈਂ ਪਹਿਲਾਂ ਜਿੰਨਾ ਵੀ ਸਾਡਾ ਐਜੂਕੇਸ਼ਨ ਸਿਸਟਮ ਸੀ, ਇੱਕ ਵਿਗਾੜ ਸੀ। ਹਾਂਜੀ। ਵਿਗਾੜ ਇਦਾਂ ਸੀ ਕਿ ਕੋਈ ਵੀ ਗੱਲ ਸਾਨੂੰ ਆਪਣੀ ਮਾਤ ਭਾਸ਼ਾ ਵਿੱਚ ਜਿਹੜੀ ਪੜ੍ਹਨੀ ਚਾਹੀਦੀ ਆ, ਸੌਖੀ ਬੰਦਾ ਸਿੱਖ ਜਾਊ। ਹੁਣ ਜਿਹੜਾ ਨਿਆਣਾ ਆ, ਕਿ ਅਸੀਂ ਮੰਨ ਲਓ ਕਿ ਇੱਕ ਨਿਆਣਾ ਆ ਪੰਜਾਬੀ ਦਾ, ਇੱਕ ਵਿਦਿਆਰਥੀ ਆ, ਬਿਲਕੁਲ, ਉਹਨੂੰ ਜੇ ਅਸੀਂ ਕਹੀਏ ਕਿ ਪ੍ਰਕਾਸ਼ ਬਰਾ ਤੈਨੂੰ ਪੜਾਉਣਾ, ਹਾਂਜੀ, ਉਹ ਪ੍ਰਕਾਸ਼ ਬਰਾ ਉਹਨੂੰ ਚ ਆ ਜਾਣਾ ਵੀ ਪ੍ਰਕਾਸ਼ ਕਿਹਨੂੰ ਕਹਿੰਦੇ, ਬਰਾ ਕਿਹਨੂੰ ਕਹਿੰਦੇ, ਅਨਲੈਸ ਕਿ ਉਹਨੂੰ ਅਸੀਂ ਕਹਿ ਦਈਏ ਕਿ ਲਾਈਟ ਈਅਰ। ਉਹ ਲਾਈਟ ਦੇ ਲਈ ਉਹਨੂੰ ਉਹਦੇ ਰੂਪਾਂਤਰਨ ਕਰਨਾ ਪੈਣਾ, ਉਹ ਇੱਕ ਐਕਸਟਰਾ ਬੋਝ ਆ। ਇਸ ਕਰਕੇ ਉਹਨੂੰ ਸਿਖਾਇਆ ਜਾ ਸਕਦਾ, ਸਟੱਡੀ ਨੂੰ ਇੰਟਰਸਟਿੰਗ ਕੀਤਾ ਜਾ ਸਕਦਾ। ਪਰ ਲਾਰਡ ਮੈਕੌਲੇ, ਕਿਉਂਕਿ ਈਸਟ ਇੰਡੀਆ ਕੰਪਨੀ ਦੇ ਨਾਲ ਸੰਬੰਧਿਤ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਕੀਤਾ ਕਿ ਆਪਣੇ ਜਿਹੜੇ ਬ੍ਰਿਟਿਸ਼ ਦੇ ਆਪਣਾ ਕਲਚਰ ਸੀ, ਲਿਟਰੇਚਰ ਸੀ, ਉਹਨੂੰ ਇਹਨਾਂ ਦੇ ਉੱਤੇ ਲੱਦਿਆ ਜਾਵੇ, ਇੰਡੀਅਨ ਦੇ ਉੱਤੇ। ਇਹਨਾਂ ਨੂੰ ਇਹ ਕਿਹਾ ਜਾਵੇ ਕਿ ਇੰਗਲਿਸ਼ ਇਹ ਸਭ ਤੋਂ ਬੈਟਰ ਚੀਜ਼ ਆ ਜੀ, ਇਹ ਸਾਨੂੰ ਈਸਟ ਇੰਡੀਆ ਕੰਪਨੀ ਨੇ ਤੋਹਫੇ 'ਚ ਦਿੱਤੀ ਜੀ। ਪਰ ਇਹ ਆਜ਼ਾਦੀ ਤੋਂ ਬਾਅਦ ਸਾਡੇ ਜਿਹੜੇ ਦੋਸਤ ਸੀਗੇ, ਉਹਨਾਂ ਨੇ, ਜਾਂ ਸਾਡੇ ਵਿਦਵਾਨ ਜਿਹੜੇ ਨੇਤਾ ਸੀ, ਉਹਨਾਂ ਨੇ ਇਹ ਸੋਚਿਆ ਕਿ ਇਹ ਜਿਹੜੀ ਮੈਕੌਲੇ ਗੱਲ ਕਰਦਾ, ਇਹ ਸਾਡੇ ਪੱਖ ਦੀ ਗੱਲ ਨਹੀਂ ਜੀ। ਉਹ ਤਾਂ ਗੱਲ ਕਰਦਾ ਸੀ ਆਪਣੀ ਮਾਤ ਭਾਸ਼ਾ 'ਚ ਕਿਉਂ ਨਹੀਂ ਗੱਲ ਕਰਦੇ, ਪਰ ਉਸ ਵੇਲੇ ਵੀ ਇਹ ਬੜਾ ਦੁਵਿਧਾ ਦੇ ਵਿੱਚ ਸੀ, ਕਿਉਂਕਿ ਸਾਨੂੰ ਆਦਤ ਪੈ ਚੁੱਕੀ ਸੀ। ਹੁਣ ਜਿਹੜਾ ਕੋਟਾ ਸਿਸਟਮ ਆ, ਉਹ ਈਸਟ ਇੰਡੀਆ ਕੰਪਨੀ ਦੀ ਦੇਣ ਸੀ। ਕਿਉਂ? ਕਿਉਂਕਿ ਉਹਨੇ ਕ੍ਰੀਏਟੀਵਿਟੀ ਬੰਦ ਕਰਨੀ ਸੀ। ਕ੍ਰੀਏਟੀਵਿਟੀ, ਕਿ ਇੰਡੀਅਨ ਲੋਕ ਕ੍ਰੀਏਟਿਵ ਨਾ ਹੋਣ, ਇਹਨਾਂ ਦਾ ਆਰਟਸ ਦੇ ਵੱਲੋਂ ਧਿਆਨ ਹਟਾ ਲਿਆ ਜਾਵੇ, ਇਹਨਾਂ ਨੂੰ ਘੋਟਾ ਲਵਾਇਆ ਜਾਵੇ। ਉਹ ਆਪਾਂ ਉਹਨੂੰ ਰੱਟਾਫਿਕੇਸ਼ਨ ਕਹਿੰਦੇ, ਵੀ ਬਸ ਇੱਕ ਸ਼ਬਦ ਨੂੰ 5-5 ਵਾਰ ਲਿਖੀ ਜਾਓ, ਜਾਂ ਪਤਾ ਵੀ 33 ਨੰਬਰ ਚਾਹੀਦੇ ਜਾਂ 40 ਚਾਹੀਦੇ ਜਾਂ 50 ਚਾਹੀਦੇ ਪਾਸ ਹੋਣ ਲਈ, ਬਸ ਉਹਨਾਂ ਕੁ ਰੱਟਾ ਲਵਾ। ਤੁਸੀਂ ਹੋਰ ਹੈਰਾਨ ਹੋਗੇ ਕਿ ਪੰਜਾਬੀ ਦੀ ਗ੍ਰਾਮਰ ਜਾ ਕੇ ਦੋਸਤ ਰਿਸਰਚ ਕਰਕੇ ਦੇਖ ਲੈਣ, ਪੰਜਾਬੀ ਦੀ ਜਿਹੜੀ ਗ੍ਰਾਮਰ ਆ, ਜਿਹੀ ਨਾਉ ਪੜਨਾਉ, ਉਹ ਸਾਰਾ ਕੁਝ ਇੰਗਲਿਸ਼ ਦਾ ਕਿਉਂ ਇਦਾਂ ਆ? ਜਦ ਕਿ ਸਾਡੀ ਤਾਂ ਭਾਸ਼ਾ, ਹਰ ਭਾਸ਼ਾ ਦੀ ਗ੍ਰਾਮਰ ਵੱਖਰੀ ਹੁੰਦੀ, ਉਹਦਾ ਰੂਪਾਂਤਰਨ ਵੱਖਰਾ ਹੁੰਦਾ। ਪਰ ਸਾਡੀ, ਕਿਉਂਕਿ ਜਿਹੜੀ ਸਾਡੀ ਗ੍ਰਾਮਰ ਵੀ ਆ, ਉਹ ਵੀ ਗੋਰਿਆਂ ਨੇ ਬਣਾਈ, ਗੋਰਿਆਂ ਨੇ ਸਾਡੇ ਉੱਤੇ ਥੋਪ ਦਿੱਤੀ ਇੱਕ ਤਰ੍ਹਾਂ ਦੇ ਨਾਲ। ਸਾਡੀ ਉਹਦਾ ਕਾਰਨ ਇਹ ਸੀ ਕਿ ਇਹਨਾਂ ਦੀ ਜਿਹੜੀ ਇੱਕ ਵਿਲੱਖਣਤਾ ਆ, ਉਹ ਖਤਮ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਫਿਰ ਉਹ ਜਿਹੜੇ ਅਬਦੁੱਲਾ ਕਲਾਮ ਸੀਗੇ, ਪਹਿਲੇ ਜਿਹੜੇ ਐਜੂਕੇਸ਼ਨ ਮਿਨਿਸਟਰ ਬਣੇ ਆ, ਉਹ ਤੋਂ ਬਾਅਦ ਮੌਲਾਨਾ ਆਜ਼ਾਦ, ਉਹਨਾਂ ਨੇ ਕਾਫੀ ਇਹਦੇ ਉੱਤੇ ਕੰਮ ਕੀਤਾ। ਫਿਰ ਉਹਨਾਂ ਦੇ ਅੰਡਰ ਹੀ 1966 ਦੇ ਵਿੱਚ ਇੱਕ ਕੋਠਾਰੀ ਕਮਿਸ਼ਨ ਬਣਾਇਆ ਗਿਆ। ਉਹਨੇ ਗੱਲ ਕੀਤੀ ਕਿ GST 6% ਹੋਣੀ ਚਾਹੀਦੀ, ਉਹਦੇ ਬਰਾਬਰ ਦੀ ਸਾਨੂੰ ਐਜੂਕੇਸ਼ਨ ਦੇ ਉੱਤੇ ਖਰਚ ਕਰਨਾ ਚਾਹੀਦਾ। ਉਸ ਵੇਲੇ ਵੀ ਕਿਹਾ ਗਿਆ ਕਿ ਕੋਠਾਰੀ ਕਮਿਸ਼ਨ ਬਣ ਗਿਆ, ਜਿਹਨੂੰ ਕਿ ਸੈਕੰਡਰੀ ਐਜੂਕੇਸ਼ਨ ਲਾਅ ਵੀ ਕਹਿ ਦਿੰਦੇ ਆ, ਕਿ ਉਹ ਬਣ ਗਿਆ। ਹੁਣ ਸਾਡੀ ਐਜੂਕੇਸ਼ਨ ਤਾਂ ਬਹੁਤ ਵਰਲਡ ਲੈਵਲ ਦੀ ਹੋ ਜਾਣੀ ਆ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੀਆਂ ਸਰਕਾਰਾਂ ਹੁਣ ਤੱਕ ਉਹ 'ਚ ਗੱਲ ਕਰਦੇ 1966 'ਚ ਵੀ 6% ਤੱਕ ਅਸੀਂ ਖਰਚ ਕਰਨਾ, ਹੁਣ ਤੱਕ ਅਸੀਂ 4.43 ਤੱਕ ਪਹੁੰਚੇ ਆ ਜੀ। ਹੁਣ ਆ 2020 ਦੇ ਵਿੱਚ ਫੇਰ ਗੱਲ ਇੱਕ ਵਾਰੀ ਕੀਤੀ ਗਈ ਹੈ ਕਿ ਅਸੀਂ ਫੇਰ 6% ਤੱਕ ਲੈ ਕੇ ਜਾਣੀ ਹੈ। ਖਰਚ ਤਾਂ ਕਰਦੇ ਹੀ ਨਹੀਂ। ਹੁਣ ਆ ਤੁਸੀਂ ਪਿਛਲੇ ਸਾਲਾਂ ਦੀ ਗੱਲ ਲਾ ਲਓ, 2017 ਦੇ ਵਿੱਚ 38000 ਖਰਚ, 38000 ਕਰੋੜ ਰੁਪਈਆ ਖਰਚ ਐਜੂਕੇਸ਼ਨ ਦੇ ਉੱਤੇ, ਤੇ ਆ ਪਿਛਲੇ ਸਾਲ ਫੇਰ 37000 ਤੱਕ ਆ ਗਿਆ। ਜਦ ਕਿ ਇਹਦਾ ਮਤਲਬ ਕੀ ਹੋਇਆ ਕਿ ਸਾਡਾ ਖਰਚ ਜਿੰਨਾ ਘਟਦਾ ਵੱਧਦਾ ਹੀ ਰਹਿੰਦਾ। ਇਹਨਾਂ ਦੀ ਕੋਈ ਬਜਟ ਦੇ ਵਿੱਚ ਕੋਈ ਪਲੈਨਿੰਗ ਨਹੀਂ ਹੁੰਦੀ, ਕਦੀ ਪੈਸੇ ਦੇ ਦਿੱਤੇ ਜਾਂਦੇ ਆ, ਕਦੀ ਦਿੱਤੇ ਨਹੀਂ ਜਾਂਦੇ। ਇਸ ਕਰਕੇ ਕੁਝ ਕੁ ਪਹਿਲੂ ਇਹਦੇ ਵਿੱਚ ਵਧੀਆ ਵੀ ਹੈਗੇ। ਪਰ ਜਿੱਦਾਂ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਜਿਹੜੀ ਤੁਸੀਂ 4.43 ਔਰ 6% ਵਾਲੀ ਗੱਲ ਕੀਤੀ, ਵੀ ਟੋਟਲ GDP ਦਾ ਹਿੱਸਾ 4.43 ਤੇ ਵੀ ਅੱਜ ਤੱਕ ਖਰਚ ਕੀਤਾ ਜਾਂਦਾ ਰਿਹਾ, ਤਾਂ ਹੁਣ ਇਹ 6% ਕਰਨਗੇ ਟੋਟਲ GDP ਦਾ। ਤੇ ਦੈਟਸ ਨਾਟ ਇਨਫ।
ਉਹ ਵੀ ਇਨਫ ਨਹੀਂ ਅਜੇ ਤੇ ਪਰ ਉਧਰ ਦੂਜੇ ਬੰਨੇ ਇਹ ਕਿਹਾ ਜਾਂਦਾ ਜੇ ਸੌਰੀ ਮੈਂ ਇਸ ਗੱਲ ਨੂੰ ਇੱਥੇ ਮਤਲਬ ਕਿ ਜੇ GDP ਤਾਂ ਥੱਲੇ ਨੂੰ ਜਾ ਰਹੀ ਹੈ ਇੰਡੀਆ ਦੀ, ਜੇ ਆਪਾਂ ਓਵਰਆਲ ਗੱਲ ਕੀਤੀ ਜਾਵੇ ਤਾਂ ਜਿਹੜਾ ਪਿੱਛੇ ਤੋਂ ਰੌਲਾ ਪੈ ਰਿਹਾ 2-4 ਸਾਲਾਂ ਦਾ। ਦੇਖੋ ਇਹ ਕਿਹਾ ਜਾਂਦਾ ਕਿ ਜਿੰਨੀ GDP ਹੋਵੇ ਉਨਾ ਐਜੂਕੇਸ਼ਨ ਦੇ ਉੱਤੇ ਖਰਚ ਕੀਤਾ ਜਾਵੇ, ਕਿਉਂਕਿ ਐਜੂਕੇਸ਼ਨ ਦੇ ਉੱਤੇ ਅਸੀਂ ਖਰਚ ਕਰਾਂਗੇ ਤਾਂ ਹੀ ਸਾਡੀ ਐਜੂਕੇਸ਼ਨ ਸਿਸਟਮ ਬਿਹਤਰ ਹੋ ਸਕਦਾ। ਪਰ ਸਾਡੇ ਤੁਸੀਂ ਦੇਖੋ ਕਿ ਇੱਕ ਪਾਸੇ ਪ੍ਰਾਈਵੇਟ ਸਕੂਲ ਆ, ਇੱਕ ਪਾਸੇ ਸਰਕਾਰੀ ਸਕੂਲ ਆ। ਕਿਸੇ ਵੀ ਜਾ ਕੇ ਇਨਸਾਨ ਨੂੰ, ਇੱਕ ਬੰਦਾ ਕੋਈ ਲੇਬਰ ਦਾ ਕੰਮ ਕਰਦਾ ਤੇ ਉਹਨੂੰ ਜਾ ਕੇ ਪੁੱਛੋ ਕਿ ਤੂੰ ਆਪਣੇ ਨਿਆਣੇ ਸਕੂਲ ਦੇ ਵਿੱਚ ਪੜਾਉਣੇ ਆ ਸਰਕਾਰੀ ਸਕੂਲ 'ਚ, ਉਹ ਕਹੇਗਾ ਨਹੀਂ। ਇੱਕ ਤਰ੍ਹਾਂ ਦੇ ਨਾਲ ਮਨੋਦਸ਼ਾ ਸਾਡੀ ਬਣ ਗਈ, ਅਸੀਂ ਉਸ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਜਿਹੜਾ ਆਪਣੇ ਨਿਆਣੇ ਸਰਕਾਰੀ ਸਕੂਲਾਂ 'ਚ ਪੜਾਉਂਦਾ। ਸਰਕਾਰੀ ਸਕੂਲਾਂ 'ਚ ਅੱਜ ਤੁਸੀਂ ਖਾਸ ਤੌਰ ਤੇ ਪ੍ਰਾਇਮਰੀ ਸਕੂਲਸ ਦੇ ਵਿੱਚ ਦੇਖੋ ਕਿ ਜ਼ਿਆਦਾਤਰ ਬਿਹਾਰ ਤੋਂ, ਯੂਪੀ ਤੋਂ ਜਿਹੜੇ ਆਏ ਹੋਏ ਆ ਲੋਕ, ਉਹਨਾਂ ਦੇ ਬੱਚੇ ਪੜ੍ਹ ਰਹੇ ਆ, ਉਹਨਾਂ ਦੀ ਪੰਜਾਬੀ ਵੀ ਸਾਡੇ ਨਾਲੋਂ ਬੈਟਰ ਆ, ਵਧੀਆ ਪੰਜਾਬੀ ਬੋਲਦੇ ਆ ਉਹ। ਤੇ ਇਸ ਕਰਕੇ ਉਹ ਸਕੂਲ ਕਿਉਂ ਇਦਾਂ ਬਣ ਗਿਆ? ਕਿਉਂਕਿ ਸਾਡੇ ਜਿਹੜੇ ਕਮਿਸ਼ਨ ਬਣੇ, ਚਾਹੇ ਉਹ ਅਸੀਂ 1986 ਵਾਲੀ ਰਾਜੀਵ ਗਾਂਧੀ ਉਦੋਂ ਹੁੰਦਾ ਸੀ ਪ੍ਰਧਾਨ ਮੰਤਰੀ, ਫੇਰ ਉਹਨੂੰ ਰਿਵਾਈਜ਼ਡ ਕੀਤਾ ਗਿਆ ਉਸੇ ਪਾਲਿਸੀ ਨੂੰ, ਫੇਰ ਨਰਸਿਮਹਾ ਰਾਓ ਦੇ ਵੇਲੇ 1992 ਦੇ ਵਿੱਚ ਫੇਰ ਰਿਵਾਈਜ਼ ਕੀਤੀ ਵੀ ਐਜੂਕੇਸ਼ਨ। ਇਹ ਬਦਲਾਅ ਆਉਂਦਾ ਰਿਹਾ, ਤੁਸੀਂ ਵੀ ਦੇਖਿਆ ਹੋਣਾ। ਪਹਿਲਾਂ 5ਵੀਂ ਤੱਕ ਪ੍ਰਾਇਮਰੀ ਸਕੂਲ, ਫੇਰ 8ਵੀਂ ਤੱਕ ਮਿਡਲ ਸਕੂਲ ਕਰ ਦਿੱਤੇ, ਠੀਕ ਆ, 8ਵੀਂ ਤੱਕ ਸਕੂਲੇ ਵੱਖਰੇ ਕਰ ਦਿੱਤੇ, ਫੇਰ ਹਾਈ ਸਕੂਲ ਕਰਤੇ 10ਵੀਂ ਤੱਕ, ਫੇਰ ਸੈਕੰਡਰੀ ਸਕੂਲ, ਹਾਂਜੀ ਪਹਿਲਾਂ ਸੀਨੀਅਰ ਸੈਕੰਡਰੀ ਕਹਿ ਦਿੰਦੇ ਹੁੰਦੇ ਸੀ, ਫੇਰ ਉਸ ਤੋਂ ਬਾਅਦ 10+2 ਕਰ ਦਿੱਤਾ। ਇਹ ਸਾਰੀਆਂ ਐਜੂਕੇਸ਼ਨ ਸਿਸਟਮ ਦੇ ਅਕੋਰਡਿੰਗ ਕਰਦੇ ਰਹੇ। ਫਿਰ ਉਸ ਤੋਂ ਬਾਅਦ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਜਿਹੜਾ ਹਾਈ ਸਕੂਲ ਸੀ ਉਹਨੂੰ ਵਿੱਚੋਂ ਕੱਢੇ ਦਿੱਤਾ। ਮਿਡਲ ਸਕੂਲ, ਹੁਣ ਮਿਡਲ ਸਕੂਲ ਹੈ ਹੀ ਕਿਤੇ ਨਹੀਂ, ਸਿੱਧਾ ਹੀ ਉਹਨੂੰ ਕਰ ਦਿੱਤਾ ਕਿ ਜਾਂ ਤਾਂ 5ਵੀਂ ਤੱਕ ਹੋਵੇ ਜਾਂ ਫਿਰ ਸਿੱਧਾ +2 ਤੱਕ ਹੋਵੇ। ਪਰ ਉਹਦੇ ਵਿੱਚ ਵੀ ਸਮੱਸਿਆਵਾਂ ਕਾਫੀ ਹੈਗੀਆਂ ਸੀ। ਹੁਣ ਆਪਾਂ ਡਰਾਬੈਕ ਦੀ ਗੱਲ ਕਰ ਲਈਏ, ਇੱਥੇ ਲੜਕੀਆਂ ਦੀ ਆਪਾਂ ਸਿੱਖਿਆ ਦੀ ਗੱਲ ਕਰ ਲਈਏ, ਕਾਫੀ ਇਹਦੇ ਵਿੱਚ ਗੁੰਝਲਦਾਰ ਮਸਲੇ ਹੈਗੇ ਆ। ਹਾਂਜੀ ਇਹ ਜਿਹੜਾ ਇਹ ਹੁਣ ਹੈਗਾ, ਜਿਵੇਂ ਪਹਿਲਾਂ 10+2 ਸੀ, ਇਹ 5+3+3+4, ਇਹ ਮਤਲਬ ਇਹ ਕੀ ਆ? ਇਹਨੂੰ ਬੜਾ ਸਮਝਣਾ ਜ਼ਰੂਰੀ ਹੈ, ਖਾਸ ਤੌਰ ਤੇ ਮਾਪਿਆਂ ਦੇ ਲਈ, ਕਿਉਂਕਿ ਇਹ ਇੱਕ ਖਰੜਾ ਤਿਆਰ ਕਰਕੇ ਦੇ ਦਿੱਤਾ ਕਿ 5+3+3+4। ਇਹਦੇ ਵਿੱਚ ਕੀ ਹੈ, ਪਹਿਲਾਂ ਕੀ ਹੁੰਦਾ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਪ੍ਰਾਇਮਰੀ ਸਕੂਲ 5ਵੀਂ ਤੱਕ ਹੋ ਗਿਆ, ਫਿਰ ਮਿਡਲ ਸਕੂਲ 8ਵੀਂ ਤੱਕ ਹੋ ਗਿਆ, 10ਵੀਂ ਤੱਕ ਹਾਈ ਸਕੂਲ ਹੋ ਗਿਆ, 10+2 ਤੱਕ ਸੀਨੀਅਰ ਸੈਕੰਡਰੀ। ਬਾਕੀ ਜਿਹੜੀ ਐਜੂਕੇਸ਼ਨ ਹੈ ਉਹ ਕਾਲਜ ਦੇ ਵਿੱਚ ਵੋਕੇਸ਼ਨਲ ਤੁਸੀਂ ਚੀਜ਼ ਕਰਨੀ ਆ। ਮੰਨ ਲਓ ਕਿ 10ਵੀਂ ਤੋਂ ਬਾਅਦ ਤੁਹਾਨੂੰ ਚੂਜ਼ ਕਰਨ ਲਈ ਕਿਹਾ ਜਾਂਦਾ ਸੀ ਕਿ ਤੁਸੀਂ 3 ਸਟਰੀਮ ਸੀ, ਜਾਂ ਤਾਂ ਤੁਸੀਂ ਸਾਇੰਸ ਰੱਖ ਲਓ, ਜਾਂ ਤੁਸੀਂ ਆਰਟਸ ਰੱਖ ਲਓ, ਹਿਊਮੈਨਿਟੀਜ਼ ਵੀ ਉਹਨੂੰ ਕਹਿ ਦਿੰਦੇ ਸੀ, ਜਾਂ ਕਾਮਰਸ ਰੱਖ ਲਓ। 3 ਵਿਸ਼ੇ ਸੀ, ਉਹਨਾਂ ਤੋਂ ਚੂਜ਼ ਕਰਨਾ ਹੁੰਦਾ ਹੈ। ਹੁਣ ਕੀ ਹੋਇਆ ਕਿ ਇਹਨਾਂ ਨੇ ਕਿਹਾ ਕਿ ਪਹਿਲੇ 5 ਸਾਲ ਰੱਖੇ ਇਹਨਾਂ ਨੇ, ਤੀਜੀ ਤੱਕ। ਪਹਿਲਾਂ ਨਿਆਣਾ ਪੜ੍ਹਦਾ ਸੀ ਕੱਚੀ ਪਹਿਲੀ, ਆਪਾਂ ਕਹਿ ਦਿੰਦੇ ਹੁੰਦੇ ਸੀ, ਉਦੋਂ ਜਾਣ ਪਛਾਣ ਜੀ ਹੁੰਦੀ ਸੀ, ਜਾਂ ਜੋ ਅਸੀਂ ਸਿਸਟਮ 'ਚ ਪੜ੍ਹੇ ਆ, ਮੈਂ ਵੀ ਸਰਕਾਰੀ ਸਕੂਲ 'ਚ ਪੜ੍ਹਿਆ, ਉਸ ਵੇਲੇ ਅਸੀਂ ਕੱਚੀ ਸਕੂਲ 'ਚ ਜਾਂਦੇ ਸੀ। ਉਦੋਂ 6 ਸਾਲ ਦੇ ਨਿਆਣੇ ਨੂੰ ਭਰਤੀ ਕਰਦੇ ਹੁੰਦੇ ਸੀ, ਡੇਟ ਆਫ ਬਰਥ ਨਹੀਂ ਦੇਖਦੇ ਹੁੰਦੇ ਸੀ ਉਦੋਂ, ਇਹ ਦੇਖਦੇ ਹੁੰਦੇ ਸੀ ਬਾਂਹ ਨੂੰ, ਹਨਾ, ਕੰਨ ਨੂੰ ਹੱਥ ਲਵਾਇਆ ਜਾਂਦਾ ਸੀ ਉੱਪਰ ਦੀ, ਜਿਹੜੇ ਨਿਆਣੇ ਦਾ ਕੰਨ ਤੱਕ ਹੱਥ ਪਹੁੰਚਦਾ ਹੁੰਦਾ ਸੀ ਉਹਨੂੰ ਦਾਖਲ ਮਾਸਟਰ ਕਰ ਲੈਂਦਾ ਹੁੰਦਾ ਸੀ, ਨਹੀਂ ਤਾਂ ਕਹਿ ਦਿੰਦਾ ਹੁੰਦਾ ਸੀ ਨਹੀਂ ਤਾਂ ਨਹੀਂ। ਇਸੇ ਕਰਕੇ ਜ਼ਿਆਦਾਤਰ ਡੇਟ ਆਫ ਬਰਥ ਦੇ ਵਿੱਚ ਬੜੀਆਂ ਤਬਦੀਲੀਆਂ ਤੁਸੀਂ ਦੇਖੋਗੇ। ਉਹ ਕਾਰਨ ਕੀ ਸੀ ਕਿ ਕਈ ਨਿਆਣੇ, ਉਹਨਾਂ ਦੀ ਡੇਟ ਆਫ ਬਰਥ ਹੋਰ ਹੁੰਦੀ ਸੀ, ਪਰ ਉਹਨਾਂ ਦਾ ਨਿਆਣਿਆਂ ਦਾ ਉਹ ਹੱਥ ਨਹੀਂ ਪਹੁੰਚਦਾ ਹੁੰਦਾ ਸੀ। ਉਹ ਫਿਰ ਮਾਸਟਰ ਕੀ ਕਰਦਾ ਹੁੰਦਾ, ਕਹਿੰਦਾ ਹੁੰਦਾ 1 ਸਾਲ ਪਿੱਛੇ ਕਰ ਦੋ। ਇਸੇ ਕਰਕੇ ਕਾਫੀ ਤਬਦੀਲੀਆਂ, ਇਹ ਇੱਕ ਸਿਸਟਮ ਸੀ। ਹੁਣ ਇਹਨਾਂ ਨੇ ਕਿਹਾ ਕਿ ਪ੍ਰੀ ਸਕੂਲ ਐਜੂਕੇਸ਼ਨ ਦੀ ਗੱਲ ਕੀਤੀ ਕਿ ਪਹਿਲੀ ਤੋਂ ਪਹਿਲਾਂ, ਪਹਿਲੀ ਦੂਜੀ ਤੋਂ ਪਹਿਲਾਂ 3 ਸਾਲ ਨਿਆਣਿਆਂ ਨੂੰ ਸਕੂਲ ਦੇ ਵਿੱਚ ਪੜਾਇਆ ਜਾਵੇ। ਸਾਡੇ ਆਂਗਣਵਾੜੀ ਸਕੂਲ ਬਹੁਤ ਵਧੀਆ ਕੰਮ ਕਰਦੇ ਆ। ਆਂਗਣਵਾੜੀ ਸਕੂਲ ਦੀ ਫੇਰ ਹੁਣ ਗੱਲ ਹੋਈ ਆ ਕਿ ਸਾਨੂੰ ਜਿਹੜਾ ਆਪਾਂ ਇੱਥੇ ਪ੍ਰੀ ਨਰਸਰੀ, ਪ੍ਰੀ ਸਕੂਲਿੰਗ ਕਹਿ ਦਿੰਦੇ ਆ, ਜਾਂ ਕਿੰਡੀ ਕਹਿ ਦਿੰਦੇ ਆ ਇੱਧਰਲੇ ਮੁਲਕਾਂ ਦੇ ਵਿੱਚ। ਹੁਣ ਉਹ ਆਪਣੇ ਪਹਿਲਾਂ ਤਾਂ ਇਹ ਆ ਕਿ ਸਾਡੇ ਉੱਥੇ ਆਂਗਣਵਾੜੀ ਤਾਂ ਕੋਈ ਕਹਿੰਦਾ ਨਹੀਂ, ਦਲੀਏ ਵਾਲਾ ਸਕੂਲ ਕਹਿ ਦਿੰਦਾ ਕਿ ਦਲੀਏ ਵਾਲੇ ਸਕੂਲ ਦੇ ਵਿੱਚ ਜਾਣਾ ਆ। ਉਸ ਤੋਂ ਬਾਅਦ ਪਹਿਲੀ ਤੇ ਦੂਜੀ, ਪਰ ਇਹਦੇ ਵਿੱਚ ਇਹ ਆ ਉਹਨਾਂ ਨੇ ਕਿ ਕੋਈ ਬੋਝ ਨਹੀਂ ਪਾਉਣਾ। ਸਾਡੇ ਉੱਥੇ ਤੁਸੀਂ ਦੇਖੇ ਹੋਣਾ ਆ ਕਿ ਜਦੋਂ ਬੱਚੇ ਜਾਂਦੇ ਆ, ਬੈਗ ਭਰਿਆ ਪਿਆ, ਪਹਿਲੀ ਦਾ ਨਿਆਣਾ ਆ, ਉਹ ਇੰਨਾ ਬੋਝ ਪਾਇਆ, ਮੈਨੂੰ ਲੱਗਦਾ ਨਹੀਂ ਵੀ ਉਹ ਰੀੜ੍ਹ ਦੀ ਹੱਡੀ ਕਿਸੇ ਦੀ ਸਹੀ ਹੋਊਗੀ ਨਿਆਣੇ ਦੀ। ਉਹ ਐਜੂਕੇਸ਼ਨ ਇੰਨਾ ਜ਼ਿਆਦਾ ਉਹਦੇ ਉੱਤੇ ਬੋਝ ਇੰਨਾ ਪਾਇਆ। ਇੱਕ ਉਹਦੇ ਹੱਥ ਦੇ ਵਿੱਚ ਲੰਚ ਬਾਕਸ ਫੜਿਆ ਹੋਇਆ, ਫਿਰ ਉਹ ਬੱਸ ਦੇ ਵਿੱਚ ਚੜ੍ਹਨਾ ਉਤਰਨਾ, ਤੇ ਉਹ ਪਹਿਲਾਂ ਹੀ ਤੁਸੀਂ ਉਹਨਾਂ ਉੱਤੇ ਇੰਨਾ ਬੋਝ ਪਾਇਆ। ਹੁਣ ਇਹ ਕਿਹਾ ਗਿਆ ਕਿ ਪਹਿਲੇ ਜਿਹੜੇ 5 ਸਾਲ ਆ ਸਕੂਲ ਦੇ, ਦੂਜੀ ਤੱਕ, ਉਹਨੂੰ ਜਿਹੜਾ ਬਿਲਕੁਲ ਫ੍ਰੀ ਰੱਖਿਆ ਜਾਏਗਾ। ਉਹਨਾਂ ਨੂੰ ਖੇਲਣ ਕੁੱਦਣ ਲਈ ਦਿੱਤਾ ਜਾਊਗਾ। ਆਂਗਣਵਾੜੀ ਸਕੂਲ ਨੂੰ ਹੋਰ ਵੀ ਜ਼ਿਆਦਾ ਸਟਰੋਂਗ ਕੀਤਾ ਜਾਏਗਾ। ਫਿਰ ਉਸ ਤੋਂ ਬਾਅਦ, ਇਹ ਪਹਿਲੇ 5 ਹੋ ਗਏ, ਫਿਰ ਉਸ ਤੋਂ ਬਾਅਦ ਤੀਜੀ, ਚੌਥੀ ਤੇ 5ਵੀਂ, ਇਹ ਅਗਲੇ 3 ਸਾਲ ਆ। ਇਹਦੇ ਵਿੱਚ ਤੁਹਾਨੂੰ ਜਾਣ ਪਛਾਣ ਕਰਾਉਣੀ ਆ ਕਿ ਗਣਿਤ ਕੀ ਹੁੰਦਾ, ਮੈਥ ਕੀ ਹੁੰਦਾ, ਜਾਨੀ ਬੇਸਿਕ ਚੀਜ਼ਾਂ। ਫਿਰ 6ਵੀਂ, 7ਵੀਂ, 8ਵੀਂ 3 ਸਾਲ।
ਉਹਦੇ ਵਿੱਚ ਫਿਰ ਤੁਹਾਨੂੰ ਇੱਕ ਇਹਦੇ ਵਿੱਚ ਇਹ ਗੱਲ ਕੀਤੀ ਗਈ ਆਪਣੇ ਇੱਥੇ ਅਪ੍ਰੈਂਟਿਸਸ਼ਿਪ ਲੱਗਦੀ ਹੈ। ਹਾਂਜੀ ਹਾਂ। ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਸਾਰੇ ਦੇਸ਼ਾਂ ਦੀ ਰਿਸਰਚ ਕੀਤੀ, ਨੋ ਡਾਊਟ ਰਿਸਰਚ ਕੀਤੀ ਆ, ਕੁਝ ਚੰਗੀਆਂ ਚੀਜ਼ਾਂ ਚੱਕੀਆਂ। ਆਪਣੇ ਹੁਣ ਇੱਕ ਕਾਨੂੰਨ ਆ ਉੱਥੇ ਜਿਹੜਾ ਬਾਲ ਸ਼ੋਸ਼ਣ ਕਾਨੂੰਨ, ਜਿਹੜਾ ਕਹਿੰਦਾ ਆ ਕਿ ਜਿਹੜੇ ਬੱਚੇ ਆ ਛੋਟੇ ਜੀ ਕਿ ਉਹਨਾਂ ਤੋਂ ਕੰਮ ਨਹੀਂ ਕਰਵਾਇਆ ਜਾ ਸਕਦਾ। ਪਰ ਇਹਦੇ ਵਿੱਚ ਗੱਲ ਕੀਤੀ ਹੈ ਕਿ 6 ਮਹੀਨੇ ਦੇ ਨਿਆਣੇ ਨੂੰ ਮੰਨ ਲਓ ਕਿ ਉਹਦਾ ਇੰਟਰਸਟ ਲੱਗਦਾ ਆ ਕਿ ਮੈਂ ਆਰਟਸ ਦੇ ਵਿੱਚ ਬਹੁਤ ਵਧੀਆ, ਮੈਨੂੰ ਪੇਂਟਿੰਗ ਦਾ ਬੜਾ ਸ਼ੌਂਕ ਆ, ਉਹ ਜਾਵੇ ਤੇ ਜਾ ਕੇ ਕਿਸੇ ਦੁਕਾਨ ਦੇ ਉੱਤੇ ਕੰਮ ਵੀ ਕਰ ਸਕਦਾ। ਕਿਸੇ ਨਿਆਣੇ ਨੂੰ ਕੰਪਿਊਟਰ ਦਾ ਬੜਾ ਸ਼ੌਂਕ ਆ, ਉਹ ਕੰਪਿਊਟਰ ਦੇ ਉੱਤੇ ਸ਼ਾਪ ਦੇ ਉੱਤੇ ਕੰਮ ਵੀ ਕਰ ਸਕਦਾ ਤੇ ਉਹਨੂੰ ਪੈਸੇ ਵੀ ਉਹ ਲੈ ਸਕਦਾ। ਯਾਨੀ ਐਜੂਕੇਸ਼ਨ ਦੇ ਨਾਲ ਨਾਲ ਉਹ ਆਪਣਾ ਕੰਮ ਵੀ ਨਾਲ ਚਲਾ ਸਕਦਾ, ਇਹਨੂੰ ਵੋਕੇਸ਼ਨਲ ਐਜੂਕੇਸ਼ਨ ਦੇ ਨਾਲ ਜੋੜਿਆ ਜਾ ਸਕਦਾ। ਇਸ ਤੋਂ ਬਾਅਦ ਅਗਲੇ ਜਿਹੜੇ 3 ਸਾਲ ਆ ਉਹਦੇ ਨਾਲ ਫਿਰ ਹੋਰ ਜੇ ਵੋਕੇਸ਼ਨਲ ਵੀ ਜੋੜਿਆ ਨਾਲ, ਉਹਨਾਂ ਨੂੰ ਇਹ ਕਿਹਾ ਜਾਣਾ ਕਿ ਤੁਸੀਂ ਆਪਣੇ ਆਪ ਨੂੰ ਹੁਣ ਸਮਰੱਥ ਕਰੋ, ਜਿਹੜੀਆਂ ਚੀਜ਼ਾਂ ਤੁਸੀਂ ਬੇਸਿਕ ਪੜ੍ਹੀਆਂ ਸੀ ਉਹਨਾਂ ਦਾ ਹੋਰ ਬਹਾ ਕਰੋ। ਨਾਲ ਦੀ ਨਾਲ ਇਹ ਆ ਕਿ ਪਹਿਲਾਂ ਜਿੱਦਾਂ ਸਾਇੰਸ ਵਾਲਾ ਸੀ ਉਹਨੂੰ ਸਿਰਫ ਸਾਇੰਸ ਹੀ ਉਹ ਪੜ੍ਹ ਸਕਦਾ ਸੀ, ਹੁਣ ਇਹ ਨਾਲ ਕਰ ਦਿੱਤਾ ਕਿ ਜੇ ਤੁਸੀਂ ਚਾਹੁੰਦੇ ਆ ਤੁਸੀਂ ਨਾਲ ਹੋਰ ਸਬਜੈਕਟ ਵੀ ਲੈ ਸਕਦੇ ਆ। ਕਾਫੀ ਬਰੋਡ ਹੈਗੀ ਇਹ ਗੱਲ, ਇਹਦੇ ਉੱਤੇ ਬਹੁਤ ਧਿਆਨ ਦੇਣ ਦੀ ਮੰਗ ਆ। ਪਰ ਮੈਨੂੰ ਲੱਗਦਾ ਜਿੱਥੇ ਤੱਕ ਕਿ ਇਹਦੇ ਉੱਤੇ ਜਿਹੜਾ ਰੱਟਾ ਸਿਸਟਮ ਸੀ, ਕਿਉਂਕਿ ਹੁਣ 2 ਵਾਰੀ ਪੇਪਰ ਹੋਣੇ ਆ, ਪਹਿਲਾਂ ਇਹ ਹੁੰਦਾ ਸੀ ਸਾਲ ਦੇ ਵਿੱਚ 1 ਵਾਰੀ ਪੇਪਰ ਹੁੰਦੇ ਸੀ। ਜ਼ਿਆਦਾਤਰ ਸਾਡੇ ਵਰਗੇ ਕੀ ਕਰਦੇ ਹੁੰਦੇ ਸੀ, ਚਲੋ 9-10 ਮਹੀਨੇ ਤੁਸੀਂ ਐਸ਼ ਕਰੋ, ਜਦੋਂ ਲਾਸਟ ਦੇ 2 ਮਹੀਨੇ ਆਏ ਆ ਉਹ ਚੰਗੀ ਤਰ੍ਹਾਂ ਜੀ ਪੜ੍ਹ ਲਓ, ਕੋਟਾ ਮਾਰ ਲਓ, ਕੁਝ ਵੀ ਕਹਿ ਲਓ ਉਹਨੂੰ, ਉਹ ਤਾਂ ਸਾਡੇ ਨੰਬਰ ਵਧੀਆ ਆ ਜਾਂਦੇ। ਕਈ ਨਿਆਣੇ ਆ 10 ਮਹੀਨੇ ਬਹੁਤ ਵਧੀਆ ਪੜ੍ਹਦੇ ਆ, ਉਹ 2 ਮਹੀਨੇ ਜੀ ਬਾਹਰੋਂ, ਹੁਣ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਫਰਵਰੀ ਮਾਰਚ ਵਿੱਚ ਆਪਣੇ ਦੁਆਬੇ ਵਿੱਚ ਬਾਹਰੋਂ ਬਹੁਤ ਲੋਕ ਆਉਂਦੇ ਆ, ਹੁਣ ਜੀ ਚਾਚਾ ਜਾਂ ਮਾਸੜਾ ਜਾਂ ਵਿਆਹ ਬਹੁਤ ਹੁੰਦੇ ਆ ਉਹਨਾਂ ਦਿਨਾਂ 'ਚ, ਉਹ ਫਿਰ ਥੋੜੀ ਜਿਹਾ ਟਪਲਾ ਖਾ ਲੈਂਦੇ ਆ। ਉਹਨਾਂ ਦੀ ਉਹ 10 ਸਾਲ ਦੀ ਮਿਹਨਤ, 10 ਮਹੀਨਿਆਂ ਦੀ ਮਿਹਨਤ ਜਿਹੜੀ ਆ ਉਹ 2 ਮਹੀਨੇ ਖਰਾਬ ਹੋਣ ਦੇ ਨਾਲ ਵਿਆਹ ਤੇ ਚਲੇ ਜਾਂਦੀ ਆ, ਕਈ ਵਾਰੀ ਪਾਸ ਮਾਰਕਸ ਤੇ ਲੈ ਹੁੰਦੇ। ਇਸ ਕਰਕੇ ਇਹਨਾਂ ਨੇ ਕਹਿ ਦਿੱਤਾ ਕਿ ਤੁਹਾਨੂੰ ਸਾਰਾ ਸਾਲ ਪੜ੍ਹਨਾ ਪੈਣਾ, 2 ਵਾਰੀ ਤੁਹਾਡੇ ਸਮੈਸਟਰ ਟਾਈਪ ਕੁਐਸਚਨ ਹੋਣੇ ਆ। ਨਾਲ ਸਭ ਤੋਂ ਵਧੀਆ ਗੱਲ ਕੀ ਹੁੰਦੀ ਕਿ ਸਿਰਫ ਨੰਬਰਾਂ ਦੇ ਆਧਾਰ ਦੇ ਉੱਤੇ ਨਹੀਂ ਹੁਣ ਮੁਲਾਂਕਣ ਹੋਣਾ, ਨਾਲ ਦੇ ਨਿਆਣਿਆਂ ਤੋਂ ਵੀ ਪੁੱਛਿਆ ਜਾਣਾ ਕਿ ਇਹ ਨਿਆਣੇ ਨੂੰ ਕਿੰਨੇ ਨੰਬਰ ਦਈਏ, ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਨਾਲ ਇਹ ਵਧੀਆ ਸੀ। ਅੱਛਾ, ਇਹਦੇ ਵਿੱਚ ਇਹ ਸਭ ਤੋਂ ਵਧੀਆ ਮੈਨੂੰ ਲੱਗੀ ਆ ਗੱਲ। ਇਹ ਕਿੱਦਾਂ ਮਤਲਬ? ਇਹਦਾ ਇਦਾਂ ਕਿ ਜਿੱਦਾਂ ਮੈਂ ਤਾਂ ਕਦੀ ਵੀ ਨਹੀਂ ਕਹਿਣਾ ਵੀ ਦਿਲਜੀਤ ਨੂੰ ਵਧੀਆ ਇਹਦੇ ਵਿੱਚ ਵੀ ਡਰਾਬੈਕ ਹੈਗੀਆਂ ਕਿ ਜਿੱਦਾਂ ਐਜੂਕੇਸ਼ਨ ਹੈ, ਇੱਕ ਫਾਰਮਲ ਆ, ਇੱਕ ਇਨਫਾਰਮਲ ਆ ਤੇ ਇੱਕ ਨਾਨ ਫਾਰਮਲ ਆ। ਇਹ 3 ਤਰ੍ਹਾਂ ਦੇ ਨਾਲ ਆਪਾਂ ਐਜੂਕੇਸ਼ਨ ਲੈਂਦੇ ਆ। ਫਾਰਮਲ ਦੇ ਵਿੱਚ ਹੁੰਦਾ ਕਿ ਅਸੀਂ ਟਾਈ ਟੂਈ ਲਾ ਕੇ ਜਾਂਦੇ ਆ ਸਕੂਲਾਂ ਦੇ ਵਿੱਚ, ਇਨਫਾਰਮਲ ਦੇ ਵਿੱਚ ਹੁੰਦਾ ਕਿ ਅਸੀਂ ਕਿਸੇ ਚੀਜ਼ ਦੀ ਕੋਚਿੰਗ ਲੈਂਦੇ ਆ, ਅਸੀਂ ਉਹ ਪੜ੍ਹਾਈ ਨੂੰ ਮੰਨਦੇ ਨਹੀਂ, ਵੈਸੇ ਉਹ ਪੜ੍ਹਾਈ ਹੁੰਦੀ ਆ, ਮੰਨ ਲਓ ਕਿਸੇ ਚੀਜ਼ ਦਾ ਕੰਮ ਸਿੱਖਣਾ। ਨਾਨ ਫਾਰਮਲ ਉਹ ਹੁੰਦੀ ਆ ਕਿ ਅਸੀਂ, ਸਾਨੂੰ ਸਮਾਜ ਕੀ ਸਿਖਾਉਂਦਾ, ਸਾਡਾ ਘਰ ਸਾਨੂੰ ਕੀ ਸਿਖਾਉਂਦਾ, ਸਾਨੂੰ ਸਾਡੇ ਨਾਲ ਦੇ ਫਰੈਂਡਸ ਕਿੱਦਾਂ ਦੇ ਆ, ਇਹ 3 ਚੀਜ਼ਾਂ ਨੂੰ ਧਿਆਨ 'ਚ ਰੱਖਿਆ ਗਿਆ। ਇਹ 'ਚ ਪਹਿਲਾਂ ਤਾਂ ਇਹ ਕਹਿਣਾ ਵੀ ਤੁਹਾਨੂੰ ਨੰਬਰ 1 ਸ਼ੀਟ ਦੇ ਦੇਣੀ ਆ, ਤੂੰ ਦੱਸ ਵੀ ਤੈਨੂੰ ਕਿੰਨੇ ਨੰਬਰ ਦਿੱਤੇ ਜਾਣ, ਆਪ ਵੀ ਨੰਬਰ ਦੇਣੇ ਤੁਸੀਂ। ਉਹਦੇ ਵਿੱਚ ਫਿਰ ਤੁਸੀਂ ਮੰਨ ਲਓ ਕਿ ਮੈਂ ਆਪਣੇ ਆਪ ਨੂੰ ਤਾਂ ਦੇ ਦੂੰਗਾ, ਕਿਉਂਕਿ ਹਰ ਕੋਈ ਬੰਦਾ ਸੋਚਦਾ ਮੇਰੇ ਜਿੱਡਾ ਤਾਂ ਕੋਈ ਵਿਦਵਾਨ ਹੈ ਹੀ ਨਹੀਂ। ਫਿਰ ਨਾਲ ਕਲਾਸ ਨੂੰ ਕਹਿਣਾ ਕਿ ਤੂੰ ਵੀ ਇਹਦੇ ਨਾਲ ਨੰਬਰ ਦੇ। ਉਹਦੇ ਨਾਲ ਕੀ ਹੋਣਾ ਕਿ ਸਾਨੂੰ ਸਾਰਿਆਂ ਨਾਲ ਬਣਾ ਕੇ ਰੱਖਣੀ ਪੈਣੀ ਆ। ਹਨਾ, ਇਹ ਹੋਣਾ ਇਹ, ਕਿਉਂਕਿ ਕੋਈ ਵੀ ਨੰਬਰ ਗਲਤ ਦੇ ਸਕਦਾ। ਫਿਰ ਤਾਂ ਲੜਾਈਆਂ ਇਦਾਂ, ਅੱਗੇ ਤਾਂ ਇਹ ਸਾਡੀ ਵਾਰੀ ਫੱਟੀਆਂ ਹੁੰਦੀਆਂ ਸੀ, ਉਦੋਂ ਇਹ ਲੜਾਈ ਹੁੰਦੀ ਸੀ ਕਿ ਮੈਂ ਤੇਰਾ ਫੱਟੀ ਮਾਰਨੀ ਆ, ਬਾਹਰ ਦੇਖਦੇ, ਬਾਹਰ ਚੱਲ ਫਿਰਦੇ। ਹੁਣ ਇਹ ਹੋਣਾ ਆ ਵੀ ਮੈਂ ਤੇਰੇ ਨੰਬਰ ਘੱਟ ਲਾਉਣੇ ਆ। ਇਸ ਕਰਕੇ ਉਹਦੇ ਨਾਲ ਪਿਆਰ ਮਿਲਵਰਤਨ ਵਧਣਾ। ਫਿਰ ਟੀਚਰ ਨੇ ਵੀ ਨੰਬਰ ਦੇਣੇ ਆ ਕਿ ਟੀਚਰ ਨੇ ਵੀ ਇਹ ਬੱਚਾ ਸਕੂਲ ਦੇ ਵਿੱਚ ਕਿੱਦਾਂ ਦਾ ਪੜ੍ਹਾਈ ਤੋਂ ਇਲਾਵਾ ਵੀ। ਫਿਰ ਅਗਲੇ ਜਿਹੜੇ ਮਾਰਕਸ ਆ ਉਹਦੀ ਥਿਊਰੀ ਦੇ ਹੋਣੇ ਆ। ਇਹਦੇ ਫਿਰ ਸਾਰਿਆਂ ਦਾ ਮੁਲਾਂਕਣ ਕਰਕੇ ਉਹਦਾ ਇਕੱਠਾ ਫਿਰ ਉਹਨੂੰ ਦੱਸਿਆ ਜਾਣਾ ਕਿ ਬੱਚਾ ਕਿੰਨੇ ਕੁ ਲਾਇਕ ਦਾ ਹੈਗਾ, ਤੇ ਇਹ ਸ਼ਾਇਦ ਸਭ ਤੋਂ ਵਧੀਆ। ਫਿਰ ਕਾਲਜ ਦੇ ਵਿੱਚ ਵੀ ਵਧੀਆ ਚੀਜ਼ਾਂ ਹੈਗੀਆਂ ਕੁਛ, ਕਿ ਹੁਣ ਪਹਿਲਾਂ ਕੀ ਹੁੰਦਾ ਸੀ, BA 3 ਸਾਲ ਦੀ ਹੁੰਦੀ ਸੀ, ਫਸਟ ਸੈਕੰਡ ਥਰਡ। ਮੰਨ ਲਓ ਤੁਸੀਂ ਫਸਟ ਈਅਰ ਕੀਤਾ ਆ, ਸੈਕੰਡ ਈਅਰ ਦੇ ਵਿੱਚ ਤੁਸੀਂ ਆਸਟ੍ਰੇਲੀਆ ਆ ਗਏ, ਹੁਣ ਉਹ ਫਸਟ ਈਅਰ ਦਾ ਤੁਹਾਡੇ ਕਿਸੇ ਕੰਮ ਦਾ ਹੀ ਨਹੀਂ, ਉਹਦੀ ਕੋਈ ਸਰਟੀਫਿਕੇਟ ਨਹੀਂ। ਜਾਂ ਜਿੰਨਾ ਚਿਰ ਤੁਸੀਂ ਉਹ ਕੰਪਲੀਟ ਨਹੀਂ ਕਰਦੇ 3 ਸਾਲ ਤੁਹਾਡੀ BA ਦੀ ਡਿਗਰੀ ਮਿਲਣੀ, 3 ਸਾਲਾਂ ਬਾਅਦ ਮਿਲਣੀ ਹੈ। ਪਰ ਇਹਨਾਂ ਨੇ ਹੁਣ ਇਹ ਕਰ ਦਿੱਤਾ, ਜੇ 1 ਸਾਲ ਦਾ ਜਿਹਨੇ ਪਹਿਲਾ ਸਾਲ ਲਾਇਆ ਉਹਨੂੰ ਸਰਟੀਫਿਕੇਟ ਦਿੱਤਾ ਜਾਣਾ। ਜਿੱਦਾਂ ਆਪਣੇ ਇੱਥੇ ਸਰਟੀਫਿਕੇਟ ਕੋਰਸ ਹੈਗੇ ਆ, ਸਰਟੀਫਿਕੇਟ 3 ਹੈਗਾ, ਆਪਣੇ ਇੱਥੇ ਹੈਗੇ ਆ ਆਸਟ੍ਰੇਲੀਆ ਵਿੱਚ। ਹੁਣ ਇਹ ਆ ਕਿ ਸਰਟੀਫਿਕੇਟ ਸਾਨੂੰ ਦਿੱਤਾ ਜਾਣਾ। ਜਿਹਨੇ ਦੂਜਾ ਸਾਲ ਵੀ ਲਾਇਆ ਉਹਨੂੰ ਐਡਵਾਂਸ ਸਰਟੀਫਿਕੇਟ ਜਾਂ ਡਿਪਲੋਮਾ ਦੇ ਦੇਣਾ। ਜਿਹਨੇ ਤੀਜਾ ਸਾਲ ਲਾਇਆ ਉਹਨੂੰ BA ਦੀ ਡਿਗਰੀ ਮਿਲਣੀ ਹੈ। ਜਿਹਨੇ ਚੌਥਾ ਸਾਲ ਵੀ ਲਾਇਆ ਉਹਨੂੰ ਰਿਸਰਚ ਵਰਕ ਲਈ ਦੇਣਾ ਪੈਣਾ, ਉਹਨੂੰ ਰਿਸਰਚ ਵਰਕ ਦੇ ਦੇਣਾ। ਫਿਰ ਇਦਾਂ ਹੀ ਜਿਹਨਾਂ ਨੇ 3 ਸਾਲ BA ਤੋਂ ਬਾਅਦ ਮਾਸਟਰ ਡਿਗਰੀ ਕਰਨੀ 2 ਸਾਲਾਂ ਦੀ ਹੋ ਜਾਣੀ ਆ, ਜਿਹਨੇ 4 ਸਾਲਾਂ ਬਾਅਦ ਉਹਨੂੰ 1 ਸਾਲ ਦੀ ਹੋ ਜਾਣੀ ਆ। ਕਾਫੀ ਕੁਝ ਇਹਦੇ ਵਿੱਚ ਸਿੱਖਣ ਲਈ ਵਧੀਆ ਚੀਜ਼ਾਂ ਹੈਗੀਆਂ, ਭਾਵੇਂ ਬਹੁਤ ਖਾਮੀਆਂ ਦੇਖੋ ਹੈਗੀਆਂ ਆ, ਹੌਲੀ ਹੌਲੀ ਦੂਰ ਕਰਨੀਆਂ ਪੈਣੀਆਂ। ਪਰ ਮੈਂ ਸਵਾਗਤ ਕਰਦਾ ਕਿ ਇਸ ਪਾਲਿਸੀ ਦੇ ਵਿੱਚ ਕੁਝ ਨਵੀਆਂ ਗੱਲਾਂ ਹੋਈਆਂ। ਜੇ ਸਰਕਾਰ
ਇਹਨੂੰ ਤਨਦੇਹੀ ਦੇ ਨਾਲ ਲਾਗੂ ਕਰੇ ਤੇ ਨਾਲ ਦੀ ਨਾਲ ਇਹ ਜਿਹੜਾ 6% ਦੀ ਗੱਲ ਹੋਈ ਆ ਘੱਟੋ ਘੱਟ ਇਹੀ ਖਰਚ ਕਰ ਦੇਣ ਤਾਂ ਸ਼ਾਇਦ ਵਧੀਆ ਸਾਰਥਕ ਨਤੀਜੇ ਆ ਸਕਦੇ। ਜੀ ਤੇ ਮੈਂ ਆਪਾਂ ਅੱਗੇ ਇਸੇ ਤੇ ਹੋਰ ਗੱਲਬਾਤ ਕਰਦੇ, ਪਰ ਆਪਣੇ ਸਰੋਤੇ ਜੁੜੇ ਤਸਵੀਰ ਬੋਪਾਰਾਏ ਕੇ ਜੁੜੇ ਹੋਏ ਨੇ, ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਇਹ ਕਹਿੰਦੇ ਵੀ ਪੜ੍ਹਾਈਆਂ ਕਿਹੜਾ ਸਸਤੀਆਂ ਨੇ ਜੀ ਅੱਜ ਕੱਲ੍ਹ, ਤੇ ਬਸ ਦੂਜੀ ਗੱਲ ਕਹਿੰਦੇ ਵੀਰ ਦਿਖਾਵਾ ਹੀ ਆ, ਵੀ ਇਹ ਸਿਰਫ ਗੱਲਾਂ ਹੀ ਆ, ਤੇ ਪੜ੍ਹਾਈ ਕਰਕੇ ਵੀ ਉਹਨੂੰ ਘਰੇ ਬਹਿਣਾ ਪੈਣਾ। ਇਸ ਕਰਕੇ ਇਹ ਗੱਲ ਇਹਨਾਂ ਦੀ ਬਹੁਤ ਗੰਭੀਰਤਾ ਨਾਲ ਦੇਖਣ ਵਾਲੀ ਆ। ਹਾਂਜੀ ਹਾਂ, ਗੱਲਾਂ ਤਾਂ ਹੁੰਦੀਆਂ ਜਦੋਂ ਆਪਾਂ ਪਹਿਲਾਂ ਕਿਹਾ ਕੋਠਾਰੀ ਕਮਿਸ਼ਨ ਬਣਿਆ, ਫਿਰ 1986 ਚ ਲੱਗਦਾ ਸੀ, ਉਦੋਂ ਵੀ ਇਦਾਂ ਹੀ ਹੋਇਆ ਸੀ ਵੀ ਹੁਣ ਉਹ ਐਜੂਕੇਸ਼ਨ ਆਪਣੀ ਬਦਲ ਕੇ ਰੱਖ ਜਾਂਦੀ। ਪਰ ਇਹਦੀ ਬਜਾਏ ਜੇ ਇਹ ਕਿਹਾ ਜਾਂਦਾ ਕਿ 18 ਸਾਲ ਤੱਕ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਹੋਵੇ, ਕਿਉਂਕਿ ਲਾਅ ਦੇ ਵਿੱਚ ਇਹ ਕਿਹਾ ਗਿਆ ਪ੍ਰਾਇਮਰੀ ਐਜੂਕੇਸ਼ਨ ਕੰਪਲਸਰੀ ਹੋਣੀ ਚਾਹੀਦੀ ਆ, 5 ਸਾਲ ਤੱਕ ਇਹ ਅਧਿਕਾਰ ਆ ਤੁਹਾਡਾ। ਜੇ ਤੁਸੀਂ 5 ਸਾਲ ਤੋਂ ਨਿਆਣਾ ਪਿੱਛੇ ਨਹੀਂ ਪੜ੍ਹਦਾ, ਹੁਣ ਸਰਕਾਰ ਤੁਸੀਂ ਦੇਖਿਆ ਹੋਣਾ ਪ੍ਰਾਇਮਰੀ ਸਕੂਲਾਂ ਵਾਲੇ ਘਰੋਂ ਚੱਕ ਕੇ ਨਿਆਣੇ ਲਿਜਾਂਦੇ ਆ, ਦੇਖਿਆ ਹੋਣਾ ਤੁਸੀਂ, ਭੱਠਿਆਂ ਦੇ ਉੱਤੇ ਜਾਂਦੇ ਆ ਕਿ ਅਸੀਂ ਜਿਹੜਾ ਅੱਗੇ ਕਰੀਏ। ਉਹਦਾ ਕਿਉਂ ਇਦਾਂ ਲਿਜਾਣਾ ਪੈਂਦਾ? ਕਿਉਂਕਿ ਇਹ ਤੁਹਾਡਾ ਅਧਿਕਾਰ ਆ। ਕੋਈ ਵੀ ਬੰਦਾ ਅਦਾਲਤ ਦੇ ਵਿੱਚ ਇਸ ਚੀਜ਼ ਨੂੰ ਚੈਲੰਜ ਕਰ ਸਕਦਾ। ਸਰਕਾਰ ਨੂੰ ਤੁਸੀਂ ਕਟਹਿਰੇ ਦੇ ਵਿੱਚ ਖੜਾ ਕਰ ਸਕਦੇ ਆ ਜੀ ਮੈਨੂੰ 5ਵੀਂ ਤੱਕ ਪੜ੍ਹਾਇਆ ਨਹੀਂ ਗਿਆ। ਬਹੁਤ ਸਾਰੇ ਕੇਸ ਚੱਲ ਰਹੇ ਇਸ ਵੇਲੇ ਸਰਕਾਰ ਦੇ ਉੱਤੇ ਕਿ ਇਹ ਜਿਹੜਾ ਲਾਅ ਆ ਇਹ 18 ਸਾਲ ਤੱਕ ਬਣਨਾ ਚਾਹੀਦਾ ਕਿ ਕੰਪਲਸਰੀ ਐਜੂਕੇਸ਼ਨ। ਕਿਸੇ ਨਿਆਣੇ ਨੂੰ ਇਹ ਨਾ ਕਿਹਾ ਜਾਵੇ ਇਹ ਤੋਂ ਪੈਸੇ ਹੈ ਨਹੀਂ, ਇਹਨੂੰ ਪੜਾਉਣਾ ਹੀ ਪੈਣਾ 18 ਸਾਲ ਤੱਕ, ਤੇ ਨਾਲ ਇਹ ਦੱਸਣਾ ਪੈਣਾ ਕਿ ਜੇ ਤੂੰ ਨਹੀਂ ਪੜ੍ਹਾਈ ਕਿਸੇ ਵੀ ਚੀਜ਼ ਦੇ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਆ ਉਹਨੂੰ ਅਧਿਕਾਰ ਬਣਾਇਆ ਜਾਵੇ। ਇਹ ਬੋਪਾਰਾਏ ਸਾਹਿਬ ਦੀ ਗੱਲ ਸਹੀ ਆ ਕਿ ਜਿੰਨਾ ਚਿਰ ਤੱਕ ਇਹਨੂੰ ਜੇ ਇਹਦੇ ਵਿੱਚ ਨਾਲ ਲਗਾ ਦਿੰਦੇ, ਕਿਉਂਕਿ ਇਹਦੇ ਨਾਲ ਫਿਰ ਸਰਕਾਰ ਦੇ ਉੱਤੇ ਲਗਾਮ ਕਸ ਹੋਣੀ ਸੀ, ਇਸ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਪਾਇਆ। ਹਾਂਜੀ ਉਹ ਇਹ ਵੀ ਗੱਲ ਕਰ ਰਹੇ, ਕਹਿੰਦੇ ਮੁਹਾਲੀ ਦੇ ਵਿੱਚ ਇੱਕ ਲੇਡੀ ਆ ਵੀ ਉਹ ਕੜੀ ਚੌਲ ਵੇਚਦੀ ਆ ਵੀ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ, ਪਰ ਉਹਦਾ ਕੰਮ ਤੇ ਕੋਈ ਮਾੜਾ ਨਹੀਂ, ਮਤਲਬ ਮਿਹਨਤ ਦਾ ਕੋਈ ਡਰ ਨਹੀਂ ਹੁੰਦਾ। ਉਹ ਗੱਲ ਠੀਕ ਹੈ, ਆਪਾਂ ਮੰਨਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਸਾਰਾ ਕੁਝ ਪੜ੍ਹ ਲਿਖ ਕੇ ਵੀ ਡਿਗਰੀਆਂ ਲੈ ਕੇ ਵੀ ਆਪਾਂ ਨੂੰ ਉਹ ਜਿਸ ਲੈਵਲ ਦੀ ਅਸੀਂ ਸਟੱਡੀ ਕੀਤੀ ਹੁੰਦੀ ਸਾਨੂੰ ਨਹੀਂ ਮਤਲਬ ਨੌਕਰੀਆਂ ਨਹੀਂ ਮਿਲਦੀਆਂ। ਇਹ ਮਾਪਦੰਡ ਕਿਹਨੇ ਨਿਰਧਾਰਿਤ ਕੀਤੇ ਕਿ ਕੜੀ ਚਾਵਲ ਬੰਦਾ ਜਿਹੜਾ ਐਮਏ ਵਾਲਾ ਬਣਾ ਹੀ ਨਹੀਂ ਸਕਦਾ? ਇਹ ਮਾਪਦੰਡ ਸਾਡੀ ਸੁਸਾਇਟੀ ਨੇ ਦਿੱਤੇ। ਸਾਨੂੰ ਇਹ ਲੱਗਦਾ ਕਿ ਬੀਏ ਜਦੋਂ ਅਸੀਂ ਕਰ ਲਈ ਆ ਅਸੀਂ ਤਾਂ ਬਸ ਪੜਾਉਣਾ ਹੀ ਆ ਜਾਂ ਅਸੀਂ ਅਫਸਰਾਂ ਨੂੰ ਬੈਠਣਾ ਹੀ ਆ। ਇਹ ਸਰਕਾਰ ਜਿਹੜੀ ਸਾਡਾ ਸਮਾਜ ਆ ਉਹ ਵੀ ਸਾਤੋਂ ਇਹੀ ਮੰਗ ਕਰਦਾ। ਇਹੀ ਕਾਰਨ ਆ ਕਿ ਸਾਡੇ ਜਿਹੜੇ ਵੋਕੇਸ਼ਨਲ ਜਿੰਨੀਆਂ ਵੀ ਫੀਲਡ ਹੈਗੀਆਂ, ਕੋਈ ਇੰਜਨ ਮਕੈਨਿਕ ਆ ਉਹ ਕਿਉਂ ਸਕਿਲਡ ਨਹੀਂ ਹੁੰਦਾ? ਉਹਨੂੰ ਸਿੱਖਣਾ ਹੀ ਕਿਉਂ ਪੈਂਦਾ? ਉਹਦਾ ਕਾਰਨ ਕੀ ਹੁੰਦਾ ਆ ਕਿ ਜਿੰਨੇ ਜਾਨੀ ਐਜੂਕੇਸ਼ਨ ਦੇ ਪੱਖੋਂ ਜਾਂ ਦਿਮਾਗੀ ਤੌਰ ਤੇ ਉਸ ਚੀਜ਼ ਪਰਪੱਕ ਨਹੀਂ, ਉਹਨਾਂ ਨੂੰ ਉਸ ਚੀਜ਼ ਉਹਨਾਂ ਤੋਂ ਇਹ ਜਿਹੜਾ ਇੱਕ ਵਧੀਆ ਕੁਆਲੀਫਾਈਡ ਹੈ ਉਹ ਰਿਸਰਚ ਵੀ ਕਰੂੰਗਾ ਉਸ ਚੀਜ਼ ਦੇ ਵਿੱਚ। ਪਰ ਸਾਡਾ ਇਹ ਸਮਾਜ ਹੈ, ਇਹ ਵੀ ਗੱਲ ਸਾਨੂੰ ਛੱਡਣੀ ਪੈਣੀ ਹੈ ਕਿ ਸਾਡਾ ਸਮਾਜ ਸਾਤੋਂ ਇਹ ਰੱਖੇ ਕਿ ਕੋਈ ਵੀ ਬੰਦਾ ਚਾਹੇ ਪੜ੍ਹਿਆ ਲਿਖਿਆ ਵੀ। ਹੁਣ ਇੱਥੋਂ ਆਸਟ੍ਰੇਲੀਆ ਤੋਂ ਹੀ ਇੱਕ ਬੰਦਾ ਗਿਆ, ਉਹ ਉੱਥੇ ਬਹੁਤ ਪੜ੍ਹਿਆ ਲਿਖਿਆ ਸੀ, ਉਹਨੇ ਇੱਥੇ ਆ ਕੇ ਬ੍ਰੈਡ ਬੇਕਰੀ ਦੀ ਸਟੱਡੀ ਕੀਤੀ, ਉਹਨੇ ਜਾ ਕੇ ਇੱਥੋਂ ਦੇਖਿਆ, ਇੱਥੋਂ ਕੰਮ ਸਿੱਖਿਆ, ਬਹੁਤ ਕੁਆਲੀਫਾਈਡ ਬੰਦਾ। ਪੰਜਾਬ ਦੇ ਵਿੱਚ ਉਹਨੇ ਬ੍ਰੈਡ ਫੈਕਟਰੀ ਇੱਕ ਬੇਕਰੀ ਖੋਲੀ ਆ, ਤੇ ਇੱਥੇ ਨਾਲੋਂ ਜ਼ਿਆਦਾ ਪੈਸੇ ਕਮਾਉਂਦਾ। ਪਰ ਅਸੀਂ ਇਹ ਆ ਕਿ ਅਸੀਂ ਵਿਹਲੇ ਰਹਿ ਲੈਣਾ ਪਰ ਅਸੀਂ ਕੰਮ ਨਹੀਂ ਕਰਨਾ ਕਿਉਂਕਿ ਅਸੀਂ ਪੜ੍ਹੇ ਲਿਖੇ ਬਹੁਤ ਹੈ। ਈਵਨ ਕਿ ਮੈਨੂੰ ਤਾਂ ਇਹ ਲੱਗਦਾ ਵੀ ਜੇ ਆਪਾਂ ਪੜ੍ਹੇ ਲਿਖੇ ਆ, ਸਾਨੂੰ ਕੁਛ ਆਮ ਬੰਦੇ ਨਾਲੋਂ ਮਤਲਬ ਹੋਰ ਸਾਨੂੰ ਜਾਣਕਾਰੀ ਹੈਗੀ, ਅਸੀਂ ਉਹਨੂੰ ਚੀਜ਼ ਨੂੰ ਬੈਟਰ ਕਰ ਸਕਦੇ ਹਾਂ ਔਰ ਬੈਟਰ ਸਰਵ ਕਰ ਸਕਦੇ ਹਾਂ। ਜਿੱਦਾਂ ਮੈਂ ਦੇਖਿਆ ਸੀ ਗੁੜਗਾਵਾਂ ਦੀ ਇੱਕ ਲੇਡੀ ਸੀ, ਉਹਨਾਂ ਦਾ ਨਾ ਕੋਈ ਕੰਮ ਫੇਲ ਹੋ ਗਿਆ, ਪ੍ਰਾਪਰਟੀ ਉਹਨਾਂ ਕੋਲ ਕਰੋੜਾਂ ਦੀ ਸੀ, ਤੇ ਉਹ ਕਹਿੰਦੀ ਕਿ ਮੇਰੇ ਵਾਸਤੇ ਦੋ ਚੀਜ਼ਾਂ ਸੀ, ਜਾਂ ਤਾਂ ਮੈਂ ਆਪਦੀ ਪ੍ਰਾਪਰਟੀ ਵੇਚਾਂ, ਤਾਂ ਵੇਚਦੀ ਸੀ ਸਾਰੀ ਇਕੱਠੀ ਵੇਚਦੀ ਸੀ, ਮਤਲਬ ਘਰ-ਬਾਰ ਉਹਨਾਂ ਦਾ ਕਰੋੜਾਂ ਦਾ ਸੀ, ਜਾਂ ਕਹਿੰਦੀ ਮੈਂ ਕੋਈ ਕੰਮ ਕਰਾਂ। ਤੇ ਉਹਨੇ ਕੁਲਚੇ ਵੇਚਣ ਦਾ ਮਤਲਬ ਕੰਮ ਸ਼ੁਰੂ ਕੀਤਾ ਤੇ ਵੈਲ ਕੁਆਲੀਫਾਈਡ ਸੀ, ਉਹ ਇੰਗਲਿਸ਼ 'ਚ ਗੱਲ ਕਰਦੀ ਸੀ ਕਸਟਮਰਸ ਨਾਲ, ਤੇ ਉਹ ਹੁਣ ਮਤਲਬ ਇੱਕ ਛੋਟੇ ਜਿਹੇ ਤੋਂ ਕਿਤੇ ਦੀ ਕਿਤੇ ਪਹੁੰਚ ਗਿਆ ਉਹਦਾ ਕੰਮ, ਤੇ ਉਹ ਤਾਂ ਕਹਿੰਦੀ ਹੈਪੀ ਆ ਮੈਂ ਮਤਲਬ ਇਸ ਚੀਜ਼ ਨਾਲ। ਦੇਖੋ ਜਸਪਾਲ ਭੱਟੀ ਦਾ ਉਲਟਾ ਪੁਲਟਾ ਸ਼ਾਹ ਜੀ ਕੀ ਐਡਵਾਈਸ, ਇਹ ਦੋਸਤਾਂ ਨੂੰ ਜ਼ਰੂਰ ਦੇਖਣਾ ਚਾਹੀਦਾ, YouTube ਦੇ ਉੱਤੇ ਪਏ ਹੋਣਗੇ ਸ਼ਾਇਦ, ਕਿਉਂਕਿ ਉਦੋਂ ਉਹਨਾਂ ਦਿਨਾਂ ਦੇ ਵਿੱਚ ਮੈਂ ਕਾਫੀ ਦੇਖਿਆ ਉਹਨੂੰ ਜਸਪਾਲ ਭੱਟੀ ਨੂੰ। ਉਹਨਾਂ ਨੇ ਬੜੀ ਕਟਾਕਸ਼ ਕੀਤੀ ਸੀ ਕਿ ਇੱਕ ਪੜ੍ਹਿਆ ਲਿਖਿਆ ਬੰਦਾ ਗੋਲ ਗੱਪੇ ਕਿੱਦਾਂ ਵੇਚ ਸਕਦਾ, ਇੱਕ ਅਨਪੜ੍ਹ ਕਿੱਦਾਂ ਵੇਚ ਸਕਦਾ। ਉਹਨਾਂ ਨੇ ਇਹ ਗੱਲਾਂ ਜੋ ਕੀਤੀਆਂ ਸੀ, ਅੱਜ ਸਾਨੂੰ ਲੋੜ ਆ ਉਹਨਾਂ ਚੀਜ਼ਾਂ ਦੀ ਕਿ ਅਸੀਂ ਆਪਣੀ ਜਿਹੜੀ ਕੁਆਲੀਫਿਕੇਸ਼ਨ ਆ, ਕੁਆਲੀਫਿਕੇਸ਼ਨ ਇਹ ਨਹੀਂ ਹੁੰਦੀ ਕਿ ਤੁਹਾਨੂੰ ਵਿਦਵਾਨ ਬਣਾ ਦਿੰਦੀ ਆ। ਕੁਆਲੀਫਿਕੇਸ਼ਨ ਇਹ ਆ, ਤੁਸੀਂ ਕਿਸੇ ਵੀ ਨਿਆਣੇ ਨੂੰ ਜਾ ਕੇ ਪੁੱਛੋ ਵੀ ਤੂੰ ਸਕੂਲ ਕੀ ਕਰਨ ਆਇਆ, ਉਹ ਬੱਚਾ ਕਹੂੰਗਾ ਮੈਂ ਜੀ ਡਾਕਟਰ ਬਣਨਾ, ਮੈਂ ਇੰਜੀਨੀਅਰ ਬਣਨਾ, ਮੈਂ ਫੌਜੀ ਬਣਨਾ, ਜਾਂ ਹੁਣ ਆ ਪੰਜਾਬ 'ਚ ਤਾਂ ਇਹੀ ਹੁੰਦਾ ਮੈਂ ਜੀ ਆਇਲਸ ਕਰਕੇ ਬਾਹਰ ਜਾਣਾ। ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਜਾਂ ਨਿਆਣਾ ਇਹ ਨਹੀਂ ਕਹਿੰਦਾ ਜੀ ਮੈਂ ਇੱਕ ਚੰਗਾ ਨਾਗਰਿਕ ਵਧੀਆ ਇਨਸਾਨ ਬਣਨਾ। ਐਜੂਕੇਸ਼ਨ ਦੀ ਅਸਲੀ ਜਿਹੜੀ ਐਕਸਪਲੇਨੇਸ਼ਨ ਹੈ, ਅਸਲੀ ਡੈਫੀਨੇਸ਼ਨ ਉਹ ਤੁਹਾਨੂੰ ਇਨਸਾਨ ਬਣਾਉਣ ਦੀ ਹੈ। ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਜਾਓ, ਤੁਹਾਨੂੰ ਉਹ ਡਾਕਟਰ ਨਹੀਂ ਬਣਾਉਣਾ ਚਾਹੁੰਦੀ,
ਤੁਹਾਨੂੰ ਸਿਰਫ ਇੱਕ ਬੇਸਿਕ ਚੀਜ਼ ਦੇਣੀ ਚਾਹੁੰਦੀ ਆ ਕਿ ਬਿਲਕੁਲ ਤੁਸੀਂ ਜਿਹੜਾ ਵੀ ਕੰਮ ਕਰੋ, ਹਾਂਜੀ ਤੁਸੀਂ ਡਾਕਟਰੀ ਦੇ ਵਿੱਚ ਵੀ ਤੁਸੀਂ ਜਾਣਾ, ਤੁਸੀਂ ਇੱਕ ਪਰਪੱਕ ਹੋ ਕੇ ਜਾਓ, ਬਿਲਕੁਲ ਹੀ ਹੈ ਤੁਸੀਂ ਕੰਮ ਕਰੋ ਕਿਸੇ ਵੀ ਚੀਜ਼ ਦੇ ਵਿੱਚ, ਤੁਸੀਂ ਆਪਣੇ ਆਪ ਨੂੰ ਸ਼ੋਅ ਕਰੋ ਵੀ ਮੇਰੇ ਵਿੱਚ ਇਹ ਸਕਿਲਡ ਹੈਗੀਆਂ ਚੀਜ਼ਾਂ ਨੂੰ। ਕੱਲਾ ਇਹੀ ਨਾ ਸੋਚੋ ਕਿ ਮੈਂ MA BEd ਦੇਖੀ ਤਾਂ ਮੈਂ ਸਰਕਾਰੀ ਜੌਬ ਹੀ ਕਰਨੀ ਹੈ। ਆਪਣੇ ਕੰਮ ਸ਼ੁਰੂ ਕਰੋ। ਸਰਕਾਰੀ ਜੌਬ ਦੇ ਵਿੱਚ ਤਾਂ ਤੁਹਾਨੂੰ ਮਹੀਨਾ ਆ, ਤੁਸੀਂ ਤਾਂ ਵੱਜ ਗਏ। ਤੁਹਾਡੀ ਸਾਰੀ ਸਾਰਥਕਤਾ, ਤੁਹਾਡੀ ਐਕਟੀਵਿਟੀ, ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਰੱਬ ਭੁੱਲ ਕੇ ਵੀ ਸਰਕਾਰੀ ਜੌਬ ਨਾ ਦਵਾਵੇ। ਉਹਦਾ ਕਾਰਨ ਕੀ ਆ? ਇਹ ਬੁਰੀ ਲੱਗ ਸਕਦੀ ਆ ਦੋਸਤਾਂ ਨੂੰ, ਕਿਉਂਕਿ ਜਦੋਂ ਸਰਕਾਰੀ ਜੌਬ ਮਿਲ ਜਾਂਦੀ ਆ ਨਾਲ ਹੀ ਬੰਦਾ ਡਲ ਹੋ ਜਾਂਦਾ। ਹਾਂ ਬਸ ਉਹ ਮਤਲਬ ਸਾਰੇ ਉਹਦੇ ਖਤਮ ਹੋ ਜਾਂਦੇ, ਉਹਦੀ ਕ੍ਰੀਏਟੀਵਿਟੀ ਖਤਮ। ਤੁਸੀਂ ਕਦੀ ਦੇਖਿਆ ਕਿ ਸਰਕਾਰੀ ਮਾਸਟਰ ਨੇ ਕਦੀ ਕਿਤਾਬ ਲਿਖੀ ਹੋਵੇ? ਦੇਖਿਆ ਤੁਸੀਂ? ਬਿਲਕੁਲ ਆਟੇ ਦੇ ਵਿੱਚ ਲੂਣ ਵਾਲੀ ਗੱਲ ਹੋਣੀ ਆ ਕਿ ਕਿਸੇ ਮਾਸਟਰ ਨੇ, ਜਦ ਕਿ ਉਹ MA PhD ਤੱਕ ਬੰਦੇ ਆ ਜਿਹੜੇ ਪੜਾਉਂਦੇ ਆ, ਕਿਤਾਬ ਨਹੀਂ ਲਿਖ ਸਕਦੇ। ਇੱਕ ਜਿਹੜਾ ਬੰਦਾ, ਇੱਕ ਉੱਥੇ ਭਾਵੇਂ ਸਕੂਟਰ ਮਕੈਨਿਕ ਹੋਵੇ, ਉਹ ਬੰਦੇ ਨੇ ਕਿਤਾਬਾਂ ਲਿਖੀਆਂ, ਉਹ ਬੰਦੇ ਨੇ ਰਿਸਰਚ ਕੀਤੀ ਆ, ਉਹਨੇ ਬੰਦੇ ਨੇ ਕਈ ਇੱਥੇ ਫੇਸਬੁੱਕ ਦੇ ਉੱਤੇ ਆਉਂਦੀਆਂ ਚੀਜ਼ਾਂ ਵੀ ਇਹ ਜੀ ਪੰਜਾਬੀ ਨੇ ਜੁਗਾੜ ਬਣਾ ਲਿਆ। ਜੁਗਾੜ ਇੱਕ ਸ਼ਬਦ ਵਰਤਿਆ ਜਾਂਦਾ। ਉਹ ਕਿਉਂ ਹੋ ਜਾਂਦਾ? ਕਿਉਂਕਿ ਸਾਡੇ ਵਿੱਚ ਕ੍ਰੀਏਟੀਵਿਟੀ ਆ। ਐਜੂਕੇਸ਼ਨ ਦਾ ਇਹੀ ਫੀਲਡ ਆ ਕਿ ਸਾਡੀ ਕ੍ਰੀਏਟੀਵਿਟੀ ਕਾਇਮ ਰਵੇ। ਜੇ ਸਰਕਾਰੀ ਜੌਬ ਵੀ ਤੁਸੀਂ ਲੈਣੀ ਆ, ਆਪਣੀ ਕ੍ਰੀਏਟੀਵਿਟੀ ਖਤਮ ਨਾ ਕਰੋ ਜੀ। ਆਪਾਂ ਅੱਗੇ ਕਰਦੇ ਹਾਂ ਗੱਲਬਾਤ, ਪਰ ਇੱਕ ਕਮੈਂਟ ਹੋਰ ਲੈਣਾ ਚਾਹੂੰਗਾ। ਇੰਦਰਜੀਤ ਵਰਮਾ ਜੀ ਨੇ, ਉਹ ਵੀ ਇਹਦੇ ਬਾਰੇ ਕਹਿੰਦੇ ਐਜੂਕੇਸ਼ਨ ਪਾਲਿਸੀਜ਼ ਫੇਲ now education is a business hub, advertisement base is only main basic goal, total ਕਹਿੰਦੇ 250 ਅਪਰੋਕਸੀਮੇਟਲੀ ਪ੍ਰਾਈਵੇਟ ਯੂਨੀਵਰਸਿਟੀਜ਼ ਉੱਥੇ ਹੈਗੀਆਂ, ਤੇ ਜਿਹੜਾ UGC ਇੰਡੀਆ 'ਚ ਉਹਦਾ ਕੋਈ ਕੰਟਰੋਲ ਨਹੀਂ ਹੈਗਾ ਯੂਨੀਵਰਸਿਟੀ ਦੇ ਉੱਪਰ। ਕੁਛ ਹੱਦ ਤੱਕ ਠੀਕ ਆ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਇਹਨਾਂ ਨੇ ਗੱਲ ਕੀਤੀ, ਉਹ ਕਿਸੇ ਹੱਦ ਤੱਕ ਠੀਕ ਆ, ਪਰ ਫੇਰ ਵੀ ਚੱਲਦਾ। ਉਹਦੇ ਵਿੱਚ ਕਾਰਨ ਇਹ ਹੋਇਆ ਕਿ ਜਦੋਂ ਦਾ ਇਹ ਸਿੱਖਿਆ ਦਾ ਵਪਾਰੀਕਰਨ ਹੋਇਆ, ਉਦੋਂ ਤੋਂ ਹੀ ਜ਼ਿਆਦਾ ਇਹ ਟਰਬਲ ਆਈਆਂ। ਆਪਣੇ ਬਲਵੰਤ ਸਿੰਘ ਰਾਮੂਵਾਲੀਆ ਤੁਸੀਂ ਸੁਣਿਆ ਹੋਣਾ, ਕਰਨੈਲ ਸਿੰਘ ਰਾਮੂਵਾਲੀਆ ਕਵੀਸ਼ਰ ਹੋਣਾ ਦੇ ਕਾਫੀ ਫੇਮਸ ਆ। ਉਹ ਇੱਕ ਵਾਰੀ ਲਹਿਰਪੁਰ ਖਾਲਸਾ ਕਾਲਜ ਆਏ ਸੀ, ਜਦੋਂ ਮੈਂ ਵੀ ਪੜ੍ਹਦਾ ਸੀ। ਉਹਨਾਂ ਨੇ ਆਪਣੇ ਸਪੀਚ ਦੇ ਵਿੱਚ ਕਿਹਾ ਸੀ ਕਿ ਲੱਡੂ ਵੇਚਣ ਵਾਲੇ ਲੋਕਾਂ ਨੇ ਯੂਨੀਵਰਸਿਟੀਆਂ ਖੋਲ ਲਈਆਂ, ਕਿਉਂਕਿ ਲਵਲੀ ਯੂਨੀਵਰਸਿਟੀ ਜਿਹੜੀ ਬਣੀ ਹੋਈ ਆ, ਇਹਨਾਂ ਦੀ ਲਵਲੀ ਸਵੀਟ ਸ਼ਾਪ ਜਲੰਧਰ ਦੇ ਵਿੱਚ ਸੀ। ਚਲੋ ਇਹਨਾਂ ਦੀਆਂ ਮੈਂ ਹੁਣ ਲੂਪ ਹੋਲ ਨਹੀਂ ਦੱਸਣੇ, ਜਲੰਧਰ ਦੇ ਲੋਕ ਰਹਿਣ ਵਾਲੇ ਹੈਗੇ ਆ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀਆਂ ਮਠਿਆਈਆਂ ਦੀਆਂ ਖਾਸੀਅਤ ਕੀ ਆ ਤੇ ਇਹਨਾਂ ਦੇ ਡਰਾਬੈਕ ਕਿੱਦਾਂ। ਉਹਨੇ ਕਿਹਾ ਸੀਗਾ ਵੀ ਇਹ ਲੱਡੂ ਵੇਚਣ ਵਾਲੇ ਲੋਕਾਂ ਦੇ ਹੱਥ ਦੇ ਵਿੱਚ ਸਿੱਖਿਆ ਆ ਗਈ। ਉਹਨਾਂ ਦਿਨਾਂ ਦੇ ਵਿੱਚ ਜਦੋਂ ਅਜੇ 1 ਜਾਂ 2 ਬਿਲਡਿੰਗ ਹੁੰਦੀਆਂ ਸੀ ਇਹਨਾਂ ਦੀਆਂ, ਉਹਦੇ ਸੜਕ ਦੇ ਉੱਤੇ ਅਜੇ ਕੋਈ 4 ਦੀਵਾਰੀ ਵੀ ਨਹੀਂ ਕੀਤੀ ਹੁੰਦੀ ਸੀ। ਬਲਵੰਤ ਸਿੰਘ ਰਾਮੂਵਾਲੀਆ ਉਸ ਵੇਲੇ ਕਹਿ ਰਿਹਾ ਸੀ ਇਹ ਇੱਕ ਵਪਾਰੀਕਰਨ ਹੋਇਆ। ਇੱਕ ਸਿੱਖਿਆ ਜਿਹੜੀ ਆ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਆ ਗਈ ਜਿਹੜੇ ਬੰਦਿਆਂ ਨੂੰ ਆ ਸਿੱਖਿਆ ਨਾਲ ਲੈਣ ਦੇਣ ਕੋਈ ਨਹੀਂ ਹੈ। ਦੂਜੀ ਆ ਕਿ ਜਿਹੜਾ ਸਾਡਾ, ਜਿੱਦਾਂ ਇਹਨਾਂ ਨੇ ਕਿਹਾ ਕਿ ਚਾਹੇ ਉਹ NCERT ਦੀ ਹੁਣ ਗੱਲ ਹੋਈ ਆ, ਜਿਹੜੀ ਨੈਸ਼ਨਲ ਕੌਂਸਲ ਆ ਰਿਸਰਚ ਐਂਡ ਟ੍ਰੇਨਿੰਗ ਦੀ, ਉਹਦੇ ਬਾਰੇ ਵੀ ਗੱਲ ਹੋਈ, ਪਰ ਉਹਦੇ ਵਿੱਚ ਜਿੰਨੇ ਬੰਦੇ ਆ ਉਹ IAS ਆਫੀਸਰ ਆ। ਜਿਹੜੇ ਪਲੈਨਿੰਗ ਆ ਪਾਲਿਸੀਜ਼ ਬਣਾਉਂਦੇ ਆ, ਇਹ ਕੌਣ ਬਣਾਉਂਦੇ ਆ? ਜਿਹੜੇ ਬੰਦੇ IAS ਆਫੀਸਰ ਆ। IAS ਆਫੀਸਰ ਜ਼ਰੂਰੀ ਨਹੀਂ ਵੀ ਉਹ ਬੰਦੇ ਨੂੰ ਸਿੱਖਿਆ ਦਾ ਪਤਾ ਹੋਵੇ, ਸਿੱਖਿਆ ਮਾਹਰ ਦਾ ਹੋਣਾ ਬੜਾ ਜ਼ਰੂਰੀ। ਜੇ ਇਸ ਬੰਦੇ ਨੇ ਪੜ੍ਹਾਇਆ ਹੋਵੇ ਸਕੂਲਾਂ ਦੇ ਵਿੱਚ, ਜਿਹੜੇ ਬੰਦੇ ਨੂੰ ਬੱਚਿਆਂ ਦੀਆਂ ਸਮੱਸਿਆਵਾਂ ਵੀ ਪਤਾ ਹੋਵੇ, ਟੀਚਰਸ ਦੀਆਂ ਸਮੱਸਿਆਵਾਂ ਵੀ ਪਤਾ ਹੋਵੇ। ਪਰ ਉਹ ਜਿੱਦਾਂ ਉਹ DC ਲੈਵਲ ਦੇ ਬੰਦੇ ਉਹ ਬੈਠੇ ਆ, ਉਹ ਕੀ ਹੁੰਦਾ ਦਬ ਕੇ ਮਾਰਿਆ ਜੀ ਇਦਾਂ ਕਰ ਦੋ, ਬਾਹਰੋਂ ਇੱਕ ਚੀਜ਼ ਚੱਕਦੇ ਆ, ਅਮਰੀਕਾ 'ਚ ਤਾਂ ਆਹ ਕਰਦੇ ਆ, ਚਾਈਨੀਜ਼ ਤਾਂ ਆਹ ਕਰਦੇ ਆ, ਪਰ ਸਾਡਾ ਉਹੋ ਜਿਹੀਆਂ ਸਹੂਲਤਾਂ ਕੀ ਸਾਡੇ ਕੋਲ ਹੈਗੀਆਂ, ਉਹਦੇ ਉੱਤੇ ਕੋਈ ਹੈ ਨਹੀਂ। ਪਰ ਇਹ ਨਾਲ ਦੀ ਨਾਲ ਮੈਂ ਗੱਲ ਕਰਾਂ ਜਿਵੇਂ ਆਪਣੇ, ਚਲੋ ਕਿਤੇ ਨਾ ਫਿਰ ਗੱਲ ਸਿਸਟਮ ਦੀ ਆ ਜਾਂਦੀ ਆ ਵੀ ਆਪਾਂ ਸਾਰਾ ਦੋਸ਼ ਐਜੂਕੇਸ਼ਨ ਪਾਲਿਸੀ ਨੂੰ ਨਹੀਂ ਦੇ ਸਕਦੇ, ਪਰ ਉਹਨੂੰ ਕਿੱਦਾਂ ਲਾਗੂ ਕਰਨਾ, ਫਿਰ ਕਿੱਦਾਂ ਉਸ ਤੇ ਵਰਕ ਕਰਨਾ, ਮਤਲਬ ਪਰ ਇਹਦੇ 'ਚ ਕਿਤੇ ਨਾ ਕਿਤੇ ਟੀਚਰਸ ਦਾ ਵੀ, ਮਤਲਬ ਉਹਨਾਂ ਦੀ ਵੀ ਟ੍ਰੇਨਿੰਗ ਜ਼ਰੂਰੀ ਆ ਨਾ, ਹੋਣੀ ਚਾਹੀਦੀ ਹੈ ਨਾ। ਦੇਖੋ ਟਾਈਮ ਦੇ ਟਾਈਮ ਜਿੱਦਾਂ ਟਾਈਮ ਬਦਲ ਰਿਹਾ, ਨਵੀਆਂ ਗੱਲਾਂ, ਨਵੀਆਂ ਚੀਜ਼ਾਂ ਆ ਰਹੀਆਂ, ਤੇ ਉਹਨਾਂ ਨੂੰ ਵੀ ਉਸ ਚੀਜ਼ ਦੇ ਵਕਤ ਦੇ ਹਾਣ ਦਾ ਹੋਣਾ ਪੈਣਾ ਨਾ। ਬਿਲਕੁਲ। ਟੀਚਰਸ ਜਿਹੜੀ ਹੱਬ ਆ ਮੈਂ, ਹੁਣ ਟੀਚਰਸ ਦੀ ਤੁਸੀਂ ਗੱਲ ਸੁਣ ਲਓ, 3 ਯੂਨੀਵਰਸਿਟੀਆਂ BEd ਕਰਵਾਉਂਦੀਆਂ ਹੁੰਦੀਆਂ ਸੀ ਪਹਿਲਾਂ, ਹੁਣ ਤਾਂ ਹਰ ਕੋਈ ਕਰਾਈ ਜਾਂਦਾ, ਪ੍ਰਾਈਵੇਟ ਹੀ ਹੋ ਗਿਆ। ਪਹਿਲਾਂ ਟੈਸਟ ਹੁੰਦਾ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, 3 ਯੂਨੀਵਰਸਿਟੀਆਂ ਕਰਾਉਂਦੀਆਂ ਸੀ। ਤੁਸੀਂ ਦੇਖੋ ਅਜੇਪਾਲ ਜੀ, ਲੋਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਨਹੀਂ ਲੈਂਦੇ ਸੀ। ਕਾਰਨ ਉਹਦਾ ਕੀ ਸੀ ਕਿ ਸਾਰੇ ਕਹਿੰਦੇ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੰਬਰ ਬਹੁਤ ਘੱਟ ਦਿੰਦੀ ਆ। ਇਹ ਅੱਜ ਵੀ ਹੈਗਾ ਇਹ ਕਿ ਯੂਨੀਵਰਸਿਟੀਆਂ ਵਿੱਚ ਕੀ ਆ ਕਿ ਜਿਹੜੇ ਨੰਬਰ ਆ, ਕੁਝ ਯੂਨੀਵਰਸਿਟੀਆਂ ਦਿੰਦੀਆਂ ਹੀ ਬਹੁਤ ਆ, ਸਿਲੇਬਸ ਉਹੀ ਆ, ਪੜ੍ਹਨ ਵਾਲੇ ਬੱਚੇ ਵੀ ਉਸੇ ਲੈਵਲ ਦੇ ਆ, ਪਰ ਉਹ ਨੰਬਰ ਦੇਣ ਦੇ ਨਾਲ ਇੰਨਾ ਫਰਕ ਹੋ ਜਾਂਦਾ ਸੀ। ਫਿਰ ਜਿੱਦਾਂ ਇੰਟਰਨਲ ਅਸੈਸਮੈਂਟ ਦੀ ਆਪਾਂ ਗੱਲ ਕਰਦੇ ਆ ਕਿ ਬੱਚੇ ਨੰਬਰ ਦੇਣੇ ਜਾਂ ਟੀਚਰਸ ਆ, ਉਹਦੇ ਵਿੱਚ ਬੜਾ ਭੇਦਭਾਵ ਹੋ ਜਾਂਦਾ ਸੀ। ਪਰ ਸਾਡਾ ਇਹ ਆ ਮੁਲਾਂਕਣ ਸਾਡਾ ਨੰਬਰਾਂ ਦੇ ਬੇਸ ਦੇ ਉੱਤੇ ਹੀ ਹੁੰਦਾ। ਫਿਰ ਇਸ ਕਰਕੇ ਟੀਚਰਸ ਨੂੰ ਜਿਹੜਾ ਸਿੱਖਿਆ ਜਿਹੜੀ ਦੇਣੀ ਆ, ਖਾਸ ਤੌਰ ਤੇ ਉਸ ਲੈਵਲ ਦਾ ਬਣਾਉਣਾ। ਹੁਣ ਟੀਚਰ ਬਹੁਤ ਸਾਰੇ ਇਦਾਂ ਦੇ ਟੀਚਰ ਵੀ ਹੈਗੇ ਆ, ਮੇਰਾ ਇਹ ਰਾਬਤਾ ਰਿਹਾ
ਕਿ ਤੁਸੀਂ ਟੀਚਰ ਬਣ ਜਾਂਦੇ ਆ, ਹਾਂਜੀ ਪਰ ਉਹ ਸਕੂਲ ਅਸੈਂਬਲੀ ਦੇ ਵਿੱਚ ਭਾਸ਼ਣ ਨਹੀਂ ਦੇ ਸਕਦੇ, ਲੱਤਾਂ ਕੰਬਣ ਲੱਗ ਜਾਂਦੀਆਂ ਟੀਚਰਸ ਦੀਆਂ, ਜਦ ਕਿ ਟੀਚਰ ਨੂੰ ਇਹ ਪਰਪੱਕ ਬਣਾਇਆ ਜਾਂਦਾ ਬੀਐਡ ਦੇ ਵਿੱਚ ਕਿ ਤੁਸੀਂ ਭਾਸ਼ਣ ਵੀ ਦੇਣੇ ਆ। ਪਰ ਅਸੀਂ ਬਹੁਤ ਸਾਰੇ ਦੋਸਤ ਇਦਾਂ ਦੇਖੇ ਆ ਜਿਹੜੇ ਬੰਦੇ ਸਟੇਜ ਦੇ ਉੱਤੇ ਚੜੇ ਹੀ ਨਹੀਂ ਸਕਦੇ। ਹਾਂਜੀ ਹਾਂ, ਉਹ ਬੱਚਿਆਂ ਦੇ ਨਾਲ ਤੁਸੀਂ ਦੇਖ ਲਓ ਵੀ ਕਿੱਦਾਂ ਦਾ ਰੋਲ ਰਹੇਗਾ। ਇਸ ਕਰਕੇ ਪਹਿਲਾਂ ਤਾਂ ਉਹਨਾਂ ਦੇ ਉੱਤੇ ਜ਼ੋਰ ਦੇਣ ਦੀ ਲੋੜ ਹੈ। ਹਾਂਜੀ ਹਾਂ, ਉਹਨਾਂ ਨੂੰ ਕਿਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਫਿਰ ਸਰਕਾਰੀ ਸਕੂਲਾਂ ਦੇ ਵਿੱਚ ਫਿਰ ਸ਼ਹਿਰੀਆਂ ਦਾ ਹੋਰ ਹਿਸਾਬ ਕਿਤਾਬ ਹੁੰਦਾ, ਪਿੰਡਾਂ ਦੇ ਵਿੱਚ ਕੁਝ ਹੋਰ ਹੁੰਦਾ। ਇਸ ਕਰਕੇ ਉਹਨਾਂ ਚੀਜ਼ਾਂ ਦੇ ਬਾਰੇ ਵੀ ਸਾਨੂੰ ਜ਼ਰੂਰ ਦੇਖਣਾ ਪੈਣਾ। ਮਤਲਬ ਐਜੂਕੇਸ਼ਨ ਪਾਲਿਸੀ ਦੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਣਾ ਪਊਗਾ, ਮਤਲਬ ਫਿਰ ਜਾ ਕੇ ਕਿਤੇ ਦੇਖੋ ਗੱਲਾਂ ਇਹ ਸਾਰੀਆਂ ਹੋਈਆਂ ਜੋ ਆਪਣੀ ਆ ਡਿਸਕਸ਼ਨ ਹੋਈ ਆ, ਇਹਦੇ ਬਾਰੇ ਸਾਰਾ ਕੁਝ ਪਾਲਿਸੀ ਦੇ ਵਿੱਚ ਹੋਇਆ। ਪਰ ਇਹ ਆ ਕਿ ਇਹਨਾਂ ਚੀਜ਼ਾਂ ਦਾ ਉਹਦੇ ਵਿੱਚ ਅਸੀਂ ਕੀ ਇਹਨੂੰ ਹੂਬਹੂ ਅਪਲਾਈ ਕਰਦੇ ਹਾਂ। ਹਾਂਜੀ ਹਾਂ, ਜਿੰਨਾ ਚਿਰ ਤੱਕ ਅਸੀਂ ਇਹ ਚੀਜ਼ਾਂ ਅਪਲਾਈ ਨਹੀਂ ਕਰਦੇ, ਸਮੱਸਿਆਵਾਂ ਤਾਂ ਸਾਡੀਆਂ ਉਹੀ ਜੇ ਰਹਿਣੀਆਂ। ਸਿਰਫ ਇੱਕ ਨਾਂ ਦੇਣ ਦੇ ਨਾਲ, ਸਾਡੇ ਕੁਝ ਸਿਸਟਮ ਦੇ ਨਾਂ ਬਦਲਣ ਦੇ ਨਾਲ ਏਦਾਂ ਕੋਈ ਫਰਕ ਨਹੀਂ ਪੈਣਾ। ਗੁਰੂ ਗ੍ਰਾਮ ਰੱਖ ਕੇ ਗੁੜਗਾਉਂ ਦਾ ਨਾਮ, ਉਹ ਸ਼ਹਿਰ ਨਹੀਂ ਬਦਲ ਜਾਣਾ ਜਾਂ ਕੁਝ ਨਵਾਂ ਨਹੀਂ ਕੁਝ ਚੀਜ਼ ਆ ਜਾਣੀ। ਮੈਂ ਗੱਲ ਕਰਾਂ ਇਹਨਾਂ ਨੇ ਵੀ ਨਾਂ ਬਦਲ, ਜਦੋਂ ਦੀ ਮੋਦੀ ਸਰਕਾਰ ਆਈ ਆ ਨਾਂ ਬਦਲਣ ਤੇ ਮਸ਼ਹੂਰ ਨੇ ਨਾ। ਹੁਣ ਜਿਵੇਂ ਇਹ ਵੀ ਇਹਨਾਂ ਨੇ ਬਦਲਤਾ, ਮਾਨਵ ਸੰਸਾਧਨ ਵਿਕਾਸ ਮੰਤਰਾਲਿਆ ਸੀਗਾ ਤੇ ਇਹਦਾ ਨਾਂ ਇਹਨਾਂ ਨੇ ਸਿੱਖਿਆ ਮੰਤਰਾਲਿਆ ਕਰਤਾ। ਦੇਖੋ ਕੁਝ ਨਾ ਕੁਝ ਤਾਂ ਕਰਨਾ ਬਦਲਾ, ਉਹ ਤੋਂ ਬਾਅਦ ਏਦਾਂ ਹੁੰਦਾ। ਹੁਣ ਦੇਖੋ ਇਹ ਜਵਾਹਰ ਲਾਲ ਨਹਿਰੂ ਨੂੰ ਬਹੁਤ ਭੰਡਦੇ ਆ। ਜਵਾਹਰ ਲਾਲ ਨਹਿਰੂ ਨੇ, ਮੈਂ ਸਿੱਖਿਆ ਜਿਹੜੇ ਐਜੂਕੇਸ਼ਨ ਮਿਨਿਸਟਰ ਸੀਗੇ, ਸੰਸਾਧਨ ਮੰਤਰੀ ਜਿਹੜੇ ਤੁਸੀਂ ਕਹਿ ਰਹੇ ਸੀ, ਇਹਨਾਂ ਨੇ IIT ਦੀ ਐਗਜ਼ਾਮਪਲ ਦਿੱਤੀ ਕਿ ਸਾਡੇ ਲੋਕ, ਇਹ ਡਾਟਾ ਆ, ਅੰਕੜਾ ਇਹ ਕਹਿੰਦਾ ਕਿ 7.5 ਲੱਖ ਬੱਚਾ ਵਿਦੇਸ਼ਾਂ ਵਿੱਚ ਪੜ੍ਹਨ ਜਾਂਦਾ ਇੰਡੀਆ ਤੋਂ ਹਰ ਸਾਲ ਜੀ। ਪੰਜਾਬ ਤੋਂ, ਗੁਜਰਾਤ ਤੋਂ ਜ਼ਿਆਦਾ ਤੁਸੀਂ ਵੀ ਦੇਖਿਆ 7.5 ਲੱਖ ਆਉਂਦਾ। ਉਹ ਕਹਿੰਦੇ ਸੀ ਇਹ 7.5 ਲੱਖ ਨੂੰ ਇੰਨੇ ਵਰਲਡ ਲੈਵਲ ਦੀ ਐਜੂਕੇਸ਼ਨ ਦੇਣੀ ਆ, ਭਾਸ਼ਣ ਸੁਣ ਕੇ ਦੇਖਿਓ ਕਿ ਇਹ 7.5 ਲੱਖ ਬੱਚਾ ਹੁਣ ਇੱਥੇ ਪੜੂਗਾ। ਕੀ ਬੱਚੇ ਸਿਰਫ ਪੜ੍ਹਨ ਲਈ ਇੱਥੇ ਆਉਂਦੇ ਆ? ਸਾਨੂੰ ਵੀ ਦੇਖਣਾ ਪੈਣਾ। ਇਕੱਲੇ ਅਸੀਂ ਜੇ ਅਸੀਂ ਕਹੀਏ ਅਸੀਂ ਸਿਰਫ ਇੱਥੇ ਪੜ੍ਹਨ ਲਈ ਥੋੜੀ ਆਏ ਸੀ, ਸਾਨੂੰ ਇੱਕ এনवायरमेंट ਵੱਖਰਾ ਚਾਹੀਦਾ ਸੀ। ਅਸੀਂ ਉਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਢਾਲ ਨਹੀਂ ਪਾ ਰਹੇ ਸੀ। ਅਸਲੀ ਗੱਲ ਤਾਂ ਇਹ ਆ ਕਿ ਕੀ ਅਸੀਂ ਉਸ ਮਾਹੌਲ ਦੇ ਵਿੱਚ, ਕੀ ਤੁਸੀਂ ਸਰਕਾਰਾਂ ਉਹ ਢਾਲ ਦੇ ਰਹੀਆਂ? 7.5 ਲੱਖ ਨੂੰ ਕਹਿ ਰਹੇ ਆ ਜੀ ਅਸੀਂ ਇੱਥੇ ਰੋਕ ਲੈਣਾ। ਇਸ ਕਰਕੇ ਜਿਹੜੀ ਮਿਨਿਸਟਰੀ ਆ ਉਹਨੂੰ ਵੀ ਖਾਸ ਤੌਰ ਤੇ ਇਹ ਪਾਬੰਦ ਰਹਿਣਾ ਚਾਹੀਦਾ। ਕੱਲਾ ਹੁਣ ਇਹ NCERT ਦੀ ਤਾਂ ਗੱਲ ਕਰ ਲਈ, ਹੁਣ ਤੁਸੀਂ ਆਪਣੇ CBSE ਦੀ ਗੱਲ ਕਰ ਲਓ ਜੀ। CBSE ਜਦੋਂ ਨੰਬਰ ਦਿੰਦਾ 98% ਨਿਆਣੇ ਦੇ ਨੰਬਰ, 99%, 100%। ਮੈਂ ਦਾਅਵੇ ਨਾਲ ਗੱਲ ਇਹ ਕਹਿ ਸਕਦਾ ਮੈਥ ਦੇ ਵਿੱਚੋਂ 100% ਆ ਸਕਦੇ ਆ, ਕਿਉਂਕਿ ਜੇ ਤੁਸੀਂ 2+2 ਲਿਖਦੇ ਉਹਦਾ ਜਵਾਬ 4 ਹੀ ਆਉਣਾ। ਮੈਂ 2+2 ਲਿਖਦਾ ਉਹਦਾ ਜਵਾਬ ਵੀ 4 ਹੀ ਆਉਣਾ। ਦੂਜੇ ਪਾਸੇ ਇਹ ਹੈ ਕਿ ਤੁਸੀਂ ਅਜੇਪਾਲ ਜੀ ਹੁਣੀ ਲਿਖਦੇ ਆ, ਗੁਰੂ ਨਾਨਕ ਦੇਵ ਜੀ ਦੇ ਉੱਤੇ ਐਸੇ ਲਿਖਦੇ ਆ, ਤੇ ਇੱਕ ਪਾਸੇ ਮੈਂ ਲਿਖਦਾ। ਅਨਲੈਸ ਕਿ ਅਸੀਂ ਦੋਨਾਂ ਨੇ MBD ਤੋਂ ਘੋਟਾ ਨਹੀਂ ਲਾਇਆ ਆ, ਇੱਕੋ ਸ਼ਬਦ ਹੂਬਹੂ ਤੋਂ, ਇਹਦਾ ਨੰਬਰ ਬਰਾਬਰ ਆ ਸਕਦੇ ਆ। ਪਰ ਜੇ ਮੇਰੀ ਨੌਲੇਜ, ਕਿਉਂਕਿ ਇੰਨਾ ਬਰੌਡ ਵਿਸ਼ਾ ਆ ਗੁਰੂ ਨਾਨਕ ਦੇਵ ਜੀ ਦੇ, ਬਿਲਕੁਲ ਬਿਲਕੁਲ ਹਾਂਜੀ, ਕਿ ਨੰਬਰ ਬਰਾਬਰ ਨਹੀਂ ਆ ਸਕਦੇ। ਪਰ CBSE ਦੇ ਕੋਲ ਪਤਾ ਨਹੀਂ ਇਦਾਂ ਦੀ ਕਿਹੜੀ ਘੋਲ ਹੈਗਾ ਕਿ ਇਹ ਘੋਲਦੀ ਆ, ਪੜਾਉਂਦੀ ਆ 98%, 99%। ਦੂਜੇ ਪਾਸੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਇਹਨਾਂ ਦੇ ਨਿਆਣੇ ਦੇ ਕਿੰਨੇ ਨੰਬਰ ਆ ਜੀ? 78%, 80%। ਤੇ ਜਦੋਂ ਇਹਨਾਂ ਨੇ ਨੌਕਰੀਆਂ ਦੇ ਉੱਤੇ ਜਾਣਾ ਉਹ ਪਹਿਲਾਂ ਹੀ ਪਛੜ ਗਏ, ਕਿਉਂਕਿ ਨੰਬਰਾਂ ਦੇ ਉੱਤੇ ਗ੍ਰੇਡਿੰਗ ਹੋਣੀ ਆ। ਇਸ ਕਰਕੇ CBSE ਵਾਲੇ ਫੇਰ ਮੋਹਰੇ ਆ। ਇਸ ਕਰਕੇ ਉਹ ਕਿਹਾ ਤਾਂ ਇਸ ਕਰਕੇ ਜਾਂਦਾ ਵੀ CBSE ਵਾਲੇ ਜਿਹੜੇ ਅਮੀਰਾਂ ਦੇ ਨਿਆਣੇ ਆ ਇਹਨਾਂ ਨੂੰ ਮੋਹਰੇ ਕਰੋ, ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੇ ਆ ਉਹ ਪਿੱਛੇ ਆ, ਉਹ ਨਿਆਣੇ ਗਰੀਬਾਂ ਦੇ ਆ। ਇਹਨਾਂ ਨੂੰ ਪਹਿਲਾਂ ਹੀ ਅੰਕ ਦੇ ਉੱਤੇ ਪਿੱਛੇ ਅੰਕ ਤਾਲਿਕਾ ਦੇ ਵਿੱਚ ਕਰ ਲਓ। ਇਸ ਕਰਕੇ ਐਜੂਕੇਸ਼ਨ, ਜਿੱਦਾਂ ਪਹਿਲਾਂ ਉਹਨਾਂ ਨੇ ਕਿਹਾ ਵਰਮਾ ਸਾਹਿਬ ਨੇ, ਕਿ ਐਜੂਕੇਸ਼ਨ ਦੇ ਵਿੱਚ ਵੀ ਇਹ ਆ ਕਿ ਅਮੀਰਾਂ ਦੇ ਨਿਆਣੇ ਨੂੰ ਅੱਗੇ ਕਰੋ। ਹੁਣ ਆ ਵੋਕੇਸ਼ਨਲ ਐਜੂਕੇਸ਼ਨ, ਇਹ ਵੀ ਇੱਕ ਡਰ ਆ ਕਿ 6ਵੀਂ ਤੋਂ ਬਾਅਦ ਤੁਸੀਂ ਇਹ ਤਾਂ ਕਹੀ ਜਾਂਦੇ ਆ ਕਿ ਬੱਚੇ ਜਿਹੜੇ ਲਾ ਦਿੱਤੇ ਜਾਣ ਸਕੂਲ ਦੇ ਵਿੱਚ, ਤੇ ਉਹਨਾਂ ਨੂੰ ਨਾਲ ਪੜ੍ਹਾਈ ਦੇ ਨਾਲ ਨਾਲ ਕੰਮਾਂ ਦੇ ਉੱਤੇ ਵੀ ਲਾਇਆ ਜਾਵੇ। ਕੀ ਇੱਕ ਅਮੀਰਾਂ ਦਾ ਬਾਪ, ਅਮੀਰ ਜਿਹੜਾ ਬਾਪ ਆ, ਉਹ ਆਪਣੇ ਬੱਚੇ ਨੂੰ ਭੇਜੂਗਾ ਵੀ ਮੈਂ ਤੈਨੂੰ, ਬਈ ਤੇਰੇ ਨਿਆਣੇ ਦਾ ਇੰਟਰਸਟ ਹੈਗਾ ਆ ਮਕੈਨਿਕੀ ਦੇ ਵਿੱਚ, ਕੀ ਉਹ ਸਕੂਟਰਾਂ ਦੀ ਦੁਕਾਨ ਤੇ ਭੇਜੂਗਾ ਆਪਣਾ ਬੱਚਾ? ਕਦੀ ਵੀ ਨਹੀਂ। ਜਿਹੜਾ ਕੌਣ ਭੇਜੂਗਾ? ਜਿਹੜਾ ਬੰਦਾ ਦਿਹਾੜੀਦਾਰ ਹੈ। ਪਰ ਉਹ ਹੋ ਸਕਦਾ ਕਿ ਉਸ ਨਿਆਣੇ ਦੇ ਵਿੱਚ ਐਡਾ ਹੋਵੇ ਕਿ ਉਹਨੇ ਇੰਜੀਨੀਅਰ ਬਣਨਾ ਚਾਹੁੰਦਾ ਹੋ, ਪਰ 10ਵੀਂ ਤੱਕ ਉਹਨੂੰ ਸਕੂਟਰਾਂ ਦੀ ਦੁਕਾਨ ਤੱਕ ਹੀ ਸੀਮਿਤ ਕਰ ਦੇਣਾ। ਇਸ ਕਰਕੇ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ ਮਿਨਿਸਟਰੀ ਨੂੰ, ਕਿ ਜੇ ਕਿਸੇ ਦਾ ਲੜ ਫੜਿਆ, ਇਸ ਕਰਕੇ ਮੈਂ ਗੱਲ ਕੀਤੀ ਕਿ ਜੇ 18 ਸਾਲ ਤੱਕ ਕੰਪਲਸਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਅਧਿਕਾਰ ਹੋਣਾ ਚਾਹੀਦਾ। ਜਿੰਨ ਤੇ ਉਹ ਜਿਹੜਾ ਨਿਆਣਾ ਆ ਮਕੈਨਿਕ ਦਾ ਕੰਮ ਸਿੱਖਣਾ ਚਾਹੁੰਦਾ, ਜੇ ਉਹ ਇੰਜੀਨੀਅਰ ਬਣਨਾ ਚਾਹੁੰਦਾ, ਇਹ ਸਰਕਾਰ ਦੀ ਜ਼ਿੰਮੇਵਾਰੀ ਹੋਵੇ, ਇਹਨੂੰ ਇੰਜੀਨੀਅਰ ਬਣਾਉਣਾ ਹੀ ਪੈਣਾ। ਚਲੋ ਉਮੀਦ ਕਰਦੇ ਹਾਂ ਕਿ ਜੇ ਨਵੀਂ ਪਾਲਿਸੀ ਲਾਗੂ ਹੋਵੇ, ਚੰਗੇ ਤਰੀਕੇ ਨਾਲ ਲਾਗੂ ਹੋਵੇ, ਤਾਂ ਉਹ 'ਚੋਂ ਬਹੁਤ ਸਾਰੇ ਵਿਕਲਪ ਨਿਕਲਣ। ਜੇ ਬਹੁਤ ਸਾਰੇ ਜਣਿਆਂ ਵਾਸਤੇ ਨਹੀਂ, ਚਲੋ ਕੁਝ ਤਾਂ ਉਹਦਾ ਫਾਇਦਾ ਉਠਾਉਣ। ਤੇ ਇਹਦੇ ਵਾਸਤੇ ਇਹ ਵੀ ਇੱਕ ਗੱਲ ਆ ਰਹੀ ਬਾਰ, ਬਈ RSS ਦਾ ਕਹਿੰਦੇ ਇੱਥੇ ਪ੍ਰਭਾਵ ਹੈ।
ਇਸ ਨੀਤੀ ਤੇ ਮਤਲਬ ਇਹ ਸਿੱਖਿਆ ਨੀਤੀ ਜਿਹੜੀ ਨਵੀਂ ਲਿਆਂਦੀ ਗਈ ਆ? ਆਰਐਸਐਸ ਦਾ ਪ੍ਰਭਾਵ ਕਿਸੇ ਹੱਦ ਤੱਕ ਇਹ ਕਹਿ ਸਕਦੇ ਆ ਤੁਸੀਂ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਅੱਜ ਤੱਕ ਇਹੀ ਰਿਹਾ ਕਿ ਹਿੰਦੀ ਭਾਸ਼ਾ, ਸੰਸਕ੍ਰਿਤ ਭਾਸ਼ਾ। ਪਰ ਇਹ ਇਸ ਐਜੂਕੇਸ਼ਨ ਦੀ ਇੱਕ ਮੈਂ ਵਧੀਆ ਗੱਲ ਇਹ ਵੀ ਕਹਿਣਾ ਕਿ ਹੁਣ ਮਾਤ ਭਾਸ਼ਾ ਦੇ ਵਿੱਚ ਇਹ ਪੜ੍ਹਾਈ ਹੋਣੀ ਪਹਿਲੇ 5ਵੀਂ ਤੱਕ, 5 ਸਾਲ ਤੱਕ ਜੀ, 5ਵੀਂ ਤੱਕ, ਕਿ ਤੁਹਾਨੂੰ ਜੋ ਪੜਾਇਆ ਜਾਣਾ ਉਹ ਤੁਹਾਡੀ ਮਾਤ ਭਾਸ਼ਾ ਜਾਣੀ। ਇਹ ਬਹੁਤ ਵਧੀਆ ਗੱਲ ਆ। ਹੁਣ ਇਹ ਦੇਖਦੇ ਆ ਕਿ ਪ੍ਰਾਈਵੇਟ ਸਕੂਲਾਂ ਵਾਲੇ ਕਿੱਦਾਂ ਮੰਨਦੇ ਆ ਇਸ ਚੀਜ਼ ਨੂੰ। ਕਹਿਣ ਤੋਂ ਭਾਵ ਵੀ ਜਿਹੜੇ ਸੂਬੇ ਦੀ ਮਾਤ ਭਾਸ਼ਾ ਉਸੇ ਭਾਸ਼ਾ ਉਸੇ, ਹਾਂ, ਜਿਹੜੇ ਜੇ ਪੰਜਾਬ ਹੈ ਤੇ ਪਹਿਲੀ ਤੋਂ 5ਵੀਂ ਤੱਕ ਪੰਜਾਬੀ ਚ, ਜੇ ਹਰਿਆਣਾ ਤੇ ਉਹ ਚ ਪਹਿਲੀ ਤੋਂ 5ਵੀਂ ਤੱਕ ਸਿਰਫ ਸਾਰਾ ਕੁਝ ਹਿੰਦੀ ਚ ਹੋਊਗਾ। ਹਾਂਜੀ, ਓਕੇ। ਤੇ ਤੁਹਾਡੇ ਉਹ ਲਿਖਤੀ ਹਿੰਦੀ ਆ, ਉਦਾਂ ਬੋਲਣ ਦੀ ਉਹ ਤੁਸੀਂ ਮਿਕਸ ਆ। ਤੇ ਮਰਾਠੀ ਉਹ ਚੱਲੇਗੀ। ਜਥੇਦਾਰ ਤੋਤਾ ਸਿੰਘ ਦੀ ਮੈਂ ਐਗਜ਼ਾਮਪਲ ਦੇਣੀ ਚਾਹੁੰਦਾ। ਹਾਂਜੀ, ਪੜ੍ਹੇ ਤਾਂ ਉਹ 5 ਸੀਗੇ ਸ਼ਾਇਦ, 5 ਸ਼ਾਇਦ ਪੜ੍ਹੇ ਸੀ। ਤੇ ਕਿਉਂਕਿ 6ਵੀਂ 7ਵੀਂ ਸ਼ਾਇਦ ਕੀਤੀ ਵੀ ਹੋਵੇ, ਉਹ ਪਹਿਲਾਂ ਸਰਟੀਫਿਕੇਟ ਨਹੀਂ ਮਿਲਦੇ ਹੁੰਦੇ। ਕਹਿੰਦੇ ਹੁੰਦੇ ਨਾ ਪਤਾ ਕੀ ਲਿਖ ਕੇ ਉੱਤੇ ਹੋੜਾ ਪਾ ਦੋ, 33 ਲਿਖ ਕੇ ਉੱਪਰ ਹੋੜਾ ਲੈ ਕੇ ਕਰਨਾ ਪਾਉਂਦੇ ਹੁੰਦੇ। ਓਕੇ। ਉਹਨਾਂ ਨੇ ਸਭ ਤੋਂ ਪਹਿਲਾਂ ਗੱਲ ਕੀਤੀ ਕਿ ਅਸੀਂ ਨਿਆਣਿਆਂ ਨੂੰ ਪੜ੍ਹਾਈ ਜਿਹੜੀ ਆ ਅੰਗਰੇਜ਼ੀ ਵਿੱਚ ਕਰਾਉਣੀ ਆ। ਅੱਛਾ। ਇੱਕ 5ਵੀਂ ਪੜ੍ਹਿਆ ਬੰਦਾ ਜਿਹੜਾ ਕਰਦਾ, ਪਰ ਉਹ ਇਹ ਗੱਲ ਭੁੱਲ ਗਏ ਕਿ ਬੱਚੇ ਨੂੰ ਹਮੇਸ਼ਾ ਜਿਹੜੀ ਮਾਤ ਭਾਸ਼ਾ ਕਿਉਂ ਕਹਿੰਦੇ ਆ, ਕਿਉਂਕਿ ਬੱਚਾ ਛੋਟਾ ਬੱਚਾ ਇਹ ਆ, ਉਹਨੂੰ ਕਨਫਿਊਜ਼ ਨਹੀਂ ਕਰਨਾ ਚਾਹੀਦਾ ਕਿ ਇੱਕ ਪਾਸੇ ਉਹਨੂੰ ਸੇਬ ਕਹੋ ਤੇ ਨਾਲੇ ਉਹਨੂੰ ਐਪਲ ਵੀ ਯਾਦ ਕਰਨਾ ਪਵੇ। ਕਿਉਂਕਿ ਪਹਿਲਾਂ ਜਿਹੜੀ ਗੱਲ ਆਪਾਂ ਕਰਦੇ ਆ ਨੈਚੁਰਲਿਜ਼ਮ ਦੀ, ਜਿਹੜੀ ਗੱਲ ਕਰਦੇ ਆ ਰਵਿੰਦਰਨਾਥ ਟੈਗੋਰ ਹੁਣੀ ਕਰਦੇ ਆ, ਰੂਸੋ ਹੁਣੀ ਕਰਦੇ ਆ, ਉਹ ਕਹਿੰਦੇ ਆ ਕਿ ਬੱਚੇ ਨੂੰ ਜਿੱਦਾਂ ਉਹ ਚਾਹੁੰਦਾ ਆ ਸਿੱਖਣਾ ਉਹਨੂੰ ਖੁੱਲਾ ਛੱਡੋ। ਇਸ ਚੀਜ਼ ਦੇ ਵਿੱਚ, ਇਸ ਪਾਲਿਸੀ ਦੇ ਵਿੱਚ ਗੱਲ ਹੋਈ ਆ। ਦੂਜਾ ਇਹ ਹੈ ਕਿ ਇਹਦੇ ਵਿੱਚ ਇਹ ਕਹਿੰਦੇ ਆ, ਜਿੱਦਾਂ ਤੁਸੀਂ ਆਰਐਸ ਦੀ ਗੱਲ ਕੀਤੀ ਕਿ ਅਸੀਂ ਨਲੰਦਾ, ਤਕਸ਼ਲਾ ਯੂਨੀਵਰਸਿਟੀ ਸਾਡੇ ਇਦਾਂ ਹੁੰਦੀਆਂ ਸੀ ਯੂਨੀਵਰਸਿਟੀਜ਼, ਉਹਨਾਂ ਵਰਗੀ ਅਸੀਂ ਲਾਗੂ ਕਰਨੀ ਜੀ। ਅਜੇਪਾਲ ਜੀ, ਆਪਣਾ ਸਟਾਰਟਿੰਗ ਪ੍ਰੋਗਰਾਮ ਵਿੱਚ ਕਿਤਾਬਾਂ ਦੀ ਗੱਲ ਹੋਈ ਸੀ। ਮੈਨੂੰ ਲੱਗਦਾ ਕਿ ਅੱਜ ਕਿਤਾਬ ਏਡੀ ਕੋਈ ਜ਼ਰੂਰੀ ਨਹੀਂ। ਤੁਹਾਡੀ ਕਿਤਾਬ ਤੁਸੀਂ ਇੱਕ ਚੱਕ ਲਓਗੇ, 2 ਚੱਕ ਲਓਗੇ, ਤੁਸੀਂ ਇੱਕ ਲੈਪਟਾਪ ਚੱਕ ਲੈਂਦੇ ਆ, ਤੁਸੀਂ ਕਰੋੜਾਂ ਹੀ ਕਿਤਾਬਾਂ ਚੱਕੀ ਫਿਰਦੇ ਆ। ਬਿਲਕੁਲ। ਸਰਚ ਕਰੋ, ਕਿਤਾਬ ਦੀ ਸਰਚ ਕਰੋ, ਉਹਦੇ ਨਾਲ ਕੰਟੈਂਪਰੇਰੀ ਸਟੱਡੀ ਕਰੋ, ਇੱਕ ਦੀ ਜਗ੍ਹਾ 10-10 ਕਿਤਾਬਾਂ ਤੁਸੀਂ ਪੜ੍ਹੋ। ਬਿਲਕੁਲ। ਇਸ ਕਰਕੇ ਤੁਸੀਂ ਗੱਲਾਂ ਕਰ ਰਹੇ ਆ, ਤੁਸੀਂ ਪਤਾ ਨਹੀਂ ਕਿਹੜੀ ਸਦੀ ਦੀ। ਤੁਸੀਂ ਪਹਿਲਾਂ ਤਾਂ ਸਾਡਾ ਕੰਪੈਰੀਜ਼ਨ ਹੀ ਮਾੜਾ ਆ ਕਿ ਅਸੀਂ ਉਹ ਪੁਰਾਣਾ ਐਜੂਕੇਸ਼ਨ ਸਿਸਟਮ ਲੈ ਕੇ ਆਉਣਾ। ਅੱਜ ਤਾਂ ਉਹ ਹਾਣ ਦਾ ਹੀ ਹੈ ਨਹੀਂ। ਜੋ ਉਸ ਵੇਲੇ ਸਮੱਸਿਆਵਾਂ ਸੀ, ਨੋ ਡਾਊਟ ਉਸ ਵੇਲੇ ਉਹਨਾਂ ਨੇ ਇੱਕ ਮੀਲ ਪੱਥਰ ਸਾਬਤ ਕੀਤਾ ਸੀ, ਪਰ ਸਾਨੂੰ ਅੱਜ ਕੰਪਿਊਟਰ ਦਾ ਹਾਣੀ ਹੋਣਾ ਪੈਣਾ। ਸਾਡੀ ਜਿਹੜੀ ਸਿਸਟਮ ਆ ਜੋ ਵਿਦੇਸ਼ਾਂ ਦੇ ਵਿੱਚ ਚੱਲਦਾ ਅੱਜ ਕੱਲ੍ਹ, ਤਾਂ ਅੱਗੇ ਤਾਂ ਕਹਿੰਦੇ ਹੁੰਦੇ ਤੁਹਾਨੂੰ ਸਿਗਨੇਚਰ ਕਰਨੇ ਆਉਣੇ ਚਾਹੀਦੇ ਆ, ਬਾਕੀ ਤਾਂ ਛੱਡੋ। ਹੁਣ ਤਾਂ ਕੋਈ ਲਿਖਾਈ ਨੂੰ ਕੌਣ ਪੁੱਛਦਾ, ਤੁਹਾਡਾ ਕੰਪਿਊਟਰ ਦੇ ਉੱਤੇ ਹੱਥ ਹੋਣਾ ਚਾਹੀਦਾ। ਹੁਣ ਤਾਂ ਇਹ ਵੀ ਹੋ ਗਿਆ ਕਿ ਪਹਿਲਾਂ ਆਪਣੇ ਅੰਗੂਠਾ ਲਾਉਂਦੇ ਹੁੰਦੇ ਸੀ ਸਿਆਣੇ, ਹਨਾ, ਕਹਿੰਦੇ ਹੁੰਦੇ ਵੀ ਇਹਨੂੰ ਲਿਖਣਾ ਨਹੀਂ ਆਉਂਦਾ। ਹੁਣ ਫੇਰ ਅੰਗੂਠੇ ਦਾ ਜ਼ਮਾਨਾ ਆ ਗਿਆ, ਤੁਹਾਡਾ ਅੰਗੂਠਾ ਸਕੈਨ ਹੁੰਦਾ, ਫਿੰਗਰ ਸਕੈਨ ਹੁੰਦੇ। ਸਹੀ ਗੱਲ ਹੈ। ਤੁਹਾਨੂੰ ਆਪਣਾ ਸਾਈਨ ਕਰਨ ਦੀ ਵੀ ਲੋੜ ਨਹੀਂ। ਹੋਰ ਸਾਲਾਂ ਤੱਕ ਇੱਥੇ ਤਾਂ ਹੋ ਗਿਆ, ਤੁਹਾਨੂੰ ਕਿੱਥੇ ਸਾਈਨ ਕਰਨ ਦੀ ਲੋੜ ਪੈਂਦੀ ਹੈ, ਤੁਹਾਨੂੰ ਆਪਣਾ ਅੰਗੂਠਾ ਹੀ ਲਾਉਣਾ ਪੈਂਦਾ, ਤੁਹਾਨੂੰ ਆਇਡੈਂਟੀਫਿਕੇਸ਼ਨ ਹੈ ਸਾਡੀ। ਇਹ ਤਾਂ ਹੁਣ ਛੋਟੇ ਬੱਚਿਆਂ ਨੂੰ ਜਿਹੜਾ ਪੜ੍ਹਾਉਂਦੇ ਆ, ਸਾਰਾ ਕੰਮ ਘਰੇ ਆਈਪੈਡ, ਤੁਹਾਡੇ ਕੋਲ ਫੋਨ ਮਤਲਬ ਜ਼ਰੂਰੀ ਆ, ਉਹ ਆਨਲਾਈਨ ਤੁਹਾਨੂੰ ਕਰਨਾ ਹੀ ਪੈਣਾ ਕੰਮ। ਬਿਲਕੁਲ। ਇਸੇ ਕਰਕੇ ਕਿਉਂਕਿ ਉਹ ਹਾਣੀ ਤੁਹਾਨੂੰ ਬਣਨਾ ਪੈਣਾ, ਨਾ ਕਿ ਇੱਕ ਪਾਸੇ ਤੁਸੀਂ ਗੱਲ ਕਰਦੇ ਆ ਡਿਜੀਟਲ ਇੰਡੀਆ ਬਣਾਉਣਾ ਸੀ, ਫਿਰ ਤੁਸੀਂ ਉਹਦਾ ਕੰਪੈਰੀਜ਼ਨ ਕਰਦੇ ਆ ਨਲੰਦਾ ਯੂਨੀਵਰਸਿਟੀ, ਤਕਸ਼ਲਾ, ਉਹ ਕਿਹਨਾਂ ਨੂੰ, ਕਿਉਂਕਿ ਉਹ ਜਿਹੜੇ ਲੋਕਾਂ ਨੇ ਪ੍ਰਭਾਵਿਤ ਹੋਣਾ, ਜਿਨ੍ਹਾਂ ਨੇ ਵੋਟਾਂ ਪਾਉਣੀਆਂ ਕਿ ਇਹ ਸਾਡੀ ਸੰਸਕ੍ਰਿਤੀ ਦੀ ਗੱਲ ਹੁੰਦੀ ਆ। ਇੰਨਾ ਅਸੀਂ ਜ਼ਰੂਰ ਕਹਿ ਸਕਦੇ ਵੀ ਇਹ ਆਰਐਸਐਸ ਦਾ ਪ੍ਰਭਾਵ ਕਿਸੇ ਨਾ ਕਿਸੇ ਹੱਦ ਤੱਕ, ਕੋਈ ਵੀ ਆ ਉਹ ਚਾਹੁੰਦਾ ਕਿ ਕਿਸੇ ਨਾ ਕਿਸੇ ਹੱਦ ਤੱਕ ਸਾਡਾ ਪ੍ਰਭਾਵ ਰਵੇ। ਪਰ ਫੇਰ ਵੀ ਜੇ ਵਧੀਆ ਗੱਲਾਂ ਕੀਤੀਆਂ ਗਈਆਂ, ਜੇ ਇਹਨੂੰ ਅਪਲਾਈ ਹੋ ਜਾਵੇ, ਫਿਰ ਸਵਾਗਤ ਕਰ ਜਾਓਗੇ। ਚਲੋ ਖੈਰ, ਕਾਫੀ ਆਪਾਂ ਡਿਸਕਸ਼ਨ ਕਰ ਲਈ ਆ। ਵੈਸੇ ਇੱਥੇ ਹੋਰ ਵੀ ਗੱਲਬਾਤ ਹੋ ਸਕਦੀ ਆ, ਪਰ ਚਲੋ ਮੇਨ ਆਪਾਂ ਅਸੀਂ ਕੋਸ਼ਿਸ਼ ਕੀਤੀ ਆ। ਉਮੀਦ ਕਰ ਰਹੇ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਈ ਹੋਊਗੀ। ਤੇ ਆਪਾਂ ਹੁਣ ਅਗਲੀ ਗੱਲ ਕਰੀਏ, ਜ਼ਹਿਰੀਲੀ ਸ਼ਰਾਬ ਪੀ ਕੇ ਪੰਜਾਬ ਦੇ ਵਿੱਚ 86 ਮੌਤਾਂ ਹੋ ਗਈਆਂ ਨੇ, ਜਿਹੜੀ ਹੁਣ ਤੱਕ ਦੀ ਖਬਰ ਸੀਗੀ 86 ਮੌਤਾਂ ਹੋ ਗਈਆਂ। ਤੇ ਪਾਓ ਚਾਨਣਾ ਮਾੜਾ ਜਿਹਾ ਇਹਦੇ ਬਾਰੇ। ਨਾ ਪਹਿਲੀ ਵਾਰ ਹੋਈਆਂ ਤੇ ਨਾ ਲਾਸਟ ਵਾਰੀ ਹੋਈਆਂ। 2009 ਦੇ ਵਿੱਚ ਗ੍ਰਹਿ ਮੰਤਰਾਲਾ ਨੇ ਰਿਪੋਰਟ ਦਿੱਤੀ ਸੀ ਕਿ ਇੰਡੀਆ ਦੇ ਵਿੱਚ 1460 ਬੰਦੇ ਮਰੇ ਆ ਸ਼ਰਾਬ ਪੀ ਕੇ, ਉਹਦੇ ਵਿੱਚੋਂ 473 ਪੰਜਾਬ ਦੇ ਮਰੇ ਸੀ। ਹਰ ਸਾਲ ਦਾ ਤੁਸੀਂ ਡਾਟਾ ਕੱਢ ਕੇ ਦੇਖੋ, 120, 125, 400, 300, ਇਹ 2009 ਤੋਂ ਬਾਅਦ ਦੀਆਂ ਗੱਲਾਂ। ਹਰ ਸਾਲ ਇੰਨੇ ਮਰੇ, 100 ਤੋਂ ਉੱਤੇ ਮਰੇ ਆ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ। ਆ ਹੁਣ ਇਕੱਠੇ ਹੀ ਮਰ ਗਏ। ਇਕੱਠੇ ਮਾਰਨ ਦੇ ਨਾਲ ਕੀ ਹੋਇਆ ਕਿ ਇੱਕ ਗੱਲ ਨਿਕਲ ਕੇ ਸਾਹਮਣੇ ਆ ਗਈ। ਅੱਗੇ 2-2, 4 ਮਰਦੇ ਸੀ ਤੇ ਲੋਕਾਂ ਨੂੰ ਬਹੁਤਾ ਫਰਕ ਨਹੀਂ ਸੀ ਪੈਂਦਾ। ਪਰ ਇਹ ਇੱਕ ਬਹੁਤ ਵੱਡਾ, ਇੱਕ ਕਹਿ ਲਓ ਕਿ ਮਾਫੀਆ ਆ ਜਿਹੜਾ ਸ਼ਰਾਬ ਚਲਾਉਂਦਾ। ਇਹ ਕੋਈ ਇਦਾਂ ਨਹੀਂ ਹੈਗਾ ਕਿ ਪਹਿਲੀ ਵਾਰ ਅਖਬਾਰਾਂ ਦੇ ਵਿੱਚ ਆਇਆ। ਇਹ ਪੋਲੀਟੀਕਲ ਲੀਡਰ ਹੀ ਚਲਾਉਂਦੇ ਆ। ਬਿਲਕੁਲ। ਕਿਉਂ ਪੋਲੀਟੀਕਲ ਲੀਡਰ ਚਲਾਉਂਦੇ ਆ? ਤੁਸੀਂ ਦੇਖੋ ਕਿ ਜਦੋਂ ਵੋਟਾਂ ਹੁੰਦੀਆਂ,
ਅਜੇਪਾਲ ਜੀ ਹਰ ਪਿੰਡ ਦੇ ਵਿੱਚ 10-10 20-20 ਪੇਟੀਆਂ ਪਹੁੰਚਦੀਆਂ ਹਾਂਜੀ ਹਰ ਪਾਰਟੀ ਦੇ ਵੱਲੋਂ। ਹਾਂਜੀ ਜੇ 3 ਪਾਰਟੀਆਂ ਆ ਤਾਂ ਮੰਨ ਲਓ 30 ਪੇਟੀਆਂ ਪਹੁੰਚੀਆਂ, ਹਾਂਜੀ ਕਿੰਨੇ ਦਿਨਾਂ ਦੇ ਵਿੱਚ? 10 ਦਿਨਾਂ ਦੇ ਵਿੱਚ ਪੀਣੀ ਆ ਉਹ। ਹਾਂਜੀ ਹਾਂ ਉਹ ਇੰਨੀ ਸ਼ਰਾਬ ਕਿਹੜੀਆਂ ਫੈਕਟਰੀਆਂ ਦੇ ਵਿੱਚੋਂ ਬਣ ਕੇ ਆਉਂਦੀ ਆ? ਹਾਂ ਇਸ ਕਰਕੇ ਇਹਨਾਂ ਬੰਦਿਆਂ ਨੂੰ ਇਹ ਕਿਉਂ ਖੁੱਲਾਂ ਦੇਣੀਆਂ ਪੈਂਦੀਆਂ ਕਿ ਜਦੋਂ ਵੋਟਾਂ ਆਉਂਦੀਆਂ ਤੁਸੀਂ ਆਪਣੀ ਸਪਲਾਈ ਜਿਹੜੀ ਆ ਸਾਡੇ ਲਈ ਕਰ ਦੇਣੀ ਆ, ਹਾਂਜੀ ਹਾਂ ਜਿਹੜੀ ਵੀ ਸਰਕਾਰ ਹੁੰਦੀ। ਅਸਲੀ ਇਹਦਾ ਪਿੱਛੇ ਰੀਜ਼ਨ ਇਹ ਆ, ਸਰਕਾਰਾਂ ਅੱਜ ਅਕਾਲੀ ਦਲ ਕਹਿੰਦਾ ਜੀ 23 ਲੱਖ ਰੁਪਈਆ ਕੱਲੇ ਨੂੰ ਦੇਣਾ, ਅਸੀਂ ਹਾਈ ਕੋਰਟ ਦੇ ਵਿੱਚ ਜਾਣਾ ਆ। ਆਹੋ ਪ੍ਰੈਸ ਕਾਨਫਰੰਸਾਂ ਕਰਨ ਦੇ ਬੜੀਆਂ ਮੰਗਾਂ ਨੇ, ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਇੰਨੇ ਲੱਖ ਦਿੱਤਾ ਜਾਵੇ। ਤੇ ਆਪਣੇ ਉਹ ਕਹਿੰਦੇ ਹੁੰਦੇ ਆ ਨਾ ਵੀ ਸੱਜ ਤਾਂ ਬੋਲੇ ਛਾਣਨੀ ਕਾਤੇ ਬੋਲੇ, ਜੇ ਚ 100 ਗਲੀਆਂ ਨਾਲ 100 ਗਲੀਆਂ ਵੀ ਕਹਿੰਦੇ ਆ। ਉਹ 100 ਗਲੀਆਂ ਕੀ ਆ? ਲੂਪ ਹੋਲ। ਹਾਂਜੀ ਹਾਂ ਕਿ ਤੁਹਾਡੇ ਵੇਲੇ ਕੀ ਤੁਸੀਂ ਇਹਦੇ ਉੱਤੇ ਪੂਰਾ ਲਾਇਆ ਸੀ? ਹੁਣ ਇੱਕ ਘੱਗਰ ਦਰਿਆ ਆ ਪਟਿਆਲੇ ਦੇ ਨਾਲ, ਉਸ ਘੱਗਰ ਦਰਿਆ ਦੀ ਜੇ ਅਸੀਂ ਹਿਸਟਰੀ ਪੜ੍ਹੀਏ ਉੱਥੇ ਦੱਸਦੇ ਆ ਵੀ ਬੜੇ ਰਿਸ਼ੀ ਮੁਨੀ, ਬਹੁਤ ਵਧੀਆ ਵਧੀਆ ਧਾਰਮਿਕ ਕੰਮ ਹੋਏ ਜੀ, ਸਮਾਜਿਕ ਕ੍ਰਾਂਤੀਆਂ ਵਾਲੇ ਕੰਮ ਹੋਏ ਆ ਜੀ, ਬਹੁਤ ਇੱਕ ਮਿਸਾਲ ਵਾਲਾ ਕੰਮ ਆ। ਪਰ ਹੁਣ ਜੇ ਅਸੀਂ ਦੇਖੀਏ ਉਹ ਦੱਸਦੇ ਆ ਵੀ ਘੱਗਰ ਦਰਿਆ ਦੇ ਨਾਲ ਜਿੰਨਾ ਵੀ ਏਰੀਆ ਪੈਂਦਾ ਉੱਥੇ ਸ਼ਾਮ ਨੂੰ ਲਾਪਾਂ ਦੀਆਂ ਅੱਗ ਦੀਆਂ ਲਾਪਟਾਂ ਨਿਕਲਦੀਆਂ। ਕੀ ਸਰਕਾਰ ਨੂੰ ਪਤਾ ਨਹੀਂ? ਮਾਝੇ ਇਲਾਕੇ ਦਾ ਜੇ ਅਸੀਂ ਗੱਲ ਕਰ ਲਈਏ, ਅੰਮ੍ਰਿਤਸਰ, ਇੱਧਰ ਖੇਮਕਾਨ, ਜਿੰਨੇ ਸਰਹੱਦੀ ਇਲਾਕੇ ਆ ਪਾਕਿਸਤਾਨ 'ਚ, ਉੱਥੇ ਬਰਬਾਦ ਕਰਕੇ ਰੱਖ ਦਿੱਤਾ ਲੋਕਾਂ ਨੂੰ। ਅੱਜ ਜੇ ਅਸੀਂ ਇੱਕ ਅੰਮ੍ਰਿਤਸਰ ਦਾ ਜਾਂ ਗੁਰਦਾਸਪੁਰ ਦਾ ਕੰਪੈਰੀਜ਼ਨ ਜਲੰਧਰ ਦੇ ਨਾਲ ਕਰੀਏ, ਪੰਜਾਬ ਹੀ ਆ ਬਿਲਕੁਲ, ਉੱਥੇ ਜ਼ਮੀਨ ਅਸਮਾਨ ਦਾ ਫਰਕ ਆ। ਉਹਨਾਂ ਲੋਕਾਂ ਕੋਲ ਸਹੂਲਤਾਂ ਹੈ ਨਹੀਂ। ਪਹਿਲਾਂ ਤਾਂ ਅੱਤਵਾਦ ਦੇ ਕਰਕੇ ਕਿੰਨਾ ਕਾਲੇ ਦੌਰ ਦੇ ਵਿੱਚ ਕਿੰਨੀ ਬਰਬਾਦੀ ਉਹਨਾਂ ਜ਼ਿਲ੍ਹਿਆਂ ਦੀ ਹੋਈ ਆ, ਪਰ ਉਹਨਾਂ ਨੂੰ ਚੱਕਣ ਦੀ ਜਗ੍ਹਾ ਦੇ ਉੱਤੇ ਚਿੱਟਾ ਵੀ ਸਭ ਤੋਂ ਜ਼ਿਆਦਾ ਉੱਥੇ ਵਿਕਾਇਆ ਗਿਆ। ਹੁਣ ਇਸ ਵੇਲੇ ਸ਼ਰਾਬ ਦੇ ਨਾਲ ਗਲਤਾਨ ਕਰ ਦਿੱਤੇ ਉਹ ਲੋਕ। ਇੱਕ ਪਾਸੇ ਇਹ ਕਿਹਾ ਗਿਆ ਕਿ ਚਿੱਟਾ ਅਸੀਂ ਹਟਾਤਾ, ਉਹੀ ਬੰਦੇ ਜਿਹੜੇ ਚਿੱਟਾ ਵੇਚਦੇ ਸੀ ਉਹਨਾਂ ਨੇ ਸ਼ਰਾਬ ਦਾ ਕੰਮ ਸ਼ੁਰੂ ਕਰ ਲਿਆ। ਆ ਬਾਰਡਰ ਦੇ ਉੱਤੇ ਤੁਸੀਂ ਦੇਖ ਲਓ, ਜਿੰਨੇ ਆਹ ਸ਼ੰਭੂ ਬਾਰਡਰ ਦੇ ਕੋਲ ਜਿੰਨੇ ਵੀ ਆਪਾਂ ਇੱਥੇ ਦਿੱਲੀ ਨੂੰ ਆਈਦਾ, ਆਪਣਾ ਜਿਹੜਾ ਡਰਾਈਵਰ ਹੁੰਦਾ ਉਹ ਆਪਾਂ ਨੂੰ ਕਿਸੇ ਖਾਸ ਢਾਬੇ ਤੇ ਰੁਕਦਾ। ਉਹਦਾ ਕਦੀ ਇਹ ਨਹੀਂ ਹੁੰਦਾ, ਆਪਾਂ ਨਹੀਂ ਉਹਨੂੰ ਕਹਿ ਸਕਦੇ ਵੀ ਭਰਾ ਇਸ ਢਾਬੇ ਦੇ ਉੱਤੇ ਰੋਕ ਦੇ। ਉਹ ਇਹ ਕਹਿੰਦਾ ਨਹੀਂ ਜੀ ਉਹ ਆਪਣਾ ਹੈਗਾ ਬੰਦਾ ਉੱਥੇ ਸਸਤਾ ਆ ਜੀ, ਫਿਕਸ ਹੁੰਦਾ ਸਾਰਾ ਕੁਝ, ਉਹਦਾ ਫਿਕਸ ਹੁੰਦਾ, ਉਹ ਅੰਦਰ ਜਾਂਦਾ, ਤੁਸੀਂ ਆਪਣੇ ਟੇਬਲ ਦੇ ਉੱਤੇ ਬੈਠੇ ਆ। ਉਹ ਬੰਦਾ ਇਦਾਂ ਜਾਂਦਾ ਆ ਜਿੱਦਾਂ ਉਹਦੇ ਘਰ ਦਾ ਹੀ ਹੁੰਦਾ ਜਾਂ ਮਾਮੇ ਦਾ ਢਾਬਾ ਹੁੰਦਾ। ਉਹ ਡਰਾਈਵਰ ਸਿੱਧਾ ਹੀ ਜਾ ਕੇ ਰਿਸੈਪਸ਼ਨ ਤੋਂ ਵੀ ਨਹੀਂ ਪੁੱਛਦਾ, ਉਹ ਦਰਵਾਜ਼ਾ ਜਿੱਥੇ ਨੋ ਐਂਟਰੀ ਲਿਖਿਆ ਹੁੰਦਾ ਓਨਲੀ ਸਟਾਫ ਮੈਂਬਰਸ, ਉਹ ਡਰਾਈਵਰ ਅੰਦਰ ਵੜ ਜਾਂਦਾ। ਪਤਾ ਨਹੀਂ ਅੰਦਰ ਜਾ ਕੇ ਕੀ ਕਰਦਾ, ਇਹ ਤਾਂ ਸਾਰਿਆਂ ਨੂੰ ਹੀ ਪਤਾ ਅੰਦਰ ਕੀ ਕਰਨ ਜਾਂਦਾ। ਉਹ ਉੱਥੇ ਨਸ਼ਾ ਵੀ ਉਹਨੂੰ ਦਿੱਤਾ ਜਾਂਦਾ, ਉਹਨੂੰ ਸ਼ਰਾਬ ਵੀ ਇਦਾਂ ਦੀ ਦਿੱਤੀ ਜਾਂਦੀ ਹੈ। ਕਈ ਜਿਹੜੇ ਆ ਉਹ ਸਮਗਲਿੰਗ ਵੀ ਕਰਦੇ ਆ, ਬਿਲਕੁਲ ਸਾਰੇ ਨਹੀਂ, ਜ਼ਿਆਦਾਤਰ ਇਹ NRI ਕਹਿ ਸਕਦੇ ਆ, ਗਵਾਹ ਆ, ਇਦਾਂ ਹੀ ਹੁੰਦੀ ਆ ਬਿਲਕੁਲ। ਤੇ ਹੁਣ ਉਹਦੇ ਵਿੱਚ ਕੀ ਆ ਕਿ ਉਹ ਕਿਉਂ ਵੀ ਇਹ ਜਿਹੜਾ ਗਾਹਕ ਆ ਸਾਨੂੰ ਲੈ ਕੇ ਆਵੇ। ਇਹੀ ਜਿਹੜੇ ਢਾਬੇ ਆ ਇਹ ਤਾਂ ਬਦਨਾਮੀ ਦਾ ਇੱਕ ਕਾਲ ਬਣ ਗਿਆ। ਇਹ ਦੱਸਦੇ ਆ ਵੀ ਜਿਹੜੀ ਸਪਿਰਿਟ ਜਾਂ ਜਿਹੜਾ ਰॉ ਮਟੀਰੀਅਲ ਸ਼ਰਾਬ ਦੀਆਂ ਫੈਕਟਰੀਆਂ ਦੇ ਵਿੱਚ ਇਧਰੋਂ ਦਿੱਲੀ ਵੱਲੋਂ ਜਾਂਦਾ ਬਣਾਉਣ ਦੇ ਲਈ ਪੰਜਾਬ ਦੀਆਂ ਫੈਕਟਰੀਆਂ 'ਚ, ਉਹ ਇੱਥੇ ਤਾਰ ਲੈਂਦੇ ਆ ਰਾਜਪੁਰਾ ਏਰੀਆ ਦੇ ਵਿੱਚ ਜਾਂ ਇਸ ਬਾਰਡਰ ਏਰੀਆ 'ਚ, ਉਹ ਢਾਬਿਆਂ 'ਚ ਵੇਚਿਆ ਜਾਂਦਾ। ਇਹ ਤਾਂ ਇਹਨੂੰ ਥੈਲੀ ਸ਼ਰਾਬ ਕਹਿੰਦੇ ਆ, ਪੈਕਟਾਂ 'ਚ ਪਾ ਕੇ ਦਿੰਦੇ ਆ ਇਹ। ਤੇ ਹੁਣ ਜਿਵੇਂ ਤੁਸੀਂ ਕਹਿੰਦੇ ਕਿ ਸਾਰਾ ਕੁਝ ਇਹਨਾਂ ਨੂੰ ਪਤਾ ਹੀ ਆ, ਤੁਸੀਂ ਹੁਣ ਗੱਲ ਕਰ ਰਹੇ ਸੀ ਵੀ 100 ਤੋਂ ਵੱਧ ਥਾਵਾਂ ਤੇ ਇਹਨਾਂ ਨੇ ਛਾਪੇ ਮਾਰੇ, ਤੇ ਹੁਣ ਐਗਜ਼ੈਕਟਲੀ ਉੱਥੇ ਜਾ ਕੇ ਮਾਰੇ ਜਿੱਥੇ ਉਹ ਕੰਮ ਚੱਲਦਾ ਵਾ। ਉਹਦਾ ਪਤਾ ਹੀ ਸੀ, ਦੇਖੋ ਉਹ ਸ਼ਰਾਬ ਇਹਨਾਂ ਨੇ ਲੈਣੀ ਆ। ਬਾਅਦ ਦੇ ਵਿੱਚ ਜਦੋਂ ਪਰਚੇ ਆਉਣੇ ਆ, ਹੁਣ ਉਹਦੇ ਵਿੱਚ ਕਿਉਂਕਿ ਇਹਨਾਂ ਦਾ ਇੱਕ ਤਰ੍ਹਾਂ ਦੇ ਨਾਲ ਹੁਣ ਤਾਂ ਇਹ ਪ੍ਰੈਸ਼ਰ ਪੈ ਜਾਂਦਾ ਨਾ, ਜਦੋਂ ਗੱਲ ਮੀਡੀਆ ਦੇ ਵਿੱਚ ਆ ਗਈ, ਸਰਕਾਰ ਦੀ ਬਦਨਾਮੀ ਦੀ ਗੱਲ ਆ ਗਈ ਵੀ ਇੱਕ ਪਾਸੇ ਤਾਂ ਤੁਸੀਂ ਗੁਟਕੇ ਦੀਆਂ ਸਹੁੰ ਖਾ ਲੈਂਦੇ ਆ ਕਿ ਅਸੀਂ ਨਹੀਂ ਦੂਜਾ ਕਰਨਾ, ਅਸੀਂ ਤਾਂ ਸ਼ਰਾਬ ਬਿਲਕੁਲ ਨਹੀਂ ਕਰਨਾ। ਠੀਕ ਆ, ਤੁਸੀਂ ਧਰਮ ਦੇ ਨਾਲ ਵੀ ਧੋਖਾ ਕਰਦੇ ਆ, ਤੁਸੀਂ ਉਹਨਾਂ ਦਾ ਮਜ਼ਾਕ ਉਡਾਉਂਦੇ ਆ। ਜਿਹੜੀਆਂ ਪਵਿੱਤਰ ਚੀਜ਼ਾਂ ਆ ਸਾਡੀਆਂ ਧਰਮ ਦੇ ਵਿੱਚ, ਅਸੀਂ ਇੱਕ ਸਾਡੇ ਬਲੀਫ ਹੈ, ਸਾਡਾ ਇੱਕ ਇਖਲਾਕ ਜੁੜਿਆ ਹੋਇਆ ਧਰਮ ਦੇ ਨਾਲ, ਅਸੀਂ ਉਹਨਾਂ ਚੀਜ਼ਾਂ ਨੂੰ ਵੀ ਦਾਅ ਦੇ ਉੱਤੇ ਲਾ ਦਿੰਦੇ ਆ। ਫਿਰ ਉਦੋਂ ਤਾਂ ਇਹ ਗੱਲਾਂ ਬਣ ਜਾਂਦੀਆਂ। ਹੁਣ ਇਹ 100 ਜਿਹੜੇ ਟਿਕਾਣੇ ਆ, ਨਹੀਂ ਤਾਂ ਪੁਲਿਸ ਵਾਲੇ 10-12 ਦਿਨ ਤਾਂ ਲੈਣਗੇ ਟਿਕਾਣਿਆਂ ਦੀ ਖੋਜ ਕਰਨਗੇ ਵੀ ਇਹ ਯਾਰ ਕੰਮ ਕਿੱਥੇ ਹੁੰਦਾ। ਉਹਨਾਂ ਨੂੰ ਰਾਤੋਂ ਰਾਤ ਕਿੱਥੋਂ ਪਤਾ ਲੱਗ ਗਿਆ। ਤੇ ਦੂਜਾ ਵੀ ਢਾਬਿਆਂ ਦੇ ਉੱਤੇ ਵੀ ਛਾਪੇ ਮਾਰੇ ਉਹਨਾਂ ਨੇ। ਢਾਬੇ ਤਾਂ ਬੜੇ ਇੱਕ ਸੀਕ੍ਰੇਟ ਚੀਜ਼ ਆ। ਇੱਥੇ ਤਾਂ ਤੁਹਾਨੂੰ ਕੀ ਪਤਾ ਕਿ ਢਾਬਿਆਂ ਦੇ ਪਿੱਛੇ ਕੀ ਹੋ ਰਿਹਾ, ਤੁਸੀਂ ਤਾਂ ਮੋਰੋ ਰੋਟੀ ਖਾ ਕੇ ਆ ਲੈਣੇ, ਪੁਲਿਸ ਵਾਲੇ ਫੜ ਰਹੇ, ਦੈਟ ਮੀਨਸ ਕਿ ਉਹਨਾਂ ਨੂੰ ਸਾਰਾ ਹੀ ਪਤਾ ਸੀ। ਹੁਣ ਵੀ ਇਹੀ ਹੁੰਦਾ। ਹੋਰ ਇਹ ਹੁੰਦਾ ਕਿ ਜਦੋਂ ਸ਼ਰਾਬ ਨਿਕਲਦੀ ਆ, ਇਹ ਖਰਾਬ ਜ਼ਹਿਰੀਲੀ ਸ਼ਰਾਬ ਕੀ ਆ, ਪਹਿਲਾਂ ਤਾਂ ਇਹ ਸਾਨੂੰ ਰੱਖਣਾ ਪੈਣਾ ਕਿ
ਟੈਕਸ ਹੀ ਇੰਨਾ ਸ਼ਰਾਬ ਦੇ ਉੱਤੇ ਵਧਾਤਾ, ਸ਼ਰਾਬ ਹੋ ਗਈ ਆ ਮਹਿੰਗੀ ਹੈ। ਹੁਣ 40 ਦਿਨ ਦਾ ਪਹਿਲਾਂ ਲੋਕਡਾਊਨ ਲੱਗਾ ਸੀ, ਹਾਂਜੀ। ਕਿਸੇ ਸ਼ਰਾਬੀ ਨੇ ਕੋਈ ਰੌਲਾ ਹੀ ਨਹੀਂ ਪਾਇਆ, ਜਦ ਕਿ ਸ਼ਰਾਬੀ ਬੰਦਾ ਜਿਹਨੂੰ ਸ਼ਾਮ ਨੂੰ ਨੀਂਦ ਨਹੀਂ ਆਉਂਦੀ ਉਹਨੇ ਗੱਲੇ ਨਹੀਂ ਕੀਤੀ। ਉਸ ਵੇਲੇ ਵੀ ਦੇਵ ਸਿੱਧੂ ਉਹਨਾਂ ਨੇ ਇਹ ਕਿਹਾ ਸੀ ਵੀ ਚਲੋ ਸ਼ਰਾਬ ਛੱਡ ਗਏ ਸ਼ਰਾਬੀ, ਵੀ ਲੋਕਡਾਊਨ ਦਾ ਇਹ ਫਾਇਦਾ ਹੋ ਗਿਆ। ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਸ਼ਰਾਬੀਆਂ ਦੀ ਵੀ ਇੱਕ ਆਦਤ ਹੁੰਦੀ ਆ, ਨਹੀਂ ਤਾਂ ਰੌਲਾ ਜ਼ਰੂਰ ਪਾ ਦਿੰਦੇ ਹੁੰਦੇ ਆ, ਜੇ ਇਹ ਨਾ ਪਾਉਣ ਤਾਂ ਹੁਣ ਤੱਕ ਪੋਲੀਟੀਕਲ ਲੀਡਰਾਂ ਨੇ ਪਾ ਦੇਣਾ ਸੀ। ਪਰ ਇਹਦਾ ਮਤਲਬ ਇਹ ਆ ਕਿ ਕੋਈ ਬਲੈਕ ਦੇ ਵਿੱਚ ਕੋਈ ਕੰਮ ਕਰ ਰਿਹਾ, ਅੰਦਰ ਖਾਤੇ ਕੰਮ ਹੋ ਰਿਹਾ, ਤੇ ਹੁਣ ਆਹ ਬਾਹਰ ਆ ਗਿਆ। ਹੁਣ ਇਹ ਜਦੋਂ 250 ਦੀ ਸ਼ਰਾਬ ਆ, ਹਰਿਆਣੇ ਵਿੱਚ ਸਸਤੀ ਆ, ਸਮਗਲਿੰਗ ਵੀ ਇੱਥੋਂ ਹੀ ਸ਼ੁਰੂ ਹੁੰਦੀ ਆ। ਸਾਡੇ ਹਰਿਆਣੇ ਵਾਲੇ ਪਾਸੇ ਪਟਿਆਲੇ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਕਿਹੜੀ ਵਿਕਦੀ ਆ ਜਿਹੜੀ ਹਰਿਆਣੇ ਦੀ ਬਣੀ ਆ। ਇੱਧਰ ਤੁਸੀਂ ਮੋਹਾਲੀ ਵਾਲੀ ਸਾਈਡ ਵਿੱਚ ਚਲੇ ਜਾਓ, ਲੋਕੀ ਚੰਡੀਗੜ੍ਹ ਤੋਂ ਲਿਆਉਂਦੇ ਆ ਬਾਰਡਰ ਕ੍ਰਾਸ ਕਰਕੇ, ਕਿਉਂਕਿ ਪੰਜਾਬ ਦੀ ਸ਼ਰਾਬ ਇੰਨੇ ਜ਼ਿਆਦਾ ਟੈਕਸ ਲਾਏ ਆ, ਪੈਸੇ ਹੀ ਟੈਕਸ ਇਹ ਤੋਂ ਕਮਾਏ ਜਾ ਰਹੇ ਆ, ਉਹ ਫਿਰ ਬੰਦੇ ਨਾਲੇ ਨਾਲ ਰੁਜ਼ਗਾਰ ਸ਼ੁਰੂ ਕਰ ਲਿਆ। ਹੁਣ ਜਦੋਂ ਸ਼ਰਾਬ ਇਹ ਦੱਸਦੇ ਆ ਬਣਦੀ ਆ, ਇਹਦੇ ਵਿੱਚ ਜਿਹੜੇ ਆ ਹਲਵਾਈ ਆ, ਹਲਵਾਈਆਂ ਦੇ ਕੋਲ ਜਿਹੜੀ ਚਾਸ਼ਨੀ ਵੱਜ ਜਾਂਦੀ ਹੈ, ਜਲੇਬੀਆਂ ਜਲੂਬੀਆਂ ਸਾਰਾ ਕੁਝ ਤੁਸੀਂ ਆਪ ਦੇਖ ਲਓ ਵੀ ਕਿੰਨੀ ਵਾਰ ਇਹ ਇਦਾਂ ਤਾਂ ਹੈ ਨਹੀਂ ਵੀ ਪਿਓਰ ਐ ਨਾ ਇੱਕ ਵਾਰੀ ਜਲੇਬੀਆਂ ਕੱਢੀਆਂ ਤੇ ਚਾਸ਼ਨੀ ਸੱਟ ਦਿੰਦੇ ਆ, ਪਤਾ ਨਹੀਂ ਕਿੰਨੀ ਵਾਰ ਯੂਜ਼ ਕੀਤੀ ਆ ਉਹ, ਕਿੰਨਾ ਚਿਰ ਉਹ ਉਬਲਦੀ ਰਹੀ ਆ, ਜਾਂ ਹੋਰ ਵੀ ਰॉ ਮਟੀਰੀਅਲ ਆ ਇਹ ਹਲਵਾਈਆਂ ਤੋਂ ਲੈਂਦੇ ਆ, ਜਿਹੜਾ ਉਹਨੇ ਸਿੱਟਣਾ ਹੁੰਦਾ ਉਹਨੂੰ ਥੋੜੇ ਬਹੁਤੇ ਪੈਸੇ ਦੇ ਕੇ ਉਹਦੇ ਤੋਂ ਤਿਆਰ ਕਰਦੇ ਆ, ਉਹਦੇ ਵਿੱਚੋਂ ਚੂਹੇ ਵੀ ਨੰਗੇ ਹੁੰਦੇ ਵਿੱਚੋਂ, ਸਭ ਕੁਝ ਇਹ ਹੋਇਆ ਹੁੰਦਾ। ਫਿਰ ਉਸ ਤੋਂ ਬਾਅਦ ਅੱਤ ਦੀ ਗੱਲ ਕੀ ਕਰਦੇ ਵਿੱਚ ਯੂਰੀਆ ਪਾਉਂਦੇ ਆ ਤਾਂ ਕਿ ਇਹ ਸ਼ਰਾਬ ਛੇਤੀ ਤੋਂ ਛੇਤੀ ਬਣ ਜਾਵੇ, ਕਿਉਂਕਿ ਸ਼ਰਾਬ ਜਿਹੜੀ ਆ ਟਾਈਮ ਲੈਂਦੀ। ਫਿਰ ਸਭ ਤੋਂ ਵੱਡੀ ਇੱਕ ਹੋਰ ਵੀ ਕਿਸੇ ਜਾਣਕਾਰ ਨੇ ਦੱਸਿਆ ਵੀ ਇਹਦੇ ਵਿੱਚ ਚੱਪਲਾਂ ਵੀ ਸੱਟਦੇ ਆ ਪਲਾਸਟਿਕ ਵਾਲੀਆਂ ਚੱਪਲਾਂ। ਅੱਛਾ, ਚੱਪਲਾਂ ਕਿਉਂ ਸੱਟਦੇ ਆ ਕਿ ਉਹਦੇ ਵਿੱਚ ਉਬਲਦੀ ਰਹਿੰਦੀ ਆ ਉਹ ਸ਼ਰਾਬ, ਉਹ ਜਿਹੜੀ ਪਲਾਸਟਿਕ ਆ ਚੱਪਲ ਦੀ ਉਹ ਵਿੱਚ ਰਲ ਜਾਂਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਕੋਈ ਵੀ ਬੰਦਾ ਜਿਹੜਾ ਆਪਣੇ ਆਪ ਨੂੰ ਬੜਾ ਸਮਝਦਾ ਵੀ ਮੈਂ ਸ਼ਰਾਬ ਦੀ ਚੈਕਿੰਗ ਕਰ ਸਕਦਾ, ਸ਼ਰਾਬ ਦੀ ਚੈਕਿੰਗ ਕਿੱਦਾਂ ਹੁੰਦੀ, ਉਹ ਬੰਦਾ ਉਹਨੂੰ ਅੱਗ ਲਾ ਕੇ ਦੇਖਦਾ। ਅੱਛਾ, ਜਦੋਂ ਵੀ ਤੁਸੀਂ ਦੇਖੋਗੇ ਕਿ ਬੰਦਾ ਕੋਈ ਸ਼ਰਾਬੀ ਲੈਣ ਗਿਆ ਸ਼ਰਾਬ, ਉਹ ਦੇਖੋਗਾ ਵੀ ਪਿਓਰ ਹੈਗੀ ਕਿ ਨਹੀਂ, ਉਹਨੂੰ ਅੱਗ ਲਾ ਕੇ ਦੇਖਦਾ। ਹੁਣ ਉਹ ਜਿਹੜੀ ਚੱਪਲ ਵਾਲੀ ਪਲਾਸਟਿਕ ਉਹਦੇ ਵਿੱਚ ਗਈ ਆ, ਉਹਦੇ ਨਾਲ ਕੀ ਹੁੰਦਾ ਕਿ ਉਹਨੂੰ ਅੱਗ ਲੱਗ ਜਾਂਦੀ ਉਹਦੇ ਕਰਕੇ। ਇਹ ਇੱਕ ਸਟੈਂਡਰਡ ਰੱਖਿਆ ਜਾਂਦਾ, ਉਹ ਅੱਗ ਦੇਖ ਕੇ ਉਹ ਕਹਿੰਦਾ ਵੀ ਇਹ ਤਾਂ ਸ਼ਰਾਬ ਬਹੁਤ ਖਰੀ ਆ, ਅੱਗ ਲੱਗਦੀ ਹੈ। ਪਰ ਉਹ ਜਿਹੜੀ ਵਿੱਚ ਪਲਾਸਟਿਕ ਗਈ ਆ ਉਹਦੇ ਬਾਰੇ ਕੁਝ ਨਹੀਂ ਪਤਾ, ਜਿਹੜੀ ਉਹਦੀ ਯੂਰੀਆ ਗਈ ਆ ਉਹਦੇ ਬਾਰੇ ਕੁਝ ਨਹੀਂ ਉਹਨੂੰ ਪਤਾ। ਫਿਰ ਉਹਨੂੰ ਕਿੰਨਾ ਚਿਰ ਉੱਥੇ ਰੱਖਿਆ ਗਿਆ, ਕਿੰਨਾ ਚਿਰ ਉਬਾਲਿਆ ਗਿਆ, ਪਤਾ ਨਹੀਂ ਉਹਦੇ ਵਿੱਚ ਕੀ ਕੀ ਚੀਜ਼ਾਂ ਪਾਈਆਂ ਗਈਆਂ, ਕੀ ਰॉ ਮਟੀਰੀਅਲ ਪਤਾ ਹੀ ਕੁਝ ਨਹੀਂ। ਇਸ ਕਰਕੇ ਉਹ ਸ਼ਰਾਬ ਹੁੰਦੀ ਜ਼ਹਿਰੀਲੀ। ਪਰ ਉਹ ਜਿਹੜੇ ਦਿਹਾੜੀਦਾਰ ਲੋਕ ਨੇ ਉਹ ਸੋਚਦੇ ਆ ਵੀ 250 ਦੀ ਵਿਕਦੀ ਆ, ਅਸੀਂ ਆ 100 ਦੀ ਥੈਲੀ ਲੈ ਲੈਂਦੇ ਆ। ਇਸ ਕਰਕੇ ਅਜੇ ਵੀ ਲਾਈਨਾਂ ਲੱਗੀਆਂ ਹੋਈਆਂ, ਸਰਕਾਰ ਦਾ ਇਹਦੇ ਪਾਸੇ ਧਿਆਨ ਕੋਈ ਨਹੀਂ, ਕਿਉਂਕਿ ਉਹਨਾਂ ਨੂੰ ਫਿਰ ਲੋੜ ਪੈਣੀ ਇਹਨਾਂ ਤੇ ਜਦੋਂ ਵੋਟਾਂ ਆਉਣੀਆਂ, ਕਿਉਂਕਿ ਉਹ ਵੀ 250 ਵਾਲੀ ਬੋਤਲ ਲੈ ਕੇ ਨਹੀਂ ਵੇਚ ਸਕਦੇ। ਪਰ ਮੈਂ ਉਹ ਵੇਖ ਰਿਹਾ ਸੀਗਾ ਵੀ ਜਿੱਦਾਂ ਨਸ਼ੇ ਦਾ ਮੁੱਢ ਕਤੀਮ ਤੋਂ ਚੱਲੇ ਆਏ ਹਨਾ, ਮੁੱਢ ਕਤੀਮ ਕਹਿਣ ਤੋਂ ਭਾਵ ਕਿ ਲੌਂਗ ਟਾਈਮ ਤੋਂ ਜਦੋਂ ਦੀ ਕਿ ਦੁਨੀਆ ਬਣੀ ਆ, ਉਹ ਨਸ਼ਿਆਂ ਦਾ ਰੂਪ ਪਹਿਲਾਂ ਕਿਸੇ ਹੋਰ ਰੂਪ 'ਚ ਸੇਵਨ ਕੀਤੇ ਜਾਂਦੇ ਸੀ, ਹੌਲੀ ਹੌਲੀ ਨਸ਼ਿਆਂ ਦਾ ਰੂਪ ਬਦਲ ਗਿਆ। ਜਿਹੜੀ ਮੈਂ ਸ਼ਰਾਬ ਬਾਰੇ ਵੀ ਦੇਖ ਰਿਹਾ ਸੀਗਾ ਵੀ ਇਹ ਸਨ 865 ਦੇ ਵਿੱਚ ਪਰਸ਼ੀਅਨ, ਉਹਨੂੰ ਜਿਹਨੂੰ ਈਰਾਨ ਕੰਟਰੀ ਕਿਹਾ ਜਾਂਦਾ, ਉਹਦੇ ਵਿੱਚ ਇਹਨਾਂ ਨੂੰ ਐਕਚੁਅਲੀ ਇਹਨੂੰ ਸ਼ਰਾਬ ਦਾ ਰੂਪ ਦਿੱਤਾ ਗਿਆ। ਪਰ ਵੈਸੇ ਉਹ ਹੋਰ ਵੀ ਬਹੁਤ ਕੁਝ ਲਿਖਿਆ ਮਤਲਬ ਇਹਦੇ ਬਾਰੇ, ਪਰ ਇਹ ਸਿਸਟਮ ਇੰਨਾ ਗਰਕ ਗਿਆ ਮਤਲਬ ਕਿ ਆਪਣੇ ਦੇਸ਼ ਦਾ ਮਤਲਬ ਉਹ ਵੀ ਕਿੰਨੀ ਉਹਨੂੰ ਜ਼ਹਿਰੀਲੀ, ਹਰ ਚੀਜ਼ ਜ਼ਹਿਰੀਲੀ ਕਰਤੀ। ਨਸ਼ੇ ਤਾਂ ਪਹਿਲਾਂ ਵੀ ਲੋਕ ਕਰਦੇ ਸੀ, ਪਰ ਕਦੀ ਇਹ ਤਾਂ ਨਹੀਂ ਵੇਖਿਆ ਆਪਾਂ ਵੀ ਇੱਥੇ ਇੰਨੇ ਮਰ ਗਏ ਜਾਂ ਉੱਥੇ ਇੰਨੇ ਮਰ ਗਏ। ਨਸ਼ੇ ਦੀ ਤੋੜ ਲੱਗਦੀ ਸੀ। ਸੌਰੀ, ਅਸੀਂ ਇੱਥੇ ਨਸ਼ਿਆਂ ਨੂੰ ਪ੍ਰਮੋਟ ਨਹੀਂ ਕਰ ਰਹੇ, ਜਸਟ ਮਤਲਬ ਗੱਲ 'ਚੋਂ ਗੱਲ ਆ। ਤੇ ਵੀ ਨਸ਼ਿਆਂ ਦੀ ਤੋੜ ਲੱਗਦੀ ਸੀ, ਬੰਦਾ ਪਿਆਰ ਰਹਿੰਦਾ ਸੀ ਜਦੋਂ ਨਸ਼ਾ ਮਿਲ ਜਾਂਦਾ ਸੀ, ਠੀਕ ਆ। ਪਰ ਹੁਣ ਤੇ ਕੰਮ ਇੰਨਾ ਜ਼ਹਿਰੀਲਾ ਹੋ ਗਿਆ ਵੀ ਹਰ ਚੀਜ਼ 'ਚ ਸਿੰਥੈਟਿਕ ਨਸ਼ੇ ਆ ਗਏ, ਜਿਹਨੂੰ ਚਿੱਟਾ ਕਿਹਾ ਜਾਂਦਾ, ਕੋਈ ਲੁਕੀ ਛਿਪੀ ਗੱਲ ਨਹੀਂ। ਤੇ ਹੁਣ ਸ਼ਰਾਬ ਵੀ ਮਤਲਬ ਉਹਦੇ 'ਚ ਵੀ ਇੰਨਾ ਜ਼ਹਿਰ ਮਤਲਬ ਭਰ ਦਿੱਤਾ ਗਿਆ ਵੀ। ਦੇਖੋ ਧਰਮਵੀਰ ਗਾਂਧੀ ਦੀ ਉਹ ਸਾਡੇ ਦੋਸਤਾਂ ਨੂੰ ਤਾਂ ਬੁਰੀ ਉਹਦੀ ਗੱਲ ਲੱਗਦੀ ਆ। ਉਹ ਕਹਿੰਦੇ ਨਹੀਂ ਹੁੰਦੇ ਵੀ ਕੁਛ ਨਹੀਂ ਜਦੋਂ ਚਾਰਾ ਬਚਿਆ, ਵੀ ਸਿੰਥੈਟਿਕ ਤੋਂ ਇੱਧਰ ਲਿਆਂਦਾ ਜਾਵੇ ਇਹਨਾਂ ਲੋਕਾਂ ਨੂੰ। ਭਾਵੇਂ ਮੈਂ ਉਸ ਗੱਲ ਦਾ ਹਾਮੀ ਨਹੀਂ, ਇਹਦੇ ਨਾਲ ਉਹ ਬੰਦੇ ਵੀ ਪ੍ਰਮੋਟ ਹੋ ਸਕਦੇ ਆ ਜਿਹੜੇ ਇਹਨੂੰ ਤਾਂ ਇਹ ਕਿਹਾ ਜਾਵੇ ਵੀ ਇਹ ਨਸ਼ਿਆਂ ਨੂੰ ਛੱਡੋ, ਬਿਲਕੁਲ, ਚਾਹੇ ਉਹ ਭੰਗ ਆ ਚਾਹੇ ਕੁਛ ਹੋ ਰਿਹਾ। ਪਰ ਉਹ ਕਹਿੰਦੇ ਆ ਵੀ ਜਿਹੜਾ ਸਿੰਥੈਟਿਕ ਤੋਂ ਬਚਣ ਦੇ ਲਈ ਮੌਤਾਂ ਤੇ ਨਹੀਂ ਘੱਟੋ ਘੱਟ ਹੁੰਦੀਆਂ। ਇੱਕ ਜਿਹੜਾ ਬੰਦਾ ਪਹਿਲਾਂ ਡੋਡੇ ਪੀਂਦੇ ਸੀ, ਫੀਮ ਵੀ ਖਾਂਦੇ ਸੀ, ਉਹਨਾਂ ਦੇ ਨਾਲ ਇਹ ਸੀ ਵੀ ਕੰਮ ਕਰਦੇ ਸੀ, ਕੰਮ ਜ਼ੋਰ ਦਾ ਕਰਦੇ ਸੀ, ਫਿਰ ਉਹ ਇੱਕ ਲੋੜ ਸਮਝ ਲੈਂਦੇ ਸੀ। ਪਰ ਹੁਣ ਕੀ ਆ, ਜਿਹੜਾ ਨਸ਼ਾ ਆ ਇਹ ਸ਼ੌਂਕ ਬਣ ਗਿਆ ਲੋੜ ਦੀ ਬਜਾਏ। ਇਸ ਕਰਕੇ ਉਹ ਜਦੋਂ ਸ਼ੌਂਕ ਬਣ ਗਿਆ, ਉਹਦੇ ਮੰਗ ਬਹੁਤ ਜ਼ਿਆਦਾ ਵੱਧ ਗਈ, ਇੱਕ ਸਟੈਂਡਰਡ ਬਣ ਗਿਆ ਲਾਈਫ ਦਾ। ਹੁਣ ਜਦੋਂ ਮੰਗ ਵੱਧ ਗਈ ਆ, ਪਿੱਛੋਂ ਪ੍ਰੋਡਕਸ਼ਨ ਉਨੀ ਹੋ ਨਹੀਂ ਰਹੀ, ਜਾਂ ਜਿਹੜੀ ਪ੍ਰੋਡਕਸ਼ਨ ਆ ਉਹ ਕਾਫੀ ਮਹਿੰਗੀ ਪੈਂਦੀ ਹੈ। ਇਸ ਕਰਕੇ ਇਹ ਜਿਹੜੀ ਮਿਲਾਵਟ ਆ ਇਹ ਸ਼ੁਰੂ ਹੋ ਗਈ। ਪਰ ਇਹਦੇ ਨਾਲ
ਜਾਨਾਂ ਬਹੁਤ ਗਈਆਂ, ਹਾਂਜੀ ਹਾਂ, ਪਰ ਇਹਨੂੰ ਰਲ ਮਿਲ ਕੇ ਹੁਣ ਨਜਿੱਠਣਾ ਪੈਣਾ ਕਿ ਇਹ ਜਿਹੜਾ ਮਿਲਾਵਟ ਹੁੰਦੀ ਆ ਹਾਂਜੀ ਘੱਟੋ ਘੱਟ ਇਹਦੇ ਉੱਤੇ ਜ਼ਰੂਰ, ਕਿਉਂਕਿ ਇਹਦੇ ਨਾਲ ਪੰਜਾਬ ਸਰਕਾਰ ਨੂੰ ਵੀ ਨੁਕਸਾਨ ਆ ਬਿਲਕੁਲ ਹੀ ਹੈ, ਕਿ ਜਿਹੜਾ ਤੁਸੀਂ ਟੈਕਸ ਇਕੱਠਾ ਕਰ ਰਹੇ ਆ ਉਹ ਟੈਕਸ ਦੀ ਵੀ ਚੋਰੀ ਆ, ਹਾਂਜੀ ਤੇ ਨਾਲ ਜਿਹੜੀ ਲੋਕਾਂ ਦੀ ਜ਼ਿੰਦਗੀ ਆ ਸਭ ਤੋਂ ਅਨਮੋਲ ਆ ਉਹ ਵੀ ਜਾ ਰਹੀ ਆ। ਇਹ ਤੇ ਵਰਕ ਜ਼ਰੂਰ ਕਰਨਾ ਚਾਹੀਦਾ ਜੀ। ਤੇ ਚਲੋ ਖੈਰ ਉਮੀਦ ਹੈ ਕਿ ਲੋਕ ਧਿਆਨ ਰੱਖਣਗੇ ਆਪਦੀ ਸਿਹਤ ਦਾ। ਤੇ ਜੇ ਆਪਾਂ ਦਲਜੀ ਜੀ ਅਗਲੀ ਗੱਲ ਕਰੀਏ ਤੇ ਰਾਮ ਮੰਦਿਰ ਦੀ ਬੜੇ ਚਿਰ ਤੋਂ ਰੌਲਾ ਚੱਲਿਆ ਆਉਂਦਾ, ਮਤਲਬ ਅਯੋਧਿਆ ਮਸਜਿਦ ਦਾ, ਮਸਜਿਦ ਢਾਈ ਹੁਣ ਕਹਿੰਦੇ ਉੱਥੇ ਮੰਦਿਰ ਬਣਾਉਣਾ, ਤੇ ਹੁਣ ਇੱਕ ਸ਼ਾਇਦ 5 ਅਗਸਤ ਤਰੀਕ ਮੁਕਰਰ ਕਰ ਦਿੱਤੀ ਗਈ ਆ ਜੀ। ਪ੍ਰਧਾਨ ਮੰਤਰੀ ਮੋਦੀ ਸਾਹਿਬ ਜਾ ਰਹੇ ਨੇ ਉੱਥੇ। ਦੇਖੋ ਉਹਦੇ ਉੱਤੇ ਬੜਾ ਬਾਬ ਰੌਲਾ ਇਹ ਵੀ ਚੱਲਿਆ ਜੀ ਕਿ 5 ਅਗਸਤ ਤਰੀਕ ਤਾਂ ਰੱਖ ਦਿੱਤੀ, ਹਾਂਜੀ ਨਾਲ ਜਿਹੜਾ ਮੁਹੂਰਤ ਕੱਢਦੇ ਹੁੰਦੇ, ਕਿਉਂਕਿ ਹਿੰਦੂ ਮੈਥੋਲੋਜੀ ਦੇ ਵਿੱਚ ਹੈਗਾ ਕਿ ਤੁਹਾਨੂੰ ਮੁਹੂਰਤ ਹਰ ਟਾਈਮ ਦਾ ਕੋਈ ਹੁੰਦਾ, ਜੀ ਇਹ ਸਿਰਫ 30 ਸਕਿੰਟ ਦਾ ਨਿਕਲਿਆ ਹੈ ਜੀ। ਅੱਛਾ ਇਹ ਨੀਂਹ ਪੱਥਰ ਤੁਸੀਂ 30 ਸਕਿੰਟ ਦੇ ਵਿੱਚ ਰੱਖਣਾ, ਨਹੀਂ ਤਾਂ ਫਿਰ ਗਲਤ ਆ ਗੱਲ। ਓਕੇ ਇਸ ਕਰਕੇ ਚਾਂਦੀ ਦੀਆਂ 5 ਇੱਟਾਂ ਰੱਖਣੀਆਂ, ਅੱਛਾ ਨਰਿੰਦਰ ਮੋਦੀ ਆਉਣਗੇ। ਓਕੇ ਇਹ ਜਿਹੜਾ ਮੁਹੂਰਤ ਆ 12:15 ਤੇ 15 ਸਕਿੰਟ ਤੇ ਸ਼ੁਰੂ ਹੋਣਾ, ਠੀਕ ਹੈ, ਤੇ 12:15 ਤੇ 45 ਸਕਿੰਟ ਤੇ ਮੁਹੂਰਤ ਖਤਮ ਆ। ਅੱਛਾ ਇਸ 30 ਸਕਿੰਟ ਦੇ ਵਿੱਚ ਕੰਮ ਕਰਨਾ ਪੈਣਾ। ਓਕੇ ਵੈਸੇ ਚਲੋ ਇਹ ਉਹਨਾਂ ਦਾ ਧਾਰਮਿਕ ਬਲੀਫ ਹੈ, ਪਰ ਉਹਨਾਂ ਦੇ ਸ਼ੰਕਰਾਚਾਰੀਆ ਨੇ ਇਸ ਚੀਜ਼ ਦਾ ਵਿਰੋਧ ਕੀਤਾ ਅੱਛਾ ਕਿ ਇਹ ਗੱਲ ਗਲਤ ਆ। ਇਹ ਤਾਂ ਮੰਦਿਰ ਇੱਕ ਪਵਿੱਤਰ ਚੀਜ਼ ਆ, ਇਹਨੂੰ ਇਹਨਾਂ ਚੀਜ਼ਾਂ ਕਰਮਕਾਂਡ ਦੇ ਨਾਲ ਨਾ ਜੋੜਿਆ ਜਾਵੇ। ਬਹੁਤ ਸਾਰਿਆਂ ਨੇ ਉਹ ਆਪਸ ਵਿੱਚ ਹੀ ਲੜੇ ਆ। ਨਾਲ ਕਰੋਨਾ ਦੇ ਉੱਤੇ ਵੀ ਗੱਲ ਹੋਈ, ਕਿਉਂਕਿ ਪਹਿਲਾਂ ਕਿਹਾ ਗਿਆ ਵੀ ਕਰੋਨਾ ਕਰਕੇ ਸਿਰਫ 150 ਸਾਧੂ ਸੰਤ ਇਕੱਠੇ ਹੋਣਗੇ, ਹਾਂਜੀ ਹਾਂ, ਪਰ ਉਹ ਬਾਕੀ ਅਖਾੜੇ ਵਾਲਿਆਂ ਨੇ ਵੀ ਰੌਲਾ ਪਾ ਲਿਆ ਵੀ ਉਹ ਵੀ ਹੈ ਨਾ ਜਿਹੜਾ ਕਹਿੰਦੇ ਮੇਨ ਪੁਜਾਰੀ ਆ ਉਹ ਹੀ ਕਰੋਨਾ ਪੋਜ਼ਿਟਿਵ ਹੋ ਗਿਆ। ਦੇਖੋ ਇਹ ਤਾਂ ਹੁਣ ਬਿਮਾਰੀ ਤਾਂ ਫੈਲ ਰਹੀ ਆ, ਇੱਕ ਪਾਸੇ ਇੰਨੀਆਂ ਇਨਸਟਰਕਸ਼ਨਸ ਜਾ ਰਹੀਆਂ, ਦੂਜੇ ਪਾਸੇ ਰਾਮ ਮੰਦਿਰ ਦੀ ਆਪਾਂ ਗੱਲ ਕਰਦੇ ਆ, ਨੋ ਡਾਊਟ ਜੋ ਵੀ ਇਹਨਾਂ ਦਾ ਹੈਗਾ ਉਹ ਕਰਨਾ ਚਾਹੀਦਾ ਆ, ਪਰ ਇਹੋ ਜਿਹਾ ਕ੍ਰਿਟੀਕਲ ਟਾਈਮ ਦੇ ਵਿੱਚ ਇਹਦੇ ਨਾਲ ਇਹ ਵੀ ਹੋ ਸਕਦਾ ਸੀ ਕਿ ਚੁੱਪ ਚਪੀਤੇ ਰੱਖਿਆ ਜਾਂਦਾ, ਬਾਅਦ ਦੇ ਵਿੱਚ ਜਦੋਂ ਸਿਖਾਵੇਂ ਹਾਲਾਤ ਹੁੰਦੇ ਉਦੋਂ ਕੋਈ ਜੋ ਵੀ ਆਪਣੀ ਧਾਰਮਿਕ ਪਰੰਪਰਾਵਾਂ ਆ ਉਹ ਕਰਦੇ। ਪਰ ਚੁੱਪ ਚਪੀਤੇ ਕਿੱਦਾਂ ਰੱਖ ਲੈਂਦੇ, ਸਾਰਾ ਤੇ ਰੌਲਾ ਤੇ ਉਹ ਸਰਕਾਰ ਉਸੇ ਸਿਰ ਤੇ ਉਹਨਾਂ ਨੇ ਦੂਜੀ ਵਾਰ ਬਣਾ ਲਈ ਆ। ਬਿਲਕੁਲ ਜੀ, ਤੇ ਇਹਦੇ ਬਾਰੇ ਜ਼ਰੂਰ ਦੋਸਤਾਂ ਨੂੰ ਜ਼ਰੂਰ ਇਤਿਹਾਸ ਦੇ ਬਾਰੇ ਪੜ੍ਹਨਾ ਚਾਹੀਦਾ। ਹਾਂਜੀ ਹਾਂ, ਇਹ ਵੀ ਕਿਹਾ ਜਾਂਦਾ ਵੀ ਇਹ ਰੌਲਾ ਪਿਆ ਵੀ ਇੱਕ ਨਿਹੰਗ ਸਿੱਖ ਤੋਂ ਪਿਆ ਸੀ, ਅੱਛਾ ਵੀ ਉਹਨੇ ਨਿਸ਼ਾਨ ਸਾਹਿਬ ਉੱਥੇ ਲਾ ਦਿੱਤਾ ਸੀ ਓਕੇ ਰਾਮ ਲਿਖ ਕੇ, ਹਾਂ, ਤੇ ਉਹ ਤੋਂ ਰੌਲਾ ਪਿਆ ਸੀ ਕਿਉਂਕਿ ਪਹਿਲਾ ਜਿਹੜਾ ਕੇਸ ਬਾਬਰੀ ਮਸਜਿਦ ਚੱਲਿਆ ਉਹ ਸਿੱਖ ਦੇ ਖਿਲਾਫ ਚੱਲਿਆ ਹੈ, ਓਕੇ ਓਕੇ ਜਿਹੜਾ ਉਹ ਮੁਸਲਮਾਨਾਂ ਨੇ ਕੀਤਾ ਸੀ। ਠੀਕ ਹੈ, ਫਿਰ 1935 ਦੇ ਵਿੱਚ ਇੱਥੇ ਦੰਗੇ ਵੀ ਹੋਏ ਆ, 1948 ਦੇ ਵਿੱਚ ਮੂਰਤੀਆਂ ਰੱਖ ਦਿੱਤੀਆਂ ਗਈਆਂ, ਉਹ ਕੇ ਨਈਅਰ ਜਿਹੜਾ ਕਿ ਉਸ ਵੇਲੇ ਡੀਸੀ ਹੁੰਦਾ ਸੀ। ਠੀਕ ਹੈ, ਤੇ ਇਹ ਕਾਫੀ ਅਸੀਂ ਐਕਸਪਲੇਨ ਦੇ ਵਿੱਚ ਗੱਲ ਕੀਤੀ ਸੀ ਜਦੋਂ 2019 ਦੇ ਵਿੱਚ ਸੁਪਰੀਮ ਕੋਰਟ ਦਾ ਮਾਮਲਾ ਉਹਨੇ ਦਿੱਤਾ ਸੀ, ਉਸ ਵੇਲੇ ਕਾਫੀ ਅਸੀਂ ਇਤਿਹਾਸ ਦੱਸਿਆ ਸੀ, ਕਾਫੀ ਪੜ੍ਹਨ ਵਾਲੀ ਇਹਦੇ ਵਿੱਚ ਹੈਗੀਆਂ ਚੀਜ਼ਾਂ, ਕਾਫੀ ਲੁਕੇ ਛਿਪੇ ਤੱਥ ਹੈਗੇ ਆ ਕਿ ਕਿਸ ਤਰ੍ਹਾਂ ਦੇ ਨਾਲ ਅਡਵਾਣੀ ਹੁਣੀ ਅੱਗੇ ਆਏ। ਅੱਜ ਅਡਵਾਣੀ ਨੂੰ ਕੌਣ ਜਾਣਦਾ, ਜਦ ਕਿ ਅਡਵਾਣੀ ਨੇ ਰੱਥ ਯਾਤਰਾ ਇੱਥੋਂ ਸੋਮਨਾਥ ਦੇ ਮੰਦਿਰ ਤੋਂ ਸ਼ੁਰੂ ਕੀਤੀ, ਜਾ ਕੇ ਲਾਲੂ ਪ੍ਰਸ਼ਾਦ ਯਾਦਵ ਨੇ ਉੱਥੇ ਰੋਕੀ। ਲਾਲੂ ਪ੍ਰਸ਼ਾਦ ਯਾਦਵ ਦਾ ਅੱਜ ਇੱਕ ਤਰ੍ਹਾਂ ਫੇਰ ਵੀ ਨਾਂ ਆ, ਹਾਂਜੀ ਹਾਂ, ਲੋਕਾਂ ਲੋਕਾਂ ਦੇ ਵਿੱਚ ਵਿਚਰਦਾ ਆ। ਲਾਲ ਕ੍ਰਿਸ਼ਨ ਅਡਵਾਣੀ ਤਾਂ ਕਿਸੇ ਨੇ ਕੋਈ ਪੁੱਛਦਾ ਹੀ ਨਹੀਂ ਅੱਜ ਕੱਲ, ਪਤਾ ਹੀ ਨਹੀਂ ਕਿੱਥੇ ਨੇ ਉਹ ਤਾਂ ਸਿਰਫ ਆਸ਼ੀਰਵਾਦ ਦੇਣ ਲੈਣ ਵਾਸਤੇ ਰੱਖੇ ਬਿਲਕੁਲ ਇਸੇ ਤਰ੍ਹਾਂ ਪ੍ਰਵੀਨ ਤੋਗੜੀਆ ਚਲੋ ਨਹੀਂ ਰਹੇ, ਕੌਣ ਪੁੱਛਦਾ, ਕਿਸੇ ਨੇ ਨਾਂ ਲਿਆ। ਅਸ਼ੋਕ ਸਿੰਗਲ ਸਭ ਤੋਂ ਜ਼ਿਆਦਾ ਹੀਟ ਸਪੀਚ ਕੀਤੀਆਂ, ਹੇਟ ਸਪੀਚ, ਕਿਸੇ ਨੇ ਨਾਂ ਨਹੀਂ ਲਿਆ। ਆਪਣੇ ਉਮਾ ਭਾਰਤੀ ਇਹਨਾਂ ਨੇ ਬਹੁਤ ਕੰਮ ਚੱਕਿਆ ਸੀ, ਅੱਜ ਕਿੱਥੇ ਨੇ। ਮੋਦੀ ਸਾਹਿਬ ਨੂੰ ਵੀ ਇਹ ਸਿੱਖਣਾ ਚਾਹੀਦਾ ਇਤਿਹਾਸ ਤੋਂ ਕਿ ਜਦੋਂ ਤੁਸੀਂ ਕਿਸੇ ਦੇ ਲਈ ਹੇਟ ਵਰਤਦੇ ਆ, ਇਤਿਹਾਸ ਬਹੁਤਾ ਤੁਹਾਨੂੰ ਥਾਂ ਵਧੀਆ ਨਹੀਂ ਦਿੰਦਾ, ਥਾਂ ਤੁਹਾਡਾ ਰਹਿੰਦਾ ਕਿਤੇ ਜ਼ਿਕਰ ਹੁੰਦਾ। ਇੰਦਰਾ ਗਾਂਧੀ ਆ, ਬਹੁਤ ਵਧੀਆ ਕੰਮ ਵੀ ਕੀਤੇ ਸੀ, ਪਰ ਕੁਛ ਕਿੱਦਾਂ ਦੇ ਕੰਮ ਹੋ ਗਏ ਕਿ ਇਤਿਹਾਸ ਵਿੱਚ ਜਗ੍ਹਾ ਮਿਲਣੀ ਮੁਸ਼ਕਲ ਹੋਈ ਆ। ਇਸ ਕਰਕੇ ਸਾਡੀਆਂ ਸ਼ੁਭ ਕਾਮਨਾਵਾਂ ਆ ਮੰਦਿਰ ਦੇ ਨਾਲ ਵੀ ਕਿ ਚਲੋ ਵਧੀਆ ਜੋ ਵੀ ਤੁਹਾਡੇ ਧਾਰਮਿਕ ਅਖਲਾਕ ਹੈਗੇ ਆ, ਪਰ ਨਾਲ ਦੀ ਨਾਲ ਇਹਨਾਂ ਚੀਜ਼ਾਂ ਨੂੰ ਕਰੋਨਾ ਵਰਗਾ ਜਿਸ ਵੇਲੇ ਹੋ ਰਿਹਾ ਉਸ ਵੇਲੇ ਜ਼ਰੂਰਤ ਅੱਜ ਥੋੜਾ ਜਿਹਾ ਆਪਾਂ ਨੂੰ ਮੈਡੀਕਲ ਫੈਸਿਲਿਟੀਆਂ ਦੀਆਂ ਹੈਗੀਆਂ, ਪਰ ਸਾਰੀ ਦੁਨੀਆ ਦਾ ਤਰਾਹੀ ਕਰ ਰਹੀ ਹੈ, ਤੇ ਉਸ ਤੋਂ ਬਾਅਦ ਤੁਸੀਂ ਕਰ ਸਕਦੇ ਆ। ਵੈਸੇ ਇਹ ਧਾਰਮਿਕ ਫੀਲਿੰਗਸ ਦਾ ਮਸਲਾ ਹੋ ਜਾਂਦਾ ਕਿਉਂਕਿ ਧਰਮ ਵੀ ਜ਼ਰੂਰੀ ਆ, ਪਰ ਪ੍ਰਧਾਨ ਮੰਤਰੀ ਤਾਂ ਸਾਰੇ ਦੇਸ਼ ਦਾ ਉਦਾਂ ਮਤਲਬ ਵੀ ਸਾਂਝਾ ਹੀ ਹੁੰਦਾ, ਪਰ ਉਹ ਇਦਾਂ ਫਿਰ ਪਰ ਓਬਵੀਅਸਲੀ ਉਹ ਤੁਹਾਨੂੰ ਪਤਾ ਹੀ ਆ ਵੀ ਬੈਕਗ੍ਰਾਉਂਡ ਕੀ ਕੰਮ ਕਰਦੇ ਆ, ਵੀ ਉਹ ਇੱਕ ਬੰਦੇ ਨੂੰ ਬੜਾਵਾ ਦੇ ਰਹੇ ਆ। ਬਿਲਕੁਲ, ਕਿਉਂਕਿ ਜਦੋਂ ਕੋਈ ਵੀ ਬੰਦਾ ਸੱਤਾ ਦੇ ਵਿੱਚ ਆਉਂਦਾ ਉਹ ਇਸ ਲਈ ਇਦਾਂ ਨਹੀਂ ਸੋਚਦਾ ਹੁੰਦਾ ਵੀ ਮੈਂ ਪਹਿਲੀ ਵਾਰ ਬਣ ਗਿਆ, ਉਹਨੂੰ ਫਿਕਰ ਪਿਆ ਹੁੰਦਾ ਵੀ ਅਗਲੀ ਵਾਰ ਕਿੱਦਾਂ ਬਣਨਾ। ਉਹ ਇਸ ਗੱਲ ਦਾ ਖੁਸ਼ ਨਹੀਂ ਹੁੰਦਾ ਕਿ ਮੈਂ ਬਣ ਗਿਆ 5 ਸਾਲ ਲਈ ਬਣ ਗਿਆ,
ਉਹ ਇਹ ਸੋਚ ਰਿਹਾ ਹੁੰਦਾ ਵੀ ਉਹ ਤੋਂ ਮੈਂ ਅਗਲੇ 5 ਸਾਲ ਕਿੱਦਾਂ ਬਣਨਾ। ਜਿੱਦਾਂ ਉਧਰ ਟਰੰਪ ਤਰਲੋ ਮੱਛੀ ਹੋਇਆ ਪਿਆ ਵੀ ਸੈਕੰਡ ਟਾਈਮ ਚੁਣਿਆ ਜਾਵੇ। ਨਹੀਂ, ਉਹ ਤਾਂ ਤਾਲੋ ਮੱਛੀ ਹੋਰ ਪਾਸਿਓਂ ਹੋਏ ਆ, ਉਹਨਾਂ ਨੂੰ ਆਸ ਆ ਕਿ ਮੈਂ ਨੋਬਲ ਪ੍ਰਾਈਜ਼ ਲੈਣਾ। ਉਹ ਨੋਬਲ ਪ੍ਰਾਈਜ਼ ਮਿਲਦਾ ਨਹੀਂ, ਓਬਾਮਾ ਸਾਹਿਬ ਲੈ ਗਏ। ਤੇ ਉਹਨਾਂ ਨੂੰ ਇਹ ਕੰਪੈਰੀਜ਼ਨ ਉਹਨਾਂ ਦਾ ਓਬਾਮਾ ਸਾਹਿਬ ਦੇ ਨਾਲ ਆ ਵੀ ਲੋਕੀ ਅੱਜ ਵੀ ਓਬਾਮਾ ਸਾਹਿਬ ਨੂੰ ਜਿੱਥੇ ਦੇਖਦੇ ਆ ਜੱਫੀਆਂ ਪਾਈ ਜਾਂਦੇ ਆ ਵੀ ਮੈਂ ਇੱਥੇ ਅਜੇ ਵੀ ਸੁਪਰੀਮ ਪਾਵਰ ਦੇ ਵਿੱਚ ਆ, ਮੈਨੂੰ ਲੋਕੀ ਗਾਲਾਂ ਕੱਢੀ ਜਾਂਦੇ ਆ। ਤੇ ਪਰ ਖੈਰ ਸਾਡੀਆਂ ਸ਼ੁਭ ਇਛਾਵਾਂ ਟਰੰਪ ਸਾਹਿਬ ਦੇ ਨਾਲ ਵੀ ਜੀ ਜੀ। ਤੇ ਇਹ ਜਿਹੜਾ ਇੱਕ ਇਹ ਟਾਈਮ ਕੈਪਸੂਲ ਕਿਆ ਹੈ ਇੱਥੇ? ਤੁਸੀਂ ਅਯੋਧਿਆ ਮਸਲੇ ਹਾਂਜੀ, ਅਯੋਧਿਆ ਮਸਲੇ ਦੇ ਵਿੱਚ ਟਾਈਮ ਕੈਪਸੂਲ ਉੱਥੇ ਇਹ ਹੋਇਆ ਕਿ ਇੱਕ ਹੁਣ ਵਿਵਾਦ ਕੀ ਆ? ਵਿਵਾਦ ਤਾਂ ਇਹ ਆ ਕਿ ਬਾਬਰੀ ਮਸਜਿਦ ਪਹਿਲਾ ਮੰਦਿਰ ਸੀ ਜਿੱਥੇ ਕਿ ਅਵਧ ਦਾ ਰਾਜ ਸੀ, ਜਿੱਥੇ ਆਪਣੇ ਰਾਜਾ ਰਾਮ ਦਾ ਜਨਮ ਹੋਇਆ, ਜਿਹੜਾ ਕਿ ਵਿਸ਼ਨੂੰ ਦਾ 7ਵਾਂ ਅਵਤਾਰ ਸੀ ਜੀ। ਪਰ ਜਦੋਂ ਮੁਗਲ ਆਏ, ਇਹ ਵੈਸੇ ਬਾਬਰੀ ਮਸਜਿਦ ਕਿਹਾ ਜਾਂਦਾ, ਉਹਦੇ ਕਾਲ ਦੇ ਵਿੱਚ ਬਣਾਈ ਗਈ ਸੀ। ਇੱਕ ਔਰਤ ਸੀ ਜਿਹਨੇ ਇਹ ਮਸਜਿਦ ਬਣਾਤੀ ਇੱਥੇ, ਇਹ ਕਿਹਾ ਜਾਂਦਾ। ਕੀ ਸੱਚਾਈ ਆ ਇਹਦੇ ਬਾਰੇ ਮੈਨੂੰ ਕੋਈ ਪੁਖਤਾ ਜਾਣਕਾਰੀ ਨਹੀਂ, ਪਰ ਇਹ ਕਿਹਾ ਜਾਂਦਾ ਕਿ ਮੁਗਲ ਸਾਮਰਾਜ ਦੇ ਵਿੱਚ ਉਹ ਜਿਹੜਾ ਮੰਦਿਰ ਸੀ ਰਾਮ ਮੰਦਿਰ, ਕਿਉਂਕਿ ਉਸ ਵੇਲੇ ਹਿੰਦੂਆਂ ਦੇ ਮੰਦਿਰਾਂ ਨੂੰ ਮਿਟਾਇਆ ਗਿਆ, ਉੱਥੇ ਮਸਜਿਦਾਂ ਬਣਾਈਆਂ ਗਈਆਂ, ਉਹਨਾਂ ਨੇ ਇੱਥੇ ਮਸਜਿਦ ਬਣਾ ਦਿੱਤੀ। ਹੁਣ ਤੱਕ ਇਹ ਕੰਮ ਚੱਲਦਾ ਰਿਹਾ। ਹੁਣ ਉਹ ਥੱਲਿਓਂ ਕੱਢੇ ਵੀ ਗਏ ਸ਼ਿਲਾਲੇਖ, ਉਹਦੇ ਵਿੱਚੋਂ ਬੁੱਧ ਧਰਮ ਨਾਲ ਸੰਬੰਧਿਤ ਵੀ ਮਿਲੇ ਆ। ਹੁਣ ਕਈ ਲੋਕਾਂ ਨੇ ਇਹ ਵੀ ਇਜ਼ਹਾਰ ਕੀਤਾ ਵੀ ਇਹਨਾਂ ਨੇ ਵੀ ਧੱਕੇ ਨਾਲ ਕਬਜ਼ਾ ਕੀਤਾ ਸੀ, ਹੈਗੇ ਇਹ ਬੁੱਧ ਧਰਮ ਦੇ ਸੀਗੇ। ਇਹ ਵੀ ਇੱਕ ਵਿਸ਼ਾ। ਹੁਣ ਦੂਜੇ ਪਾਸੇ ਇਹਨਾਂ ਨੇ ਕੀ ਕੀਤਾ ਕਿ 2000 ਫੁੱਟ ਥੱਲੇ ਡੂੰਘਾ ਇੱਕ ਕੈਪਸੂਲ, ਮਤਲਬ ਕਿ ਕੋਈ ਚੀਜ਼ ਲਿਖ ਕੇ ਪਾ ਦੇਣੀ ਆ ਕਿ ਇਹਦਾ ਇਤਿਹਾਸ ਇਹ ਆ ਜੀ, ਇਹਦੇ ਤੇ ਰਾਮਚੰਦਰ ਦਾ ਜਨਮ ਹੋਇਆ ਸੀ, ਤਾਂ ਕਿ ਇਤਿਹਾਸ ਦੇ ਵਿੱਚ ਗਾਹਾਂ ਜਾਂ ਅੱਗੇ ਫਿਊਚਰ ਦੇ ਵਿੱਚ ਕਦੀ ਇਦਾਂ ਦਾ ਕੋਈ ਵੇਲਾ ਆਉਂਦਾ ਵੀ ਇਹਦੇ ਨਾਲ ਫੇਰ ਛੇੜਖਾਨੀ ਹੁੰਦੀ ਆ ਕਿ ਲੋਕ ਜਿਹੜੇ ਉਸ ਵੇਲੇ ਦੇ ਹੋਣਗੇ ਉਹ ਥੱਲੇ ਖੁਦਾਈ ਕਰਨਗੇ, ਉਹਨਾਂ ਨੂੰ ਇਹ ਕੈਪਸੂਲ ਮਿਲ ਜਾਵੇ ਜੇ ਚ ਇਤਿਹਾਸ ਲਿਖਿਆ ਜਾਣਾ। ਪਰ ਇਹ ਤੇ ਇਹ ਹੈ ਕਿ ਇਹਦਾ ਮਤਲਬ ਇਹ ਆ ਵੀ ਤੁਹਾਨੂੰ ਅਜੇ ਵੀ ਡਰ ਆ ਵੀ ਇਹ ਸਾਡੇ ਮੰਦਿਰ ਦੇ ਉੱਤੇ ਫੇਕ ਕਬਜ਼ਾ ਹੋਣਾ ਕਿਸੇ ਨਾ ਕਿਸੇ ਦਾ। ਨਹੀਂ ਤੇ ਦੂਜੀ ਗੱਲ ਨਾਲੇ ਇਹ ਵੀ ਆ ਤੇ ਹੁਣ ਜਿਵੇਂ ਉਹਦੇ ਬਾਰੇ ਇਹਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ, ਜੇ ਹੁਣ ਮੰਨ ਲਓ ਦਲਜੀਤ ਸਿੰਘ ਉਹ ਕੈਪਸੂਲ ਪਾਉਂਦਾ ਤੇ ਕੀ ਅਜੇ ਪਾਲ ਇੱਧਰ ਇਹ ਨਹੀਂ ਲਿਖੂਗਾ ਵੀ ਇਹ ਦਲਜੀਤ ਸਿੰਘ ਨੇ ਇਦਾਂ ਇਦਾਂ ਇਸ ਕਰਕੇ ਕੈਪਸੂਲ ਪਾਇਆ ਸੀ ਤੇ ਲਿਖਿਆ ਸੀ, ਇਹਨੂੰ ਸਹੀ ਨਾ ਮੰਨਿਆ ਜਾਵੇ। ਇਸ ਕਰਕੇ ਇਹਦੇ ਉੱਤੇ ਕਾਫੀ ਚਰਚਾ ਚੱਲ ਰਹੀ ਆ ਕਿ ਇੱਥੇ ਇਤਿਹਾਸ ਕੀ ਆ। ਪਰ ਇਹ ਜਿਹੜੇ ਕੈਪਸੂਲ ਇਦਾਂ ਦੇ ਪਾਉਣੇ, ਉਹ ਤੁਹਾਡੀ ਗੱਲ ਸਹੀ ਆ ਕਿ ਇਤਿਹਾਸ ਦੇ ਨਾਲ ਹਮੇਸ਼ਾ ਛੇੜਖਾਨੀ ਹੁੰਦੀ ਰਹੀ, ਇਦਾਂ ਹੀ ਹੁੰਦੀ ਰਹੀ ਆ, ਛੇੜਖਾਨੀਆਂ ਹੋਈਆਂ ਹਰ ਇਤਿਹਾਸ ਦੇ ਨਾਲ ਹੁੰਦੀਆਂ। ਹੁਣ ਲਾਰਡ ਮਕੈਲੇ ਤੋਂ ਆਪਾਂ ਸ਼ੁਰੂ ਕੀਤਾ ਸੀ, ਜਿਹਨੇ ਸਾਡੀ ਐਜੂਕੇਸ਼ਨ ਪਾਲਿਸੀ ਖਰਾਬ ਕੀਤੀ ਕਿ ਹਰ ਕੋਈ ਬੰਦਾ ਚਾਹੁੰਦਾ ਕਿ ਇਤਿਹਾਸ ਮੇਰੇ ਅਕੋਰਡਿੰਗ ਲਿਖਿਆ ਜਾਵੇ, ਜਾਂ ਜਿਸ ਮੈਂ ਧਰਮ ਨੂੰ ਮੰਨਦਾ ਆ ਉਸ ਧਰਮ ਨੂੰ ਸੁਪਰੀਮ ਕਰਕੇ ਮੰਨਿਆ ਜਾਵੇ, ਜਿਸ ਜਾਤ ਗੋਤ ਦੇ ਨਾਲ ਮੈਂ ਸੰਬੰਧਿਤ ਆ ਉਹਨੂੰ ਮੈਂ ਸੁਪਰੀਮ ਦੱਸਾਂ। ਇਹੀ ਤਾਂ ਸਾਡੀ ਚੀਜ਼ਾਂ ਹੁੰਦੀਆਂ ਰਹੀਆਂ ਇਤਿਹਾਸ ਦੇ ਵਿੱਚ, ਇਹ ਮਨੁੱਖੀ ਫਿਤਰਤ ਆ। ਪਰ ਖੈਰ ਇਹੀ ਚੱਲਦਾ ਰਹਿੰਦਾ ਜੀ। ਤੇ ਦੋਸਤੋ ਪਰਗਨ ਸਿੰਘ ਜੀ, ਰਾਣਾ ਲਾਈਕ ਜੀ ਤੇ ਪਰਮਿੰਦਰ ਸਿੰਘ, ਵਰੁਣ ਬਾਸੀ ਜੀ ਸਾਰੇ ਪ੍ਰੋਗਰਾਮ ਦੇਖ ਰਹੇ ਨੇ, ਪਸੰਦ ਕਰਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦਲਜੀਤ ਤਕਰੀਬਨ ਆਪਣੀਆਂ ਖਬਰਾਂ ਸਾਰੀਆਂ ਹੋ ਗਈਆਂ ਤੇ ਲਈਏ ਇਜਾਜ਼ਤ। ਤੇ ਦੋਸਤੋ ਥੈਂਕ ਯੂ, ਤੁਸੀਂ ਸਾਡੇ ਨਾਲ ਜੁੜੇ ਰਹੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਪਲੀਜ਼ ਸ਼ੇਅਰ ਕਰਨ ਦੀ ਖੇਚਲ ਜ਼ਰੂਰ ਕਰਨੀ ਜੇ ਤੁਹਾਨੂੰ ਪਸੰਦ ਆਇਆ ਹੋਵੇ। ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ, ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।